ਝੂਠ ਪੰਪ ਆਊਟ ਕਰਦੇ ਨੇ ਇੱਕ ਬਹੁਤ ਵੱਡੇ ਵੋਲਿਊਮ 'ਚ, ਤੇ ਉਹਨਾਂ ਦੇ ਜਿਹੜੇ ਵੱਡੇ ਮੀਡੀਆ ਦੇ ਪਲੇਟਫਾਰਮ, ਭਾਵੇਂ ਇੰਡੀਆ ਟੁਡੇ, ਹਿੰਦੁਸਤਾਨ ਟਾਈਮਸ, ਜਿਹੜਾ ਮਰਜ਼ੀ ਲੈ ਲਓ, ਉਹ ਸਰਕਾਰ ਦੇ ਨਾਲ ਉਹੀ ਬੋਲੀ ਬੋਲ ਰਹੇ ਨੇ। ANI ਨਿਊਜ਼ ਉਹਨਾਂ ਦਾ ਜਿਹੜਾ ਕੋਰ ਕਹਿ ਸਕਦੇ ਆ। ਤੇ ਉਹਨਾਂ ਨੇ ਜੋ ਝੂਠ ਬੋਲੇ ਨੇ, ਟਰੂਡੋ ਨਾਲ ਤਾਂ ਡਾਇਰੈਕਟਲੀ ਝੂਠ ਬੋਲੇ ਆ ਨਾ, ਕਿ ਟਰੂਡੋ ਜਿਹੜਾ ਆ ਉਹ G7 ਜਦੋਂ ਆਇਆ ਕਿ ਉਹ ਕੋਕੇਨ ਲੈ ਕੇ ਆਇਆ ਸੀ ਆਪਣੇ ਜਹਾਜ਼ 'ਚ। ਹਾਸੋ ਹੀ ਨਹੀਂ ਗੱਲ ਕਿ ਜੇ ਪ੍ਰਾਈਮ ਮਿਨਿਸਟਰ ਕੋਕੇਨ ਲੈ ਕੇ ਆਇਆ ਸੀ ਤਾਂ ਮਤਲਬ ਹੱਦ ਕੀ ਰਹਿ ਗਈ ਹੈ। ਜਦੋਂ ਭਾਈ ਹਰਦੀਪ ਸਿੰਘ ਬਾਰੇ ਆਪਾਂ ਗੱਲ ਕਰਦੇ ਹਾਂ, ਉਹ ਅੱਜ ਤੱਕ ਨਹੀਂ ਉਹ ਮੰਨੇ ਕਿ ਅਸੀਂ ਕੁਝ ਕੀਤਾ, ਸਗੋਂ ਇਹ ਖਬਰ ਫੈਲਾਤੀ ਕਿ ਜਿਹੜੇ ਭਾਈ ਹਰਦੀਪ ਸਿੰਘ ਦੇ ਕਾਤਲ ਨੇ ਉਹਨਾਂ ਨੂੰ ਬਿਨਾਂ ਤੱਥਾਂ ਤੋਂ ਉਹਨਾਂ ਨੇ ਬਾਹਰ ਛੱਡਤਾ ਕਿ ਤੁਸੀਂ ਬੇਲ ਤੇ ਜਾਓ, ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ। ਬਿਲਕੁਲ ਝੂਠੀ ਖਬਰ ਸੀ, ਕੱਲੇ ਮੀਡੀਆ ਪਲੇਟਫਾਰਮ ਨੇ ਉਹ ਸਾਂਝੀ ਕੀਤੀ ਹੈ। ਤੇ ਹੁਣ ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇ ਦਿੰਦਾ। ਬਰੈਂਪਟਨ ਦੇ ਵਿੱਚ ਇੱਕ ਡਰੱਗ ਬਸਟ ਹੋਇਆ, ਬਹੁਤ ਵੱਡਾ ਡਰੱਗ ਬਸਟ ਸੀ। ਉਹਦਾ ਨਾਂ ਸੀ ਪ੍ਰੋਜੈਕਟ ਪੈਲਿਕਨ। ਪ੍ਰੋਜੈਕਟ ਪੈਲਿਕਨ ਦੇ ਵਿੱਚ ਡਰੱਗ ਬਸਟ ਹੋਇਆ, ਪੈਸੇ ਫੜੇ ਆ, ਹਥਿਆਰ ਫੜੇ ਆ। ਇੰਡੀਅਨ ਮੀਡੀਆ ਨੇ ਇਹ ਖਬਰ ਫੈਲਾਤੀ ਕਿ ਖਾਲਿਸਤਾਨ ਨਾਰਕੋ ਟੈਰਰਿਜ਼ਮ ਨੈਟਵਰਕ ਫੜਿਆ ਗਿਆ ਤੇ ਖਾਲਿਸਤਾਨ ਦੇ ਰੈਫਰੈਂਡਮ ਫੰਡ ਕਰਦੇ ਸੀ ਡਰੱਗ ਵੇਚ ਕੇ। ਜਦੋਂ ਪੀਲ ਪੁਲਿਸ ਤੋਂ ਸਾਡੀ ਸੰਸਥਾ ਨੇ ਡਾਇਰੈਕਟਲੀ ਇਹ ਜਵਾਬ ਮੰਗਿਆ ਕਿ ਹੋਇਆ ਕੀ ਆ, ਕਹਿੰਦੇ ਖਾਲਿਸਤਾਨ ਨਾਲ ਕੋਈ ਲਿੰਕ ਨਹੀਂ ਹੈਗਾ, ਨਾ ਇਹ ਨਾਰਕੋ ਟੈਰਰਿਜ਼ਮ ਆ, ਇਹ ਕੋਈ ਇਸ ਨਾਲ ਐਸੋਸੀਏਟਡ ਨਹੀਂ। ਪਰ ਉਜਵਲ ਦਸਾਂਝ ਵਰਗੇ ਜਿਹੜੇ ਇੱਥੇ ਬੈਠੇ ਨੇ, ਉਹਨਾਂ ਨੇ ਨੈਸ਼ਨਲ ਪੋਸਟ ਦੇ ਵਿੱਚ ਖਬਰ ਲਵਾਤੀ ਕਿ ਖਾਲਿਸਤਾਨ ਕਿੰਨਾ ਡੇਂਜਰਸ ਆ। ਇਹ ਡਰੱਗ ਦਾ ਵਪਾਰ ਜਿਹੜਾ ਆ ਇਹ ਖਾਲਿਸਤਾਨੀ ਬੈਨਰ ਥੱਲੇ ਚੱਲ ਰਿਹਾ ਕੈਨੇਡਾ ਦੇ ਵਿੱਚ। ਉਹਨਾਂ ਨੂੰ ਪਤਾ ਆ ਕਿ ਟਰੰਪ ਜਿਹੜਾ ਆ ਉਹ ਫੈਂਟਨਲ ਦਾ ਨਾਂ ਲੈ ਕੇ ਕੈਨੇਡਾ ਨੂੰ ਟਾਰਗੇਟ ਕਰ ਰਿਹਾ ਆ। ਉਹ ਇਹ ਵੀ ਖਬਰ ਭੇਜ ਰਹੇ ਨੇ ਕਿ ਫੈਂਟਨਲ ਦਾ ਸਾਰਾ ਕਾਰੋਬਾਰ ਖਾਲਿਸਤਾਨ ਪੱਖੀ ਜਿਹੜੇ ਨੇ ਉਹ ਚਲਾ ਰਹੇ ਨੇ, ਕਿ ਆਮ ਕੈਨੇਡੀਅਨ ਦੇ ਮਨ ਵਿੱਚ ਖਾਲਿਸਤਾਨ ਪ੍ਰਤੀ, ਸਿੱਖਾਂ ਪ੍ਰਤੀ ਘਿਰਨਾ ਆਵੇ। ਸਾਰੀਆਂ ਹੱਦਾਂ ਤੁਸੀਂ ਖਤਮ ਕਰ ਦਿਓ ਕਿ ਇੱਕ ਇੱਥੇ ਫੈਡਰਲ ਲੀਡਰ ਜਗਮੀਤ ਸਿੰਘ, ਉਹ ਸਿੱਖਾਂ ਦਾ ਕੋਈ ਆਗੂ ਨਹੀਂ ਸੀ, ਉਹ ਇੱਕ NDP ਜੋ ਇੱਥੇ ਵੱਡੀ ਪਾਰਟੀ ਆ ਉਸ ਦਾ ਆਗੂ ਸੀ। ਉਸ ਨੂੰ ਮਾਰਨ ਵਾਸਤੇ ਸਾਜ਼ਿਸ਼ ਰਚੀ ਗਈ, ਉਸ ਨੂੰ ਮੋਨੀਟਰ ਕੀਤਾ ਗਿਆ, ਇੱਥੇ ਤੱਕ ਕਿ ਜਦੋਂ ਉਹਦੇ ਬੱਚੇ ਦਾ ਜਨਮ ਹੋਇਆ ਉਹਦੇ ਆਲੇ ਦੁਆਲੇ ਪੁਲਿਸ ਦਾ ਘੇਰਾ ਸੀ ਕਿ ਇਹਨੂੰ ਕੋਈ ਨੁਕਸਾਨ ਨਾ ਕਰ ਦੇਵੇ। ਤੇ ਪਤਾ ਲੱਗਿਆ ਕਿ ਇੰਡੀਆ ਵੱਲੋਂ ਇਹ ਖਤਰਾ ਸੀ। ਤੁਸੀਂ ਇਮੈਜਿਨ ਕਰੋ, ਕੋਈ ਹੋਰ ਕਮਿਊਨਿਟੀ ਲੈ ਲਓ ਕੈਨੇਡਾ ਦੇ ਵਿੱਚ, ਕਿ ਇੱਕ ਪੋਲੀਟੀਕਲ ਲੀਡਰ, ਕੈਨੇਡੀਅਨ ਫੈਡਰਲ ਲੀਡਰ ਪੀਅਰ ਪੋਲੀਅਵਰ, ਜਿਹੜਾ ਮਰਜ਼ੀ ਲੈ ਲਓ, ਕਿ ਉਹ ਇੱਕ ਫੋਰਨ ਸਰਕਾਰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿ ਅਸੀਂ ਬਰਦਾਸ਼ਤ ਕਰਾਂਗੇ? ਇਮੈਜਿਨ ਕਰੋ, ਜਿਊਆਂ ਦਾ ਲੀਡਰ ਸੀ, ਕੋਈ ਜਿਊਸ਼ ਲੀਡਰ ਨੂੰ ਮਾੜਾ ਮੋਟਾ ਖਤਰਾ ਹੋਵੇ ਤਾਂ ਕਿੱਡੀ ਵੱਡੀ ਖਬਰ ਬਣ ਜਾਂਦੀ ਹੈ। ਇਹ ਤਾਂ ਉਹਨਾਂ ਨੇ ਉੱਥੇ ਇੱਕ ਬੰਦਾ ਬਿਠਾਇਆ ਹੋਇਆ ਸੀ ਜਿਹੜਾ ਮੋਨੀਟਰ ਕਰ ਰਿਹਾ ਸੀ ਫੈਡਰਲ ਲੀਡਰ ਨੂੰ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਫਿਰ ਵੀ ਮਾਰਕ ਕਾਰਨੀ ਨੇ ਇਹ ਫੈਸਲਾ ਕੀਤਾ ਕਿ ਇੱਥੇ ਮੋਦੀ ਆਊਗਾ G7 ਤੇ। ਤੇ ਜਦੋਂ ਸਿੱਖ ਸੰਸਥਾਵਾਂ ਨੇ, ਖਾਸ ਕਰਕੇ PC ਗੁਰਦੁਆਰਾ ਕਾਊਂਸਲ, ਓਨਟਾਰੀਓ ਗੁਰਦੁਆਰਾ ਕਮੇਟੀ, ਵਰਲਡ ਸਿੱਖ ਆਰਗੇਨਾਈਜੇਸ਼ਨ, ਜਦੋਂ ਆਪਾਂ ਇਹ ਕੋਸ਼ਿਸ਼ ਕੀਤੀ ਕਿ ਸਰਕਾਰ ਜਿਹੜੀ ਹੈ ਇਸ ਬਾਰੇ ਸੋਚੇ, ਤਾਂ ਇੱਕ MP ਨਾਲ ਮੇਰੀ ਗੱਲ ਹੋਈ। ਮੈਂ ਨਾਂ ਨਹੀਂ ਲੈਂਦਾ ਕਿਹੜਾ MP ਸੀ। ਤੇ ਮੈਂ ਕਿਹਾ ਕਿ ਜੇ ਇੱਥੇ ਮੋਦੀ ਆ ਗਿਆ ਨਾ, ਸਾਡੀ ਕਮਿਊਨਿਟੀ ਨੇ ਭੁੱਲਣਾ ਨਹੀਂ ਹੈਗਾ, ਕਿ ਅਸੀਂ ਯਾਦ ਰੱਖਾਂਗੇ ਤੁਸੀਂ ਇੱਦਾਂ ਕੀਤਾ। ਉਹਦਾ ਜਵਾਬ ਕੀ ਸੀ? ਤੂੰ ਯਾਦ ਰੱਖੇਂਗਾ ਤੇ ਜਿਹੜੇ ਪਿੱਛੇ ਖੜੇ ਆ ਹੁਣ ਕਿਸ ਨੇ ਨਹੀਂ ਯਾਦ ਰੱਖਣਾ। ਇਹ ਕਿਸ ਤਰ੍ਹਾਂ? ਕਹਿੰਦਾ ਅਸੀਂ ਇਲੈਕਸ਼ਨ ਕਰਕੇ ਹਟੇ ਹਾਂ, ਅਸੀਂ ਡੋਰ ਨੌਕਿੰਗ ਕੀਤੀ। ਡੋਰ ਨੌਕਿੰਗ ਜਦੋਂ ਮੁਸਲਮਾਨਾਂ ਦੇ ਇਲਾਕੇ 'ਚ ਕਰਦੇ ਸੀ ਨਾ, ਘਰ ਘਰ ਦੇ ਵਿੱਚ ਉਹ ਪੈਲਸਟਾਈਨ ਦੀ ਗੱਲ ਕਰਦੇ ਸੀ ਕਿ ਪੈਲਸਟਾਈਨ ਪ੍ਰਤੀ ਤੁਹਾਡਾ ਕੀ ਸਟੈਂਡ ਹੋਊਗਾ, ਕੀ ਕਰੋਗੇ। ਤਾਂ ਤੁਹਾਡੇ ਘਰਾਂ 'ਚ ਗਏ ਆ, ਇੱਕ ਬੰਦੇ ਨੇ ਨਹੀਂ ਇੰਡੀਆ ਦਾ ਨਾਂ ਲਿਆ, ਹਰਦੀਪ ਸਿੰਘ ਨਿੱਜ ਦਾ ਕਿਸ ਨੇ ਨਹੀਂ ਨਾਂ ਲਿਆ। ਇਹ ਤੁਸੀਂ ਕੀ ਯਾਦ ਰੱਖੋਗੇ? ਸੋ ਮੋਦੀ ਤਾਂ ਆਇਆ, ਉਹਦੇ ਨਾਲ ਕੌਣ ਲਾਅ ਲਸ਼ਕਰ ਲੈ ਕੇ ਆਇਆ? ਇੱਕ ਅਜੀਤ ਡੋਵਾਲ ਵੀ ਆਇਆ, ਇੱਕ ਜੈ ਸ਼ੰਕਰਾ ਵੀ ਆਇਆ। ਹੁਣ ਅਜੀਤ ਡੋਵਾਲ ਉਹਨਾਂ ਦਾ NSA ਉਹੀ ਬੰਦਾ ਆ ਜਿਹਦੀ ਇਹ ਕਾਢ ਆ ਕਿ ਗੈਂਗਸ ਨੂੰ ਵਰਤ ਕੇ ਸਿੱਖਾਂ ਨੂੰ ਜਾਂ ਹੋਰ ਪਾਕਿਸਤਾਨ ਦੇ ਵਿੱਚ ਜਿਹੜੇ ਟਾਰਗੇਟ ਕਰਨਾ ਚਾਹੁੰਦੇ ਨੇ, ਗੈਂਗਸ ਨੂੰ ਵਰਤ ਕੇ ਇੰਡੀਆ ਦਾ ਕੰਮ ਕੀਤਾ ਜਾਏ। ਇਹ ਅਜੀਤ ਡੋਵਾਲ ਦਾ ਮੋਡਸ ਆਪਰੈਂਡੀ ਜਿਹਨੂੰ ਕਹਿੰਦੇ ਆ, ਤੁਸੀਂ ਰਿਸਰਚ ਕਰੋ ਕਿ ਗੈਂਗਸ ਨੂੰ ਯੂਜ਼ ਕਰਕੇ ਇੰਡੀਅਨ ਇੰਟੈਲੀਜੈਂਸ ਦਾ ਕੰਮ ਕਰੋ। ਉਹਨੂੰ ਕੈਨੇਡਾ ਦੇ ਵਿੱਚ ਵੈਲਕਮ ਕੀਤਾ ਗਿਆ। ਉਹਨਾਂ ਨੇ ਅਨਾਊਂਸ ਨਹੀਂ ਕੀਤਾ, ਪਰ ਜਦੋਂ ਫੋਟੋਆਂ ਦੇਖਦੇ ਹੋ G7 ਦੀਆਂ, ਉਹ ਟੇਬਲ ਦੇ ਉੱਤੇ ਉੱਥੇ ਬੈਠਾ ਹੈ। ਇਹ ਸਾਨੂੰ ਕਿਸ ਤਰ੍ਹਾਂ ਬਰਦਾਸ਼ਤ? ਐਜ਼ ਅ ਕੰਟਰੀ ਆਪਾਂ ਉਹਨੂੰ ਕਿਸ ਤਰ੍ਹਾਂ ਇੱਥੇ ਆਉਣ ਦਿੱਤਾ? ਤੇ ਉਸ ਤੋਂ ਬਾਅਦ ਅਨਾਊਂਸਮੈਂਟ ਹੋਈ ਕਿ ਹੁਣ ਕੈਨੇਡਾ ਨੇ ਸੋਚ ਲਿਆ ਆ ਕਿ ਜਿਹੜੇ ਉਹਨਾਂ ਦੇ ਡਿਪਲੋਮੈਟ ਨੇ ਸਾਡੇ ਉੱਥੇ ਜਾਣਗੇ ਤੇ ਇੰਡੀਆ ਦੇ ਇੱਥੇ ਵਾਪਸ ਆਉਣਗੇ ਬਿਨਾਂ ਕਿਸੇ ਸ਼ਰਤ ਤੋਂ। ਜਿਹੜੇ ਤੁਸੀਂ 7 ਪੁਰਾਣੇ ਕੱਢੇ ਨੇ,
ਉਹਨਾਂ ਦੇ ਕ੍ਰਿਮੀਨਲ ਲਿੰਕ ਹੋਣ ਕਰਕੇ ਤੁਸੀਂ ਕੱਢੇ ਸੀ। ਜਿਹੜੇ ਨਵੇਂ ਆ ਰਹੇ ਨੇ, ਕੋਈ ਤੁਸੀਂ ਅਸ਼ੋਰੈਂਸ ਲਈ ਹੈ? ਕੋਈ ਅਸ਼ੋਰੈਂਸ ਨਹੀਂ ਲਈ। ਉਹਨਾਂ ਨੇ ਸਗੋਂ ਕੈਨੇਡਾ ਦੇ ਮੂੰਹ ਤੇ ਕਰਾਰੀ ਚਪੇੜ ਉਹ ਮਾਰੀ ਕਿ ਪਰਾਗ ਜੈਨ, ਜੋ ਆਟਵਾ ਦੇ ਵਿੱਚ ਹਾਈ ਕਮਿਸ਼ਨ 'ਚ ਬੈਠਾ ਸੀ, 3-4 ਸਾਲ ਉੱਥੇ ਰਿਹਾ ਆ, ਉਹਦਾ ਨਾਂ ਵੀ ਆਇਆ ਕਿ ਸਿੱਖਾਂ ਨੂੰ ਟਾਰਗੇਟ ਕਰਨ ਦਾ ਨੈਟਵਰਕ ਇੱਥੇ ਚਲਾਉਂਦਾ ਸੀ। ਇੱਥੇ ਅਮਰਜੀਤ ਇੱਕ ਸ਼ਖਸ ਸੀ ਵੀਜ਼ਾ ਅਫਸਰ, ਉਹ ਨਾਲ ਰਲ ਕੇ ਕਰਦਾ ਸੀ। ਇਹ G7 ਤੋਂ ਬਾਅਦ ਉਹਨੂੰ ਰॉ ਦਾ ਚੀਫ ਥਾਪਿਆ ਗਿਆ। ਹੁਣ ਇਹ ਮੈਸੇਜ ਕੀ ਦੇ ਰਹੇ ਨੇ ਕਿ ਸਾਡੇ ਜਿਹੜੇ ਡਿਪਲੋਮੈਟ ਨੇ ਇੱਥੇ ਇੰਟਰਫੀਅਰੈਂਸ ਕਰਦੇ ਸੀ ਤੇ ਉਹਨਾਂ ਨੂੰ ਮਤਲਬ ਰਿਵੋਰਡ ਕਰਨ ਵਾਸਤੇ ਅਸੀਂ ਰॉ ਦਾ ਚੀਫ ਹੁਣ ਥਾਪਾਂਗੇ। ਇਸ ਤੋਂ ਵੱਡੀ ਕੀ ਇਨਸਲਟ ਹੋ ਸਕਦੀ ਸੀ? ਜਿਹੜਾ ਕੈਨੇਡਾ ਕਹਿ ਰਿਹਾ ਨਹੀਂ ਪ੍ਰੋਗਰੈਸ ਹੋ ਰਹੀ ਹੈ ਇਹਨਾਂ ਦੇ ਨਾਲ, ਇਹ ਪ੍ਰੋਗਰੈਸ ਤੁਸੀਂ ਕੀਤੀ ਹੈ। ਹੁਣ ਮੋਸਟ ਰੀਸੈਂਟਲੀ, ਕਿਉਂਕਿ ਮੈਂ ਹੁਣ ਥੋੜ੍ਹਾ ਜਿਹਾ ਤੁਹਾਡੇ ਵਾਸਤੇ ਪਿਕਚਰ ਡਰਾ ਕਰ ਰਿਹਾ ਕਿ ਕੀ ਚੱਲ ਰਿਹਾ ਆ, ਇਹ ਖਬਰ ਆਈ ਆ ਕਿ ਇੰਡੋ ਪੈਸੀਫਿਕ ਦਾ ਡੈਪੂਟੀ ਮਿਨਿਸਟਰ ਆ, ਉਹਦਾ ਨਾਮ ਹੈ ਵਾਲਡਨ ਐਪ। ਪਿਛਲੇ ਮਹੀਨੇ ਉਹ ਇੰਡੀਆ ਗਿਆ ਤੇ ਉਹ ਕਿਹੜੇ ਕੰਮ ਵਾਸਤੇ ਗਿਆ? ਇਹ ਇੰਡੀਆ ਦੀਆਂ ਖਬਰਾਂ 'ਚੋਂ ਨਿਕਲਿਆ ਕਿ ਉੱਥੇ ਕਾਊਂਟਰ ਟੈਰਰਿਜ਼ਮ ਨੂੰ ਡਿਸਕਸ ਕਰਨ ਗਿਆ ਤੇ ਇੰਟੈਲੀਜੈਂਸ ਸ਼ੇਅਰਿੰਗ ਡਿਸਕਸ ਕਰਨ ਗਿਆ। ਕਾਊਂਟਰ ਟੈਰਰਿਜ਼ਮ। ਜਦੋਂ ਮੈਂ ਸਰਕਾਰ ਨੂੰ ਪੁੱਛਿਆ ਕਿ ਕਿਹੜੀ ਕਾਊਂਟਰ ਟੈਰਰਿਜ਼ਮ ਤੁਸੀਂ ਗੱਲ ਕਰਦੇ ਹੋ, ਇੰਡੀਅਨ ਸਰਕਾਰ ਆਪ ਟੈਰਰਿਸਟ ਆ, ਕਹਿੰਦੇ ਉਹ ਤਾਂ ਹੈ, ਪਰ ਜਿਹੜਾ ਬਿਸ਼ਨੋਈ ਗੈਂਗ ਦਾ ਇੱਥੇ ਚੱਕਰ ਚੱਲ ਰਿਹਾ ਆ ਨਾ, ਉਹਨੂੰ ਕੰਟਰੋਲ ਕਰਨ ਵਾਸਤੇ ਤਾਂ ਉਹਨਾਂ ਨਾਲ ਇਸ ਬਾਰੇ ਗੱਲ ਤਾਂ ਕਰਨੀ ਪੈਣੀ ਹੈ। ਮੈਂ ਕਿਹਾ ਤੁਸੀਂ ਸਮਝਦੇ ਹੋ ਨਾ ਕਿ ਉਹ ਇਹ ਪੇਸ਼ ਕਰ ਰਹੇ ਨੇ ਕਿ ਕੈਨੇਡਾ ਖਾਲਿਸਤਾਨ, ਐਕਸਟ੍ਰੀਮਿਜ਼ਮ, ਟੈਰਰਿਜ਼ਮ ਨੂੰ ਕਾਊਂਟਰ ਕਰਨ ਵਾਸਤੇ ਹੁਣ ਸਾਡੇ ਨਾਲ ਫੇਰ ਮਿਲਣਾ ਸ਼ੁਰੂ ਕਰ ਰਹੇ ਨੇ। ਤੁਸੀਂ ਕਹਿ ਰਹੇ ਹੋ ਅਸੀਂ ਬਿਸ਼ਨੋਈ ਡਿਸਕਸ ਕਰਨ ਜਾ ਰਹੇ ਹਾਂ। ਕਿ ਪਬਲਿਕ ਦੇ ਵਿੱਚ ਤੁਸੀਂ ਸੋਚਦੇ ਹੋ ਕੀ ਮੈਸੇਜ ਜਾ ਰਿਹਾ ਹੈ? ਤੇ ਇੱਕ ਹੋਰ ਗੱਲ ਕਿ ਸੀਸਸ ਨੇ ਆਪਣੀ ਰਿਪੋਰਟ ਦੇ ਵਿੱਚ ਪਹਿਲੀ ਵਾਰ ਕੈਨੇਡਾ ਬੇਸਡ ਖਾਲਿਸਤਾਨ ਐਕਸਟ੍ਰੀਮਿਜ਼ਮ ਦਾ ਸੈਕਸ਼ਨ ਐਡ ਕੀਤਾ। ਇਹ ਵੀ ਸਾਡੇ ਵਾਸਤੇ ਵੱਡਾ ਝਟਕਾ ਸੀ ਤੇ ਇੰਡੀਅਨ ਮੀਡੀਆ ਨੇ ਸਾਰਿਆਂ ਨੇ ਕਿਹਾ ਕਿ ਦੇਖੋ ਜੀ, ਹੁਣ ਕੈਨੇਡਾ ਵੀ ਮੰਨ ਗਏ ਕਿ ਖਾਲਿਸਤਾਨੀ ਉੱਥੇ ਬੈਠੇ ਅੱਤਵਾਦ ਕਰ ਰਹੇ ਨੇ। ਮੈਂ ਅਸਿਸਟੈਂਟ ਡੈਪੂਟੀ ਜਿਹੜਾ ਜਨਰਲ ਹੈਗਾ ਆ ਸੀਸਸ ਦਾ, ਫੋਰਨ ਪਾਲਿਸੀ ਤੇ ਪਬਲਿਕ ਪਾਲਿਸੀ ਦਾ, ਉਹਨੂੰ ਮੈਂ ਪਰਸਨਲੀ ਮਿਲਿਆ। ਉਹਨੂੰ ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਐਡ ਕੀਤਾ ਸਿੱਖਾਂ ਦਾ ਨਾਂ ਖਾਲਿਸਤਾਨ, ਕਿਸ ਤਰ੍ਹਾਂ ਐਡ ਕੀਤਾ, ਮੈਂ ਕਿਹਾ ਕੋਈ ਨਵੀਂ ਗਤੀਵਿਧੀ ਚੱਲ ਰਹੀ ਸੀ? ਕਹਿੰਦਾ ਨਹੀਂ, ਨਵੀਂ ਗਤੀਵਿਧੀ ਤਾਂ ਕੋਈ ਨਹੀਂ ਸੀ, ਪਰ ਇੰਡੀਆ ਦਾ ਸੈਕਸ਼ਨ ਅਸੀਂ ਵਧਾ ਦਿੱਤਾ ਸੀ ਨਾ। ਮੈਂ ਕਿਹਾ ਕਿਉਂ ਵਧਾਇਆ? ਕਹਿੰਦਾ ਐਕਟੀਵਿਟੀ ਜ਼ਿਆਦਾ ਸੀ। ਮੈਂ ਕਿਹਾ ਐਕਟੀਵਿਟੀ ਜ਼ਿਆਦਾ ਸੀ, ਸਿੱਖਾਂ ਦਾ ਕਿਉਂ? ਕਹਿੰਦਾ ਕਿ ਉਹਨੂੰ ਸਮਝਾਉਣ ਵਾਸਤੇ ਕਿ ਕਿਉਂ ਉਹ ਕੰਸਰਨ, ਇੰਡੀਆ ਦੇ ਕੰਸਰਨ ਖਾਲਿਸਤਾਨ ਬਾਰੇ ਨੇ, ਤੁਸੀਂ ਖਾਲਿਸਤਾਨ ਇਸ ਕਰਕੇ ਉਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਨ ਵਾਸਤੇ। ਮੈਂ ਕਿਹਾ ਫਿਰ ਸਬਜੈਕਟਿਵ ਡਿਸੀਜਨ ਸੀ ਨਾ। ਉਹਦਾ ਕੋਈ ਜਵਾਬ ਨਹੀਂ ਸੀ। ਸਬਜੈਕਟਿਵ ਕੀ ਮਤਲਬ? ਆਪਣੀ ਮਰਜ਼ੀ ਨਾਲ। ਮੈਂ ਕਿਹਾ ਤੁਹਾਨੂੰ ਸਮਝ ਹੈ ਕਿ ਔਨ ਦਾ ਗਰਾਊਂਡ ਦਾ ਇੰਪੈਕਟ ਕੀ ਪੈ ਰਿਹਾ ਆ? ਕੋਈ ਪਰਵਾਹ ਨਹੀਂ। ਸੋ ਇੱਕ ਅਖੀਰਲੀ ਗੱਲ ਮੈਂ ਤੁਹਾਡੇ ਨਾਲ ਇਹ ਬੇਨਤੀ ਕਰਨਾ ਚਾਹੁੰਦਾ, ਜੇ ਆਪਾਂ ਕਹਿੰਦੇ ਆ ਨਾ ਕਿ ਇੰਡੀਆ ਨੇ ਕੰਮ ਕੀਤਾ ਤੇ ਹੁਣ ਅੱਗੇ ਵਾਸਤੇ ਉਹ ਸਮਝ ਗਏ ਨੇ, ਡਿਊਟੀਜ਼ ਟੂ ਵਾਰਨ ਲਗਾਤਾਰ ਸਾਡੀ ਕਮਿਊਨਿਟੀ ਨੂੰ ਦਿੱਤੀਆਂ ਜਾ ਰਹੀਆਂ ਨੇ। ਡਿਊਟੀ ਟੂ ਵਾਰਨ ਦਾ ਮਤਲਬ ਹੁੰਦਾ ਕਿ ਤੁਹਾਡੀ ਜਾਨ ਖਤਰੇ 'ਚ ਆ ਤੇ ਪੁਲਿਸ ਆ ਕੇ ਤੁਹਾਨੂੰ ਦੱਸਦੀ ਹੈ ਕਿ ਤੁਹਾਡੀ ਜਾਨ ਕਿਸੇ ਵੇਲੇ ਵੀ ਜਾ ਸਕਦੀ ਹੈ, ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ। ਇਸ ਹਫ਼ਤੇ ਮੈਨੂੰ 2 ਜਾਣਿਆਂ ਨੇ ਮੈਨੂੰ ਦੱਸਿਆ ਕਿ ਸਾਨੂੰ ਡਿਊਟੀਜ਼ ਟੂ ਵਾਰਨ ਮਿਲੀਆਂ ਨੇ। ਇੱਕ ਬਿਜ਼ਨਸਮੈਨ ਆ ਤੇ ਇੱਕ ਜਿਹੜਾ ਆ ਇੱਥੇ ਇੱਕ ਟੋਰਾਂਟੋ ਵਾਲ ਸੀ, ਇੱਕ ਤੁਹਾਡੇ ਇੱਥੇ BC ਦਾ। ਹੁਣ ਤੁਸੀਂ ਇਮੈਜਿਨ ਕਰੋ, ਕਮਿਊਨਿਟੀ ਜਿਹੜੀ ਆ ਇੱਥੇ ਲਗਾਤਾਰ, ਹਲੇ ਮੈਂ ਕਿੰਨਾ ਕੁਝ ਤੁਹਾਨੂੰ ਦੱਸਾਂ। ਬਿਸ਼ਨੋਈ ਗੈਂਗ ਜਿਹੜਾ ਆ, ਉਹਨਾਂ ਨੇ ਮਈ ਦੇ ਮਹੀਨੇ ਇੱਕ ਸਿੱਖ ਬਿਜ਼ਨਸਮੈਨ ਮਾਰਿਆ, ਚੱਠਾ, ਹਰਜੀਤ ਸਿੰਘ ਚੱਠਾ। ਇੱਥੇ ਇੱਕ ਮਿਸਟਰ ਸ਼ਰਮਾ ਮਾਰਿਆ ਗਿਆ। ਇਸ ਹਫ਼ਤੇ ਇੱਕ ਹੋਰ ਇੱਕ ਚੱਠਾ, ਇੱਕ ਬਿਜ਼ਨਸਮੈਨ ਸੀ। ਗੋਲੀਆਂ ਲਗਾਤਾਰ ਚੱਲ ਰਹੀਆਂ ਨੇ ਬਿਜ਼ਨਸਾਂ ਦੇ ਉੱਤੇ। ਲੋਕੀ ਆਪਣੇ ਬੇਸਮੈਂਟਾਂ 'ਚ ਸੌ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਵੀ ਸਾਡੇ ਘਰ 'ਤੇ ਜੇ ਗੋਲੀ ਚੱਲੀ ਤਾਂ ਸਾਡੇ ਬੱਚਿਆਂ ਦਾ ਕੀ ਬਣੂਗਾ, ਸਾਡਾ ਕੀ ਬਣੂਗਾ। ਇਹ ਕੈਨੇਡਾ ਆ। ਇਹ ਸਾਰਾ ਕਿਸ ਤਰ੍ਹਾਂ ਆਪਾਂ ਬਰਦਾਸ਼ਤ ਕਰ ਰਹੇ ਹਾਂ? ਮੈਂ ਵਾਂਸ ਅਗੇਨ ਜੂਆਂ ਦਾ ਐਗਜ਼ਾਮਪਲ ਦੇ ਰਿਹਾ। ਜੂਆਂ ਨਾਲ ਇਸ ਤਰ੍ਹਾਂ ਹੋ ਰਿਹਾ ਹੋਏ ਤਾਂ ਸਾਰੀ ਕੰਟਰੀ ਕੋਲ ਬਿਲਕੁਲ ਹਿਲ ਜਾਵੇ ਕਿ ਕੀ ਹੋ ਰਿਹਾ ਆ ਇੱਥੇ, ਹੁਣ ਕੁਛ ਨਾ ਕੁਛ ਹੋਣਾ ਚਾਹੀਦਾ। ਕਿਉਂ ਨਹੀਂ ਹੋ ਰਿਹਾ? ਇਹਦਾ ਜਵਾਬ ਇਹ ਆ ਕਿ ਆਪਾਂ ਸਟੇਟ ਆਫ ਦਾ ਸਟੇਟਲੈਸ ਜਿਹੜੀ ਗੱਲ ਆਪਾਂ ਕਰਨਾ ਆ ਨਾ, ਕਿ ਸਮਝਣ ਵਾਸਤੇ ਕਿ ਸਾਡੇ ਨਾਲ ਕਿਉਂ ਹੋ ਰਿਹਾ ਆ ਤੇ ਅਸੀਂ ਆਪਣਾ ਜਿਹੜਾ ਹੱਕ ਹੈਗਾ ਆ, ਆਪਣੀ ਜਿਹੜੀ ਗੱਲ ਹੈਗੀ ਆ ਐਜ਼ ਅ ਕਮਿਊਨਿਟੀ, ਕਿਉਂ ਨਹੀਂ ਸਰਕਾਰ ਤੱਕ ਜਾਂ ਮੇਨ ਸਟ੍ਰੀਮ ਤੱਕ ਪਹੁੰਚਾ ਸਕਦੇ। ਸਟੇਟਲੈਸ ਜਿਹੜਾ ਹੁੰਦਾ ਆ ਨਾ, ਉਹਦਾ ਕੋਈ ਘਰ ਜਾਂ ਦੇਸ਼ ਨਹੀਂ ਹੁੰਦਾ। ਪਰ ਇਹ ਹਲੇ ਮਤਲਬ ਇੰਨੀ ਪੁਰਾਣੀ ਗੱਲ ਨਹੀਂ, 200 ਸਾਲ ਨਹੀਂ ਹੋਏ। ਸਾਡੇ ਕੋਲ ਕਦੇ ਆਪਣਾ ਦੇਸ਼ ਸੀ। ਸੋ 1849 ਦੇ ਵਿੱਚ ਜਦੋਂ ਸਾਡਾ ਦੇਸ਼ ਗਿਆ ਆ, ਉਹ ਪਹਿਲੀ ਵਾਰ ਇਸ ਤਰ੍ਹਾਂ ਸੀ ਕਿ ਐਜ਼ ਅ ਨੇਸ਼ਨ
ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅਸੀਂ ਆਪਣੀ ਸੋਵਰਨਟੀ ਹਾਰ ਗਏ ਹਾਂ। ਇੱਕ ਹਾਰ ਦੀ ਜਿਹੜੀ ਫੀਲਿੰਗ ਸੀ, ਬਹੁਤ ਕੁਝ ਹੋਇਆ ਸਾਡੇ ਨਾਲ, ਕਦੇ ਇੱਦਾਂ ਮਨਾਂ ਦੇ ਵਿੱਚ ਹਾਰ ਨਹੀਂ ਸੀ ਅਸੀਂ ਮੰਨੀ। ਪਰ ਉਦੋਂ ਲੱਗਦਾ ਹੈ ਕਿ ਕੁਝ ਹੋਰ ਹੋਇਆ। ਲੀਡਰਸ਼ਿਪ ਜਿਹੜੇ ਸਾਡੇ ਜਰਨੈਲ ਸੀਗੇ, ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਵਾਲੀ ਜਿਹੜੀ ਗੱਲ ਸੀ, ਉਹ ਸਾਡੇ ਮਨਾਂ ਨੂੰ ਐਜ਼ ਅ ਕਲੈਕਟਿਵ ਨੂੰ ਸਾਈਕੀ ਕਹਿੰਦੇ ਆ, ਉਹ 'ਤੇ ਬਹੁਤ ਅਸਰ ਹੋਇਆ। ਤੇ ਬ੍ਰਿਟਿਸ਼ ਨੇ ਆ ਕੇ ਜਿਹੜੇ ਸਾਡੇ ਸਿਸਟਮ ਸੀ ਉਹ ਆ ਕੇ ਬਦਲਣੇ ਸ਼ੁਰੂ ਕੀਤੇ। ਸਾਡਾ ਆਪਣਾ ਜਿਹੜਾ ਸਿਸਟਮ ਸੀ, ਭਾਵੇਂ ਐਜੂਕੇਸ਼ਨ ਦਾ ਲੈ ਲਓ, ਭਾਵੇਂ ਕਾਨੂੰਨ ਦਾ ਲੈ ਲਓ, ਭਾਵੇਂ ਜ਼ਮੀਨ ਦਾ ਲੈ ਲਓ, ਜਿਹੜਾ ਮਰਜ਼ੀ ਲੈ ਲਓ, ਸਾਡਾ ਬੜਾ ਵਧੀਆ ਸਿਸਟਮ ਸੀ। ਲੋਕੀ ਇਸ ਨੂੰ ਐਗਜ਼ਾਮਪਲ ਦੇ ਤੌਰ ਤੇ ਦਿੰਦੇ ਸੀ ਕਿ ਦੇਖੋ ਐਜੂਕੇਸ਼ਨ ਸਿਸਟਮ ਇਹਨਾਂ ਦਾ ਕਿੰਨਾ ਵਧੀਆ ਹੈ। ਪਰ ਉਹਨਾਂ ਨੇ ਆ ਕੇ ਇਹੋ ਜਿਹੀ ਅਦਲਾ ਬਦਲੀ ਕੀਤੀ ਕਿ ਐਜ਼ ਅ ਕਲੈਕਟਿਵ ਸਾਨੂੰ ਉਸ ਚੀਜ਼ ਦੀ ਮੈਮਰੀ ਉਹ ਖਤਮ ਕਰਾਤੀ ਕਿ ਸਾਡਾ ਸਿਸਟਮ ਕਿਹੋ ਜਿਹਾ ਹੁੰਦਾ ਸੀ। ਜਿਹੜੇ ਸਾਡੇ ਗੁਰਦੁਆਰੇ ਸੀ, ਹੁਣ ਕਮਿਊਨਿਟੀ ਦਾ ਧੁਰਾ ਜਿਹੜਾ ਆ ਸਾਡੇ ਪੰਥ, ਉਹ ਗੁਰਦੁਆਰਾ ਆ। ਉਹ ਗੁਰਦੁਆਰੇ ਦਾ ਸਿਸਟਮ ਇਹੋ ਜਿਹਾ ਬਣਾਤਾ ਕਿ ਜਿਹੜੇ ਮਹੰਤ ਸੀ, ਜਿਹੜੇ ਵੱਧ ਤੋਂ ਵੱਧ ਕੇਅਰ ਟੇਕਰ ਹੁੰਦੇ ਸੀ, ਉਹਨਾਂ ਨੂੰ ਓਨਰਸ਼ਿਪ ਬਣਾਤਾ ਕਿ ਪ੍ਰਾਈਵੇਟ ਪ੍ਰਾਪਰਟੀ ਆ ਗੁਰਦੁਆਰਾ। ਪਹਿਲਾਂ ਤਾਂ ਸਿੱਖ ਰਾਜ ਦਾ ਉਹ ਇੱਕ ਹਿੱਸਾ ਸੀ, ਪੰਥ ਦਾ ਇੱਕ ਹਿੱਸਾ ਸੀ। ਐਜ਼ ਅ ਪ੍ਰਾਈਵੇਟ ਪ੍ਰਾਪਰਟੀ ਮਹੰਤ ਨੂੰ ਉੱਤੇ ਬਿਠਾਤਾ ਤੇ ਸਾਨੂੰ ਇੰਨੀ ਜਦੋਜਹਿਦ ਕਰਨੀ ਪਈ ਉਹਨਾਂ ਨੂੰ ਛਡਾਉਣ ਵਾਸਤੇ ਕਿ ਅਖੀਰ ਦੇ ਵਿੱਚ ਜਦੋਂ ਸਾਨੂੰ ਇਹ ਆਪਸ਼ਨ ਦਿੱਤਾ ਗਿਆ, ਚਲੋ ਤੁਸੀਂ ਇਲੈਕਸ਼ਨ ਸਿਸਟਮ ਦੇ ਨਾਲ ਇੱਥੇ ਗੁਰਦੁਆਰੇ ਚਲਾਇਆ ਕਰਿਓ, ਤਾਂ ਉਹ ਆਪਸ਼ਨ ਅਸੀਂ ਐਕਸੈਪਟ ਕੀਤਾ ਪਹਿਲੀ ਵਾਰ। ਤੇ ਇਲੈਕਸ਼ਨ ਵਾਲਾ ਸਿਸਟਮ ਜਿਹੜਾ ਸਾਡਾ ਸਿਸਟਮ ਨਹੀਂ ਸੀ, ਉਹ ਪਹਿਲੀ ਵਾਰ ਸਾਡੇ ਵਿੱਚ ਆਇਆ ਤੇ ਉਹ ਨੁਕਸਾਨ ਜੋ ਕਰ ਗਿਆ ਉਹ ਸਾਨੂੰ ਮਤਲਬ ਸਾਰਿਆਂ ਨੂੰ ਪਤਾ ਹੈ। ਤੇ ਗੁਲਾਮ ਕੌਮ ਜਿਹੜੀ ਹੁੰਦੀ ਆ ਨਾ, ਉਹਦੀ ਮੀਨਿੰਗ ਬਾਹਰਲਾ ਜਿਹੜਾ ਗੁਲਾਮ ਕਰਨ ਵਾਲਾ ਹੈ ਉਹ ਬਦਲਣਾ ਚਾਹੁੰਦਾ ਹੈ। ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ, ਆਪਣੇ ਬਾਰੇ ਤੁਸੀਂ ਘਿਰਨਾ ਕਰੋ ਤੇ ਜਿਹੋ ਜਿਹਾ ਉਹ ਚਾਹੁੰਦਾ ਹੈ ਤੁਸੀਂ ਉਹੋ ਜਿਹੇ ਬਣੋ। ਸੋ ਉਹਨਾਂ ਨੇ ਇਹ ਨੈਰੇਟਿਵ ਸ਼ੁਰੂ ਕੀਤਾ, ਸਿੱਖ ਐਜ਼ ਅ ਮਾਰਸ਼ਲ ਕੌਮ। ਜੇ ਤੁਸੀਂ ਸਾਡੇ ਵਾਸਤੇ ਲੜੋਗੇ ਤਾਂ ਤੁਸੀਂ ਮਾਰਸ਼ਲ ਕੌਮ ਹੋਵੋਗੇ, ਤੁਹਾਡੀ ਵੈਲਿਊ ਹੋਊਗੀ, ਤੁਸੀਂ ਸਾਡੇ ਸਿਸਟਮ ਦੇ ਵਿੱਚ ਸ਼ਾਮਲ ਹੋ ਜਾਓ। ਚਲੋ ਮੈਂ ਬਾਹਲਾ ਸੰਖੇਪ ਨਾਲ ਨਹੀਂ, ਥੋੜ੍ਹਾ ਜਿਹਾ ਸੰਖੇਪ 'ਚ ਦੱਸਣਾ ਚਾਹੁੰਦਾ, ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦਾ। ਪਰ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਹੈ, ਸਾਡੇ ਦੇਸ਼ ਦੀ ਵੰਡ ਹੋਈ ਆ, ਉਹ ਆਪਾਂ ਕਦੇ ਉਸ ਨੂੰ ਇੰਡੀਆ ਦੀ ਵੰਡ ਨਾ ਕਹੀਏ, ਉਹ ਸਾਡੇ ਪੰਜਾਬ ਦੀ ਵੰਡ ਹੋਈ ਆ। ਤੇ ਜੋ ਜਾਨੀ ਨੁਕਸਾਨ ਹੋਇਆ ਉਹ ਤਾਂ ਅੱਡ, ਜੋ ਸਾਡੇ ਗੁਰਧਾਮ ਸੀ, ਸਾਡੀਆਂ ਜ਼ਮੀਨਾਂ ਸੀ, ਉਹ ਅੱਧੀਆਂ ਤੋਂ ਜ਼ਿਆਦਾ ਉੱਥੇ ਹੀ ਰਹਿ ਗਈਆਂ। ਤੇ ਇੰਡੀਅਨ ਆਈਡੈਂਟੀਟੀ ਜਿਹੜੀ ਸੀ ਉਹ ਸਾਡੇ ਉੱਤੇ ਥੋਪਣੀ ਸ਼ੁਰੂ ਕੀਤੀ ਕਿ ਹਿੰਦੀ, ਹਿੰਦੂ, ਹਿੰਦੁਸਤਾਨ, ਕਿ ਜੇ ਤੁਸੀਂ ਇਹ ਬਣੋਗੇ ਤਾਂ ਤੁਹਾਡੀ ਜਾਨ ਸੁਰੱਖਿਅਤ ਹੋਊਗੀ, ਜੇ ਨਹੀਂ ਤਾਂ ਫਿਰ ਤੁਹਾਡੀ ਜਾਨ ਖਤਰੇ 'ਚ ਹੈ। ਸੋ ਉਸ ਟਾਈਮ ਦੇ ਉੱਤੇ ਮੈਂ ਕਹਿ ਸਕਦਾ ਇੱਕ ਨਵੀਂ ਇੱਕ ਚੀਜ਼ ਸ਼ੁਰੂ ਹੋਈ ਹੈ ਸਾਡੇ ਦੇ ਵਿੱਚ ਕਿ ਮਾਈਨੋਰਿਟੀ ਅਸੀਂ ਆਪਣੇ ਆਪ ਨੂੰ ਐਕਸੈਪਟ ਕਰਨਾ ਸ਼ੁਰੂ ਕੀਤਾ। ਅਸੀਂ ਕਦੇ ਮਾਈਨੋਰਿਟੀ, ਭਾਵੇਂ ਆਪਾਂ ਘੱਟ ਗਿਣਤੀ 'ਚ ਹੋਏ ਹਾਂ, ਪਰ ਆਪਾਂ ਫਿਰ ਵੀ ਰਾਜ ਉੱਥੇ ਚਲਾਇਆ ਆਪਣਾ। ਪਰ ਇਹ ਸਾਡੇ ਮਨਾਂ 'ਚ ਬਿਠਾ ਦਿੱਤਾ ਕਿ ਤੁਸੀਂ ਘੱਟ ਗਿਣਤੀ ਹੋ, ਤੇ ਘੱਟ ਗਿਣਤੀ ਹੋਣ ਦੇ ਨਾਂ 'ਤੇ ਕਿ ਤੁਸੀਂ ਰਾਜ ਵੀ ਨਹੀਂ ਕਰ ਸਕਦੇ, ਕਿ ਤੁਸੀਂ ਆਪਣੇ ਜਿਹੜੇ ਹੱਕ ਲੈਣੇ ਆ, ਤੁਹਾਨੂੰ ਜਿਹੜੇ ਹੱਕ ਦਿੱਤੇ ਜਾਣਗੇ ਉਹ ਵੀ ਤੁਸੀਂ ਮਤਲਬ ਮੰਗ ਕੇ ਲਓ। ਸਾਨੂੰ ਮੰਗਤੇ ਇੱਕ ਤਰ੍ਹਾਂ ਦੇ ਬਣਾ ਦਿੱਤਾ। ਤੇ 37 ਸਾਲਾਂ ਬਾਅਦ, ਕਿਉਂਕਿ 1984 ਤੋਂ ਹੁਣ 40 ਤੋਂ ਬਾਅਦ 41 ਸਾਲ ਹੋ ਗਏ ਨੇ, ਪਰ 1947 ਤੋਂ ਬਾਅਦ 37 ਸਾਲ ਮਤਲਬ ਘੱਟ ਟਾਈਮ ਤੁਸੀਂ ਲਾ ਲਓ। 1984 ਹੁੰਦਾ ਆ ਤੇ ਸਟੇਟ ਨੇ ਇਹ ਕਰਕੇ ਦਿਖਾਤਾ ਕਿ ਤੁਹਾਡਾ ਜੈਨੋਸਾਈਡ ਹੋ ਸਕਦਾ। ਤੁਹਾਡੀ ਜਿਹੜੀ ਲੀਡਰਸ਼ਿਪ ਹੈਗੀ ਆ, ਭਾਵੇਂ ਜਥੇਦਾਰ ਜਿਹੜੇ, ਕਿਸੇ ਤੇ ਕੋਈ ਭਰੋਸਾ ਨਹੀਂ ਹੋ ਸਕਦਾ। ਅਟੈਕ ਤੋਂ ਬਾਅਦ ਉਹਨਾਂ ਨੇ ਜਿਹੜੇ ਉਹ ਟੇਪਾਂ ਬਣਾ ਕੇ ਸਾਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਭੇਜੀਆਂ ਨੇ, ਉਹ ਸੀ ਕਿ ਜਥੇਦਾਰ ਖੜਾ ਹੋ ਕੇ ਬੋਲਿਆ ਹੈ ਕਿ ਕੋਠਾ ਸਾਹਿਬ ਸੁਰੱਖਿਅਤ ਆ। ਸਰਾਸਰ ਝੂਠ ਸੀ, ਸਾਨੂੰ ਪਤਾ ਸੀ, ਮਗਰ ਜਥੇਦਾਰ ਤੇ ਵੀ ਕੋਈ ਭਰੋਸਾ ਨਾ ਹੋ ਸਕੇ। ਪਰ ਉਹਨਾਂ ਨੇ ਸਿੱਖ ਆਈਡੈਂਟੀਟੀ ਜਿਹੜੀ ਆ ਉਹਦੇ ਅਰਾਊਂਡ ਫੀਅਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਿੱਖ ਜੇ ਹੋਵੋਗੇ, ਤੁਸੀਂ ਆਜ਼ਾਦੀ ਦੀ ਗੱਲ ਕਰੋਗੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ। ਕੀ ਨੁਕਸਾਨ ਹੋਊਗਾ? ਟੌਰਚਰ ਹੋਊਗਾ, ਹਿਊਮਿਲੀਏਸ਼ਨ ਹੋਊਗੀ, ਪਰਿਵਾਰ ਖਤਮ ਕੀਤੇ ਜਾਣਗੇ। ਤੇ ਇਹ ਜਿਹੜਾ ਡਰ ਆ, ਇਹ ਸਾਡੇ ਮਨਾਂ 'ਚ ਬਿਠਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਸੋ ਓਵਰਆਲ ਇਹ ਜਿਹੜੇ ਬਾਹਰਲੇ ਜਿਹੜੇ ਸਟੇਟਲੈਸ ਲੋਕ ਨੇ ਕੀ ਕਰਨਾ ਚਾਹੁੰਦੇ ਸਾਡੇ ਨਾਲ, ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਜਿਹੜਾ ਮਤਲਬ ਹੈ, ਮੀਨਿੰਗ ਹੈ, ਡੈਫੀਨੇਸ਼ਨ ਜਿਹੜਾ ਆ ਉਹ ਬਦਲੋ। ਭਾਵੇਂ ਉਹ ਸਿੱਖ ਧਰਮ ਦੇ ਜਿਹੜੇ ਬੁਨਿਆਦੀ ਅਸੂਲ ਨੇ ਉਹਦਾ ਡੈਫੀਨੇਸ਼ਨ ਬਦਲੋ, ਲੰਗਰ ਕੀ ਆ ਉਸ ਦਾ ਨਾਮ ਬਦਲੋ, ਖਾਲਸਾ ਰਾਜ ਕੀ ਆ ਉਸ ਨੂੰ ਬਦਲੋ, ਕਿ ਗੁਰੂ ਕੀ ਸੀਗੇ, ਉਹ ਮਤਲਬ ਇੰਡੀਆ, ਹਿੰਦੁਸਤਾਨ ਦੇ ਬਹੁਤ ਵੱਡੇ ਦੇਸ਼ ਭਗਤ ਸੀਗੇ। ਇਹ ਮੀਨਿੰਗ ਬਦਲੋ। ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਆਪਣੀ ਮੀਨਿੰਗ ਆ ਉਹ ਹੌਲੀ ਹੌਲੀ ਖਤਮ ਹੋ ਜਾਵੇ
ਤੇ ਇੱਕ ਨਵੀਂ ਮੀਨਿੰਗ ਆ ਉਹ ਇਹਨਾਂ ਦੇ ਮਨਾਂ 'ਚ ਬੈਠ ਜਾਵੇ। ਦੂਸਰਾ, ਇਹਨਾਂ ਦੇ ਮਨਾਂ 'ਚ ਡਰ ਪਾਓ ਕਿ ਡਰਨ, ਆਪਣੀ ਗੱਲ ਕਰਨ ਤੋਂ ਡਰਨ, ਭਾਵੇਂ ਇਹਨੂੰ ਸੱਚ ਪਤਾ ਵੀ ਹੋਵੇ, ਕੀਮਤ ਐਡੀ ਵੱਡੀ ਰੱਖ ਲਓ, ਕਾਸਟ ਇੰਨਾ ਪਾ ਦਿਓ ਕਿ ਡਰਨ ਕਿ ਆਪਣੀ ਗੱਲ ਨਹੀਂ ਕਰ ਸਕਦੇ। ਤੀਸਰਾ, ਸੈਲਫ ਹੇਟ, ਆਪਣੇ ਆਪ ਨਾਲ ਨਫ਼ਰਤ ਕਰੋ ਕਿ ਇਹ ਸਭ ਕੁਝ ਸਾਡੇ ਕਰਕੇ ਹੋਇਆ, ਅਸੀਂ ਨਕੰਮੇ ਹਾਂ, ਕਿ ਸਾਡੇ ਜਿਹੜੇ ਅਸੂਲ ਨੇ, ਜੇ ਮੈਂ ਸੱਚ ਦੱਸਾਂ ਨਾ, ਸਾਡੇ ਵਰਗਾ ਕੋਈ ਧਰਮ ਨਹੀਂ ਹੈਗਾ। ਸਾਡੇ ਅਸੂਲ ਜਿਹੜੇ ਨੇ, ਜੋ ਅੱਜ ਇਨਸਾਨੀਅਤ ਦੀ ਗੱਲ ਚੱਲ ਰਹੀ ਹੈ ਨਾ, ਹਿਊਮਨ ਰਾਈਟਸ ਦੀ ਗੱਲ ਚੱਲ ਰਹੀ ਹੈ, ਇਹ ਤਾਂ ਸਾਡੇ ਬਹੁਤ ਮਤਲਬ ਧੁਰ ਤੋਂ ਹੀ ਚੱਲ ਰਹੀ ਹੈ। ਪਰ ਸਾਡੇ ਮਨਾਂ 'ਚ ਇਹ ਬਿਠਾਇਆ ਗਿਆ ਕਿ ਤੁਹਾਡਾ ਧਰਮ ਜਿਹੜਾ ਹੈ ਨਾ, ਸਾਰਿਆਂ ਵਰਗਾ ਧਰਮ ਆ, ਸਾਰੇ ਧਰਮ ਇੱਕੋ ਬਰਾਬਰ ਹੁੰਦੇ ਨੇ। ਤੁਸੀਂ ਪ੍ਰਚਾਰ ਵੀ ਨਾ ਕਰੋ ਕਿ ਭਾਈ ਮਰਦਾਨਾ ਜੋ ਕਿ ਸਿੱਖ ਸੀਗੇ, ਕਿ ਉਹ ਮੁਸਲਮਾਨ ਸੀ, ਹੋਰ ਧਰਮਾਂ ਦੇ ਲੋਕਾਂ ਦੀਆਂ ਜਿਹੜੀਆਂ ਬਾਣੀਆਂ ਨੇ, ਗੁਰੂ ਗ੍ਰੰਥ ਸਾਹਿਬ, ਉਹ ਤੁਸੀਂ ਦੇਖੋ ਹੋਰ ਧਰਮਾਂ ਦੇ ਥੋੜ੍ਹਾ ਸੀ, ਉਹ ਗੁਰਮਤ ਦੀ ਉਹ ਗੱਲ ਹੈਗੀ ਆ। ਹਾਂ, ਬੈਕਗਰਾਊਂਡ ਅਲੱਗ ਹੋ ਸਕਦਾ, ਪਰ ਤੁਸੀਂ ਕਹੋ ਕਿ ਮੁਸਲਮਾਨਾਂ ਦੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ, ਇਹ ਬਿਲਕੁਲ ਝੂਠ ਆ। ਔਰ ਇਹ ਸਾਡੇ ਮਨਾਂ 'ਚ ਬਿਠਾਇਆ ਜਾ ਰਿਹਾ ਕਿ ਸਾਡਾ ਕੋਈ ਖਾਸ ਨਹੀਂ ਹੈਗਾ। ਸੋ ਸੈਲਫ ਹੇਟ, ਤੇ ਅਖੀਰਲੀ ਗੱਲ ਸੈਲਫ ਡਾਊਟ, ਕਿ ਤੁਸੀਂ ਕਰ ਨਹੀਂ ਸਕਦੇ, ਤੁਹਾਡੇ 'ਚ ਕੁਛ ਕਰਨ ਦੀ ਸ਼ਕਤੀ ਨਹੀਂ ਹੈਗੀ। ਸੋ ਜਿਸ ਤਰ੍ਹਾਂ ਇਹ ਮਨਾਂ 'ਚ ਇਹ ਚੀਜ਼ ਬੈਠ ਗਈ ਆ, ਹੁਣ ਆਪਾਂ ਕੈਨੇਡਾ ਵੱਲ ਦੇਖੀਏ ਕਿ ਇਹ ਜਿਹੜੀਆਂ 4 ਚੀਜ਼ਾਂ ਨੇ, ਮੈਂ ਵਨ ਸੈਕਿੰਡ ਮੈਂ ਦੱਸ ਦਿੰਦਾ। ਮੀਨਿੰਗ ਨੂੰ ਬਦਲੋ, ਰੀਕ੍ਰੀਏਟ ਉਹਨੂੰ ਕਰੋ। ਜਿਹੜਾ ਡਰ ਤੇ ਖੌਫ ਆ ਉਹ ਮਨਾਂ 'ਚ ਪਾਓ। ਸੈਲਫ ਹੇਟ, ਆਪਣੇ ਆਪ ਨਾਲ ਨਫ਼ਰਤ ਕਰਨਾ ਸ਼ੁਰੂ ਕਰੋ। ਤੇ 4, ਸੈਲਫ ਡਾਊਟ, ਕਿ ਆਪਣੇ ਆਪ, ਆਪਣੀ ਸ਼ਕਤੀ ਦੇ ਉੱਤੇ ਤੁਹਾਨੂੰ ਭਰੋਸਾ ਨਾ ਰਹੇ। ਹੁਣ ਕੈਨੇਡਾ ਵੱਲ ਜਦੋਂ ਆਪਾਂ ਦੇਖਦੇ ਹਾਂ, ਉਹਨਾਂ ਨੇ ਮੀਨਿੰਗ ਜਿਹੜਾ ਹੈ, ਇੰਡੀਆ ਬੈਠੇ ਆ, ਉਹਨਾਂ ਨੇ ਖਾਲਿਸਤਾਨ ਦੀ ਜਿਹੜੀ ਮੀਨਿੰਗ ਆ ਉਹਨਾਂ ਨੇ ਡਿਫਾਈਨ ਕੀਤੀ ਆ। ਖਾਲਿਸਤਾਨ ਸਾਡੇ ਵਾਸਤੇ ਹਲੇਮੀ ਰਾਜ ਦਾ ਜਿਹੜਾ ਕੌਨਸੈਪਟ ਹੁੰਦਾ ਨਾ, ਜਦੋਂ ਆਪਾਂ ਉਸ ਦੀ ਗੱਲ ਕਰਦੇ ਹਾਂ, ਮੈਂ ਕਈ ਵਾਰ ਇਹ ਉਦਾਹਰਨ ਦੇ ਚੁੱਕਾ, ਮੈਂ ਤੁਹਾਡੇ ਨਾਲ ਵੀ ਦੇ ਦਿੰਦਾ। ਮੇਰੇ ਫੋਨ 'ਤੇ ਉਹ ਕਨਵਰਸੇਸ਼ਨ ਆ, ਹੈਦਰਾਬਾਦ ਦਾ ਉਹ ਇੱਕ ਬੰਦਾ ਆ, ਉਹਨੇ ਮੈਨੂੰ ਇਸ ਕਰਕੇ ਕੰਟੈਕਟ ਕੀਤਾ ਕਿ ਇਹਨੂੰ ਗਾਲਾਂ ਕੱਢਾਂਗੇ, ਖਾਲਿਸਤਾਨੀ ਹੈ। ਹੁਣ ਲਗਾਤਾਰ ਮੈਨੂੰ 4 ਡਿਫਰੈਂਟ ਨੰਬਰਾਂ ਤੋਂ ਮੈਨੂੰ ਕੰਟੈਕਟ ਕੀਤਾ ਵਟਸਐਪ 'ਤੇ, ਹਰੇਕ ਵਾਰ ਮੈਂ ਬਲੌਕ ਕਰ ਦਿੰਦਾ ਸੀ। ਅਖੀਰ 'ਚ ਮੈਂ ਤੁਹਾਨੂੰ ਸੱਚ ਦੱਸ ਦਿੰਦਾ, ਉਹਨੇ ਇਹ ਲਿਖਿਆ ਕਿ ਹੁਣ ਤੇਰੇ ਕੋਲ ਕੋਈ ਜਵਾਬ ਨਹੀਂ ਹੈਗਾ, ਕੈਨੇਡਾ ਹੁਣ ਇੰਡੀਆ ਦੇ ਪਿੱਛੇ ਰਹਿ ਗਿਆ ਆ ਡਿਵੈਲਪਮੈਂਟ ਦੇ ਵਿੱਚ। ਮੈਂ ਇੱਕ ਲਾਈਨ ਉਹਨੂੰ ਪਾ ਕੇ ਭੇਜਤੀ, ਫਿਰ ਬਲੌਕ ਫਿਰ ਕਰਤਾ। ਮੈਂ ਕਿਹਾ ਟੂ ਮੱਚ ਗਊ ਮੂਤਰ, ਤੂੰ ਜ਼ਿਆਦਾ ਗਊ ਦਾ ਮੂਤ ਪੀ ਲਿਆ, ਹੁਣ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦਾ। ਉਹਨੇ ਇੱਕ ਨਵੇਂ ਨੰਬਰ ਤੋਂ ਪਾਇਆ ਕਿ ਤੁਹਾਡੇ ਖਾਲਿਸਤਾਨੀਆਂ 'ਚ ਗੱਲ ਕਰਨ ਦਾ ਕੋਈ ਹੈ ਨਹੀਂ, ਕੋਈ ਕਪੈਸਿਟੀ ਨਹੀਂ ਹੈਗੀ, ਤੁਸੀਂ ਗੱਲ ਨਹੀਂ ਕਰ ਸਕਦੇ। ਮੈਂ ਕਿਹਾ ਜੇ ਗੱਲ ਕਰਨੀ ਆ ਨਾ, ਪਹਿਲਾਂ ਤਾਂ ਗਾਲਾਂ ਕੱਢਣੀਆਂ ਬੰਦ ਕਰ, ਤੇ ਲੌਜਿਕਲੀ ਆਪਾਂ ਗੱਲ ਕਰਦੇ ਹਾਂ। ਤੇ ਕਹਿੰਦਾ ਮੈਂ ਗਊ ਮੂਤਰ ਨਹੀਂ ਪੀਣ ਵਾਲਾ, ਮੈਂ ਗਊ ਦਾ ਮਾਂਸ ਵੀ ਖਾ ਲੈਂਦਾ। ਮੈਂ ਕਿਹਾ ਅੱਛਾ। ਮੈਂ ਕਿਹਾ ਯੂਪੀ ਜਾ ਕੇ ਕਹੀਂ ਕੀ ਹਾਲ ਬਣੂ ਤੇਰਾ? ਕਹਿੰਦਾ ਇਹ ਤਾਂ ਮੈਂ ਮੰਨਦਾ, ਬੜਾ ਔਖਾ ਆ। ਕਹਿੰਦਾ ਹੈਦਰਾਬਾਦ ਦਾ ਆ, ਕਹਿੰਦਾ ਵੈਸੇ ਤਾਂ ਸਾਡਾ ਵੀ ਆਪਣਾ ਰਾਜ ਹੁੰਦਾ ਸੀ। ਉਹ ਨਾ ਗੱਲ ਕਰਨੀ ਸ਼ੁਰੂ ਕੀਤੀ, ਜਦੋਂ ਹਲੇਮੀ ਰਾਜ ਦੀ ਗੱਲ ਹੋਈ ਆ ਨਾ, ਕਿ ਅਸੀਂ ਕਿਸੇ ਦਾ ਬੁਰਾ ਨਹੀਂ ਮੰਗਦੇ, ਉਹਦੇ 'ਚ ਖਾਲਸਾ ਰਾਜ ਦੇ ਸਾਰੇ ਬਰਾਬਰਤਾ ਹੋਊਗੀ, ਕਿ ਤੁਸੀਂ ਲੰਗਰ ਜਾ ਕੇ ਦੇਖਦੇ ਹੋ ਕਿ ਕੋਈ ਵੀ ਮਤਲਬ ਛਕ ਸਕਦਾ ਹੈ ਕਿ ਸਾਡਾ ਇਹੋ ਜਿਹਾ ਕੋਈ ਹੈ ਹੀ ਨਹੀਂ, ਕਿ ਮੈਂ ਤੇਰੇ ਨਾਲ ਥੋੜ੍ਹਾ ਨਫ਼ਰਤ ਕਰਦਾ ਹਾਂ, ਭਾਵੇਂ ਤੂੰ ਜਿਹੜਾ ਮਰਜ਼ੀ ਕਮਿਊਨਿਟੀ ਦਾ ਹੋਵੇ। ਉਹ ਬੜਾ ਲੰਬਾ ਕਨਵਰਸੇਸ਼ਨ ਚੱਲਿਆ, ਕਈ ਦਿਨ ਚੱਲਿਆ। ਐਂਡ ਦੇ ਵਿੱਚ ਤੁਹਾਨੂੰ ਪਤਾ ਕੀ ਕਹਿੰਦਾ? ਐਂਡ ਦੇ ਵਿੱਚ ਉਹਨੇ, ਹਾਲੇ ਤੱਕ ਮੈਂ ਫੋਨ 'ਤੇ ਜਿਹਨੇ ਦੇਖਣਾ ਹਾਲੇ ਤੱਕ ਮੈਂ ਦਿਖਾ ਸਕਦਾ, ਉਹਨੇ ਮੈਸੇਜ ਐਂਡ 'ਚ ਪਾਇਆ, ਹੈਦਰਾਬਾਦ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਕਹਿੰਦਾ ਹੁਣ ਤੁਹਾਡੀ ਮਦਦ ਕਿਸ ਤਰ੍ਹਾਂ ਕਰਾਂ? ਮੈਂ ਕਿਹਾ ਜੇ ਮਦਦ ਕਰਨੀ ਹੈ ਨਾ, ਮੇਰੇ ਨਾਲ ਅੱਗੇ ਤੋਂ ਸੰਪਰਕ ਨਾ ਕਰੀ, ਤੇਰੇ ਨਾਲ ਮਤਲਬ ਤੇਰੇ ਨਾਲ ਚੱਕਰ ਪੈ ਜਾਣਾ ਹੈ। ਸੋ ਜੇ ਆਮ ਬੰਦੇ ਤੱਕ ਖਾਲਿਸਤਾਨ ਦੀ ਗੱਲ ਕਰਾਂਗੇ ਨਾ, ਆਪਣੀ ਡੈਫੀਨੇਸ਼ਨ ਦੇਵਾਂਗੇ, ਤਾਂ ਉਹ ਸਹਿਮਤ ਹੋਊਗਾ, ਕਿਉਂਕਿ ਇੰਡੀਆ ਵਰਗਾ ਰਾਜ ਕੋਈ ਵੀ ਨਹੀਂ ਚਾਹੁੰਦਾ। ਪਰ ਉਹਨਾਂ ਨੇ ਡਿਫਾਈਨ ਕੀਤਾ ਐਕਸਟ੍ਰੀਮਿਜ਼ਮ ਆ, ਟੈਰਰਿਜ਼ਮ ਆ, ਤੇ ਇਸ ਨੂੰ ਕੁਐਸਚਨ ਕਰਨਾ ਇਹ ਬੜਾ ਮਹਿੰਗਾ ਪੈਂਦਾ ਹੈ। ਕਿ ਸਾਡੇ ਜਿਹੜੇ ਨੌਜਵਾਨ ਨੇ, ਅੱਜ ਵੀ ਮੈਨੂੰ ਪਤਾ ਲੱਗਿਆ, ਸਿਕਿਉਰਿਟੀ ਕਲੀਅਰੈਂਸ ਜੇ ਲੈਣੀ ਹੋਵੇ ਨਾ ਸਰਕਾਰ ਵਾਸਤੇ, ਤੁਸੀਂ ਸਰਕਾਰੀ ਨੌਕਰੀ ਕਰਨੀ ਹੈ, ਇੱਥੇ ਪ੍ਰੋਬਲਮਾਂ ਆ ਰਹੀਆਂ ਨੇ। ਪ੍ਰੋਬਲਮ ਹੈ ਇਸ ਤਰ੍ਹਾਂ ਕਿ ਤੁਹਾਡੀ ਸਿਕਿਉਰਿਟੀ ਕਲੀਅਰੈਂਸ ਨਹੀਂ ਹੋ ਰਹੀ। ਕਿ ਜੇ ਖਾਲਿਸਤਾਨ ਦੀ ਕਿਸੇ ਨੇ ਗੱਲ ਕੀਤੀ, ਖਾਲਿਸਤਾਨ ਨਾਲ ਗੱਲ ਕਰਨ ਤੋਂ ਮਤਲਬ ਬੜੀ ਦੂਰ ਦੀ ਗੱਲ, ਜੇ ਤੁਹਾਡੇ ਘਰ ਕੋਈ ਖਾਲਿਸਤਾਨੀ ਆਇਤ ਨਾਲ ਤੁਸੀਂ ਫੋਟੋ ਕੋਈ ਖਿੱਚ ਲਈ ਕਿਸੇ ਨਾਲ ਖਾਲਿਸਤਾਨੀ ਨਾਲ, ਉਹਨੂੰ ਵੀ ਪ੍ਰੋਬਲਮ ਆ ਰਹੀ ਹੈ। ਕਿ ਕੀਮਤ ਐਡੀ ਪਾ ਦਿਓ, ਕਾਸਟ ਇੰਨਾ ਪਾ ਦਿਓ ਕਿ ਲੋਕੀ ਡਰਨ ਕਿ ਖਾਲਿਸਤਾਨ ਦੀ ਗੱਲ ਨਹੀਂ ਸੀ ਕਰਨੀ, ਇੰਡੀਆ ਡਿਫਾਈਨ ਕਰੇ। ਸੋ ਸਾਡੀ ਇੱਥੇ ਗਿਣਤੀ ਜਿਹੜੀ ਆ 1 ਮਿਲੀਅਨ ਤੋਂ ਜ਼ਿਆਦਾ ਆ। 40 ਇਹੋ ਜਿਹੀਆਂ ਰਾਈਡਿੰਗਾਂ ਨੇ ਕੈਨੇਡਾ ਦੇ ਵਿੱਚ, ਜਿੱਥੇ ਅਸੀਂ ਡਿਸਾਈਡ ਕਰਦੇ ਹਾਂ MP ਕੌਣ ਬਣੂਗਾ। ਜਦੋਂ ਆਪਾਂ ਗਿਣਤੀ ਦੀ ਗੱਲ ਕਰਦੇ ਹਾਂ ਤਾਂ BC ਦੇ ਵਿੱਚ ਅਸੀਂ ਦੂਸਰੇ ਨੰਬਰ 'ਤੇ ਹਾਂ, ਮੈਨੀਟੋਬਾ ਦੇ ਵਿੱਚ ਅਸੀਂ ਦੂਸਰੇ ਨੰਬਰ 'ਤੇ ਹਾਂ, ਯੂਕਾਨ ਅਸੀਂ ਦੂਸਰੇ ਨੰਬਰ 'ਤੇ ਹਾਂ। ਅਸੀਂ ਬਿਜ਼ਨਸ ਦੇ ਵਿੱਚ, ਪੋਲੀਟਿਕਸ ਦੇ ਵਿੱਚ 19 ਸਾਡੇ MP ਬੈਠੇ ਆ। ਇਹ ਸਭ ਕੁਝ ਜੋ ਮੈਂ ਡਿਸਕ੍ਰਾਈਬ ਕਰ ਰਿਹਾ ਕੈਨੇਡਾ ਜੋ ਹੋਇਆ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੂਆਂ ਦੀ ਗਿਣਤੀ ਇੰਨੀ ਥੋੜ੍ਹਾ ਹੈ?
1/3 ਆ ਉਹ ਸਾਡੇ ਤੋਂ। ਉਹ ਇਸ ਕਰਕੇ ਹੋ ਰਿਹਾ ਆ ਕਿਉਂਕਿ ਜੋ ਮੈਂ 4 ਫੈਕਟਰ ਦਿੱਤੇ ਨੇ ਉਹ ਸਾਡੇ ਮਨਾਂ 'ਚ ਬੈਠ ਚੁੱਕੇ ਨੇ। ਅਸੀਂ ਆਪਣੇ ਆਪ ਦੀ ਸ਼ਕਤੀ ਤੋਂ ਜਾਣੂ ਨਹੀਂ ਹੈਗੇ, ਅਸੀਂ ਡਰਨਾ ਸ਼ੁਰੂ ਕਰ ਗਏ ਹਾਂ। ਸਭ ਤੋਂ ਪਹਿਲਾਂ ਕਿ ਮਾਡਲ ਮਾਈਨੋਰਿਟੀ, ਕਿ ਮੈਂ ਆਪਣੇ ਆਪ ਨੂੰ ਇਸਟੈਬਲਿਸ਼ ਕਰਾਂ ਕਿ ਅਸੀਂ ਚੰਗੇ ਹਾਂ, ਕਿ ਆਟੋਮੈਟਿਕਲੀ ਸਾਨੂੰ ਕੋਈ ਅਸੂਮ ਨਹੀਂ ਕਰਦਾ ਅਸੀਂ ਚੰਗੇ ਹਾਂ, ਕਿ ਮੈਨੂੰ ਦਿਖਾਉਣਾ ਪਊ ਕਿ ਮੈਂ ਪੀਸਫੁਲ ਹਾਂ, ਕਿ ਮੈਂ ਯੂਸਫੁਲ ਸਿਟੀਜ਼ਨ ਹਾਂ। ਉਹ ਆਪਣੀ ਆਈਡੈਂਟੀਟੀ ਤੋਂ ਡਰਨਾ। ਹੁਣ ਜਿਹੜੇ ਪੋਲੀਟੀਸ਼ੀਅਨ ਬਣੇ ਨੇ ਉਹ ਇਸ ਕਰਕੇ ਸਾਡੀ ਕਮਿਊਨਿਟੀ ਵਾਸਤੇ ਕੁਝ ਕਰਨ ਤੋਂ ਡਰਦੇ ਨੇ, ਸਾਡੀ ਕਰਨ ਤੋਂ ਡਰਦੇ ਨੇ ਕਿ ਜੇ ਅਸੀਂ ਗੱਲ ਕੀਤੀ ਤਾਂ ਲੋਕੀ ਕਹਿਣਗੇ ਸਿੱਖ ਆ, ਸਿੱਖ ਪੋਲੀਟੀਸ਼ੀਅਨ ਹੈ। ਇੱਕ ਮੈਂ ਕਹਿੰਦਾ ਮੈਂ ਤਾਂ ਕੈਨੇਡੀਅਨ ਪੋਲੀਟੀਸ਼ੀਅਨ ਬਣਨਾ ਚਾਹੁੰਦਾ ਹਾਂ। ਮੈਂ ਆਪਣੇ ਬਲਬੂਤੇ ਤੇ ਆਪ ਆਪਣੀ ਮਿਹਨਤ ਕਰਕੇ ਆਪਣੇ ਹੁਨਰ ਕਰਕੇ ਮੈਂ ਇੱਥੇ ਪਹੁੰਚਿਆ। ਮੈਂ ਸਿੱਖ ਪੋਲੀਟੀਸ਼ੀਅਨ ਥੋੜ੍ਹਾ ਬਣਨਾ ਚਾਹੁੰਦਾ। ਬਾਕੀ ਕਮਿਊਨਿਟੀਆਂ ਦੇਖ ਲਓ, ਕ੍ਰਿਸਚੀਆ ਫਰੀਲੈਂਡ ਡਿਪਟੀ ਪ੍ਰਾਈਮ ਮਿਨਿਸਟਰ ਹੋ ਕੇ ਉਹਨੇ ਯੂਕਰੇਨ ਵਾਸਤੇ ਜੋ ਕੀਤਾ, ਉਹ ਜਿੰਨੀ ਕੰਟਰੀਬਿਊਸ਼ਨ ਕੈਨੇਡਾ ਨੇ ਕੀਤੀ ਹੈ ਉਹਦੇ ਕਰਕੇ ਕਿਸੇ ਹੋਰ ਕੰਟਰੀ ਨੇ ਨਹੀਂ ਕੀਤੀ। ਗੈਰੀ ਆਨੰਦ ਸਾਗਰੀ ਆ, ਉਹ ਤਾਮਿਲ ਆ, ਉਹਨੇ ਉੱਥੇ ਬੈਠ ਕੇ ਤਾਮਿਲ ਜੈਨੋਸਾਈਡ ਵੀ ਰੈਕਗਨਾਈਜ਼ ਕਰਾਤਾ। ਇਕੱਲਾ ਬੰਦਾ ਤਾਮਿਲ ਉੱਥੇ ਐਡਾ ਵੱਡਾ ਉਹਨਾਂ ਨੇ ਕਮਿਊਨਿਟੀ ਸੈਂਟਰ ਬਣਾਤਾ ਫੈਡਰਲ ਫੰਡਸ ਦੇ ਨਾਲ। ਉਹ ਤਾਂ ਕਦੇ ਡਰਿਆ ਨਹੀਂ ਹੈਗਾ। ਪਰ ਸਾਡੇ ਡਰਦੇ ਨੇ ਕਿ ਸਾਨੂੰ ਕੋਈ ਸਿੱਖ ਨਾ ਸਮਝ ਲਵੇ। ਅਤੇ ਇੰਡੀਆ ਇਹ ਉਹਨਾਂ ਨੂੰ ਖੌਫ ਉਹਨਾਂ ਦੇ ਮਨਾਂ 'ਚ ਪਾਉਂਦੀ ਹੈ ਡਾਇਰੈਕਟਲੀ ਕਿ ਤੁਸੀਂ ਗੱਲ ਕਰੋਗੇ ਨਾ ਤੁਹਾਨੂੰ ਖਾਲਿਸਤਾਨੀ ਅਸੀਂ ਬਣਾਵਾਂਗੇ, ਅਸੀਂ ਤੁਹਾਨੂੰ ਖਾਲਿਸਤਾਨੀ ਦਿਖਾ ਕੇ ਮੇਨ ਵੋਟਰਾਂ ਦੇ ਵਿੱਚ ਬਦਨਾਮ ਕਰਾਵਾਂਗੇ। ਸੋ ਸਭ ਤੋਂ ਪਹਿਲੀ ਇਹੀ ਗੱਲ ਆ ਕਿ ਅਸੀਂ ਮਾਡਲ ਮਾਈਨੋਰਿਟੀ ਬਣਾਉਣਾ ਚਾਹੁੰਦੇ ਹਾਂ। ਅਸੀਂ ਪ੍ਰੂਵ ਕਰਨਾ ਚਾਹੁੰਦੇ ਕਿ ਮੈਂ ਗੁੱਡ ਹਾਂ, ਮੈਂ ਪੀਸਫੁਲ ਹਾਂ। ਇਹ ਆਪਾਂ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਵੀ ਮੁੱਦਾ ਦੇਖਦੇ ਹਾਂ ਨਾ, ਆਪਾਂ ਦੇਖਦੇ ਹਾਂ ਕਿ ਜਿਹੜੇ ਇੱਥੇ ਪਹਿਲਾਂ ਆਏ ਨੇ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਅੱਡ ਹਾਂ। ਇਹ ਜਿਹੜੇ ਨਵੇਂ ਆਏ ਨੇ ਨਾ, ਇਹ ਇਹਨਾਂ ਦੀਆਂ ਆਦਤਾਂ ਠੀਕ ਨਹੀਂ ਹੈਗੀਆਂ, ਅਸੀਂ ਵੀ ਇਹਨਾਂ ਨੂੰ ਲਾਈਕ ਨਹੀਂ ਕਰਦੇ। ਉਹ ਇਹ ਸੋਚੀ ਬੈਠੇ ਨੇ, ਉਹ ਜਿਹੜਾ ਡਰ ਮੰਨਣਾ ਚਾਹਨਾ ਕਿ ਜੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਸਮਝ ਲਿਆ, ਉਹ ਸੋਚਣਗੇ ਕਿ ਇਹ ਸਾਰੇ ਇੱਕੋ ਜਿਹੇ ਨੇ, ਅਸੀਂ ਸਾਰੇ ਮਾੜੇ ਹਾਂ, ਕਿ ਅਸੀਂ ਦਿਖਾਈਏ ਕਿ ਨਹੀਂ ਅਸੀਂ ਵੀ ਇਹਨਾਂ ਦੇ ਉਲਟੀ ਹਾਂ। ਉਹ ਇਹ ਨਹੀਂ ਸਮਝਦੇ ਕਿ ਜਿਹੜਾ ਰੇਸਿਸਟ ਬੰਦਾ ਹੈ, ਭਾਵੇਂ ਤੁਸੀਂ 5 ਸਾਲ ਆਓ, 50 ਸਾਲ ਆਓ ਪਹਿਲਾਂ, ਜਾਂ 5 ਦਿਨ, ਤੁਹਾਡੇ ਵਾਸਤੇ ਇੱਕੋ ਜਿਹਾ ਹੀ ਆ। ਦਸਤਾਰ ਸਿਰ 'ਤੇ ਹੋਵੇ, ਮੂੰਹ ਤੁਹਾਡਾ ਡਿਫਰੈਂਟ ਕਲਰ ਦਾ ਹੋਵੇ, ਉਹਨਾਂ ਵਾਸਤੇ ਕੋਈ ਫਰਕ ਨਹੀਂ ਤੁਸੀਂ ਕਦੋਂ ਇੱਥੇ ਆਏ। ਅਤੇ ਜਿਹੜੇ ਸਾਡੇ ਪੋਲੀਟੀਸ਼ੀਅਨ ਇੱਥੇ ਬਣ ਵੀ ਜਾਂਦੇ ਨੇ, ਉਹ ਜਿਹੜੀ ਕਲੋਨੀਅਲ ਮਾਈਂਡ ਸੈਟ ਆ ਨਾ, ਉਹ ਇਹ ਹੁੰਦੀ ਆ ਕਿ ਉਹ ਜਿਹੜੀ ਗੁਲਾਮ ਕੌਮ ਹੁੰਦੀ ਆ, ਉਹਨਾਂ ਵਿੱਚੋਂ ਲੋਕੀ ਚੁਣ ਲਓ, ਉਹਨਾਂ ਨੂੰ ਲੰਬੜਦਾਰ ਬਣਾ ਲਓ, ਉਹਨੂੰ ਸਰਪੰਚ ਬਣਾ ਲਓ। ਅਤੇ ਜਦੋਂ ਸਰਕਾਰ ਨੇ ਕੋਈ ਕਮਿਊਨਿਟੀ ਬਾਰੇ ਕੁਛ ਪੁੱਛਣਾ ਹੋਵੇ ਨਾ, ਉਹ ਕਮਿਊਨਿਟੀ ਕੋਲ ਨਹੀਂ ਆਉਂਦੇ, ਉਹ ਇਹਨਾਂ ਕੋਲ ਆ ਕੇ ਪੁੱਛਦੇ ਆ ਕਿ ਹਾਂ ਦੱਸ ਤੇਰੀ ਕੌਮ ਇਸ ਬਾਰੇ ਕੀ ਕਹਿੰਦੀ ਹੈ। ਅਤੇ ਉਹ ਹਾਂਜੀ ਹਾਂਜੀ ਕਰਕੇ ਉਹ ਸਾਰ ਲੈਂਦੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ, ਆਮ ਮੈਂ ਖੁੱਲ੍ਹ ਕੇ ਨਹੀਂ ਮੈਂ ਦੱਸਦਾ। ਇੱਥੇ ਕਈ ਸਾਲ ਪਹਿਲਾਂ ਹੈਲਮਟ ਦਾ ਜਿਹੜਾ ਮੁੱਦਾ ਆ ਨਾ, ਉਹ ਫੈਡਰਲ ਲੈਵਲ 'ਤੇ ਸੋਲਵ ਹੋ ਜਾਣਾ ਸੀ। ਉਹ ਫੈਡਰਲ ਸਰਕਾਰ ਮੰਨ ਚੁੱਕੀ ਸੀ ਕਿ ਇਸ ਨੂੰ ਸੋਲਵ ਕਰ ਲਾਂਗੇ। ਜਦੋਂ ਉਹ ਇੱਕ, ਮੈਂ ਕਹਿੰਦਾ ਨਹੀਂ ਕੌਣ ਆ, ਉਹ ਸਿੱਖ ਫੈਮਿਲੀ ਕੋਲ ਗਏ, ਜਿਹੜੇ ਪੋਲੀਟੀਕਲ ਫੈਮਿਲੀ ਸੀ, ਉਸ ਬੰਦੇ ਨੇ ਕਹਿ ਦਿੱਤਾ, ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ, ਇਹ ਤਾਂ ਜੀ ਸਾਡੀ ਕੌਮ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਹੈਗਾ ਹਾਰਡ ਹੈਟ ਦਾ, ਤੁਸੀਂ ਐਵੇਂ ਪੰਗਾ ਕਾਹਤੇ ਲੈਂਦੇ ਹੋ। ਉਹ ਉੱਥੇ ਹੀ ਠੰਡੇ ਬਸਤੇ 'ਚ ਪੈ ਗਿਆ। ਅੱਜ ਤੱਕ ਉਹ ਮੁੱਦਾ ਜਿਹੜਾ ਸੋਲਵ ਨਹੀਂ ਹੋਇਆ, ਕਿਉਂਕਿ ਆਪਣੇ ਹੀ ਕਹਿੰਦੇ ਕਿ ਕੋਈ ਗੱਲ ਨਹੀਂ ਜੀ। ਉਹ ਹਾਂਜੀ ਹਾਂਜੀ ਕਰਨਾ ਚਾਹੁੰਦੇ ਨੇ, ਉਹਨੂੰ ਖੁਸ਼ ਕਰਨਾ ਚਾਹੁੰਦੇ ਨੇ ਸਰਕਾਰ ਨੂੰ, ਅਤੇ ਅਸਲ ਜਿਹੜੀ ਆਵਾਜ਼ ਆ ਜਿਹੜੀ ਪੰਥ ਦੀ, ਜਿਹੜੀ ਕਮਿਊਨਿਟੀ ਦੀ, ਉਹ ਉੱਥੇ ਤੱਕ ਪਹੁੰਚਣ ਹੀ ਨਹੀਂ ਦਿੰਦੇ। ਦੂਸਰੀ ਗੱਲ ਮੈਂ ਕਰਨਾ ਚਾਹੁੰਦਾ ਕਿ ਬਾਹਰਲੀ ਸਪੋਰਟ ਲੱਭਣੀ। ਮੈਂ ਹੁਣ ਸੰਖੇਪ ਹੀ ਮੈਂ ਸਮਾਪਤੀ ਕਰੂੰਗਾ ਕਿ ਆਪਣੇ ਆਪ ਦੇ ਉੱਤੇ, ਗੁਰੂ ਦੇ ਉੱਤੇ ਭਰੋਸਾ ਹੋਣ ਦੀ ਬਜਾਏ ਅਸੀਂ ਇਹ ਸੋਚਦੇ ਹਾਂ ਕਿ ਸਰਕਾਰ ਸਾਡੇ ਵਾਸਤੇ ਕੁਛ ਕਰੂ, ਕਿ ਜਿਹੜੀਆਂ ਪਾਰਟੀਆਂ ਨੇ ਉਹ ਸਾਡੇ ਵਾਸਤੇ ਕੁਛ ਕਰਨਗੀਆਂ। ਹੁਣ ਲਿਬਰਲ ਪਾਰਟੀ ਲੈ ਲਓ, 30% ਫੰਡਿੰਗ ਉਸ ਪਾਰਟੀ ਦੀ ਪੰਜਾਬੀਆਂ ਤੋਂ ਆਉਂਦੀ ਹੈ। ਅਸੀਂ ਇਹ ਗੱਲ ਕੱਢ ਕੇ ਦੇਖੀ ਹੈ ਕਿ 30% ਫੰਡਿੰਗ ਫੈਡਰਲ ਪਾਰਟੀ ਦੀ ਪੰਜਾਬੀਆਂ ਤੋਂ ਆਉਂਦੀ ਹੈ। ਉਹਨਾਂ ਨੂੰ ਤਾਂ ਡਰ ਹੋਣਾ ਚਾਹੀਦਾ ਕਿ ਜੇ ਫੰਡਿੰਗ ਖਤਮ ਹੋਊਗੀ ਤਾਂ ਸਾਡਾ ਕੀ ਬਣੂਗਾ ਪਾਰਟੀ ਦਾ। ਉਹਨਾਂ ਨੂੰ ਪਤਾ ਹੈ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਨਾ, ਇਹ ਤਾਂ ਭੁੱਲ ਜਾਂਦੇ ਨੇ, ਕੋਈ ਗੱਲ ਹੀ ਨਹੀਂ ਹੈਗੀ। ਪਰ ਅਸੀਂ ਆਸਰਾ ਲੱਭਦੇ। MP ਸਾਡੇ ਗੁਰਦੁਆਰੇ ਆ ਜਾਵੇ, ਸਾਡੇ ਫੰਕਸ਼ਨ ਫੋਟੋ ਖਿੱਚ ਕੇ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਦੇਖੋ ਜੀ ਤਕੜਾ ਬੰਦਾ ਮੇਰੇ ਨਾਲ ਖੜਾ ਹੈ। ਜਿਹੜਾ MP ਇੱਥੇ ਕੋਈ ਨਹੀਂ ਪੁੱਛਦਾ ਨਾ, ਉਹ ਇੰਡੀਆ ਚਲੇ ਜੇ, ਉਹਦੇ ਆਲੇ ਦੁਆਲੇ ਐਦਾਂ ਉੱਥੇ ਸਿਕਿਉਰਿਟੀ ਘੁੰਮਦੀ ਹੈ, ਲੋਕ ਘੁੰਮਦੇ ਆ, ਉੱਥੇ ਜਾ ਕੇ ਸਗੋਂ ਉਹਦੀ ਜ਼ਿਆਦਾ ਉਹਦੀ ਆਓ ਭਗਤ ਹੁੰਦੀ ਹੈ। ਇੱਥੇ ਕੋਈ ਵੈਲਿਊ ਨਹੀਂ ਹੁੰਦੀ। ਅਤੇ ਬਾਹਰਲੇ ਜਿਹੜੇ ਆਸਰੇ, ਭਾਵੇਂ ਕੋਈ ਪਾਰਟੀ ਹੋਵੇ, ਭਾਵੇਂ ਕੋਈ ਸਰਕਾਰ ਹੋਵੇ, ਉਹਦਾ ਆਸਰਾ ਰੱਖਣਾ ਕਿ ਇਹ ਸਾਡਾ ਕੰਮ ਸਵਾਰਨਗੇ। ਇਹ ਐਦਾਂ ਨਹੀਂ ਹੈਗਾ। ਸਾਡੇ ਤੋਂ ਪਹਿਲਾਂ ਹੀ ਤਾਂ ਇਹ ਆ ਕਿ ਗੁਰੂ ਦੇ ਉੱਤੇ ਸਾਡਾ ਭਰੋਸਾ ਆ, ਅਤੇ ਗੁਰੂ ਅੱਜ ਦੇਵੇ, ਭਾਵੇਂ 10 ਸਾਲ ਨੂੰ, ਭਾਵੇਂ 100 ਸਾਲ ਨੂੰ ਦੇਵੇ,
ਉਹਨੇ ਇਕਰਾਰ ਕੀਤਾ ਕਿ ਰਾਜ ਕਰੇਗਾ ਖਾਲਸਾ, ਨੂੰ ਇਹ ਭਰੋਸਾ ਹੁੰਦਾ ਸੀ ਕਿ ਅਸੀਂ ਆਪਣੇ ਤੇ ਚੱਲਣਾ ਹੈ, ਗੁਰਮਤਿ ਤੇ ਚੱਲਣਾ, ਗੁਰੂ ਜਦੋਂ ਦਊਗਾ ਉਹ ਦਊਗਾ। ਪਰ ਇਹ ਚੀਜ਼ ਸਾਡੇ 'ਚ ਹੁਣ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਆਪਣੀ ਅਥਾਰਟੀ ਜਿਹੜੀ ਆ ਉਹ ਅਸੀਂ ਅਸਰਟ ਨਹੀਂ ਕਰਦੇ। ਜਿਸ ਤਰ੍ਹਾਂ ਮੈਂ ਕਿਹਾ 1 ਮਿਲੀਅਨ ਸਾਡੀ ਪੋਪੂਲੇਸ਼ਨ ਹੋਵੇ, ਇੰਨੇ ਗੁਰਦੁਆਰੇ ਹੋਣ, 40 ਰਾਈਡਿੰਗਾਂ ਹੋਣ, ਅਸੀਂ ਸਰਕਾਰ ਬਦਲ ਸਕਦੇ, ਅਸੀਂ ਸਰਕਾਰ ਬਣਾ ਵੀ ਸਕਦੇ ਹਾਂ, ਡੇਗ ਵੀ ਸਕਦੇ ਹਾਂ, ਪਰ ਸਾਡੇ 'ਚ ਉਹ ਚੀਜ਼ ਹੀ ਨਹੀਂ ਹੈਗੀ। ਆਪਣੀ ਗੱਲ ਅਸੀਂ ਕਰਨ ਤੋਂ ਡਰਦੇ ਹਾਂ। ਇਹ ਨਹੀਂ ਕਿ ਆਪਾਂ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਨੂੰ ਭੁੱਲ ਗਏ ਹਾਂ, ਇਹ ਨਹੀਂ ਕਿ ਅਸੀਂ ਕੇਅਰ ਨਹੀਂ ਕਰਦੇ ਕਿ ਬਿਸ਼ਨੋਈ ਗੈਂਗ ਇੱਥੇ ਇੰਨੀ ਲੋਕ ਮਾਰ ਰਹੇ, ਐਕਸਟੋਰਸ਼ਨਾਂ ਚੱਲ ਰਹੀਆਂ, ਸਾਨੂੰ ਪਤਾ ਆ, ਪਰ ਆਪਾਂ ਡਰਦੇ ਹਾਂ ਕਿ ਆਪਾਂ ਜੇ ਗੱਲ ਕੀਤੀ ਸਾਡਾ ਕੋਈ ਨੁਕਸਾਨ ਨਾ ਹੋ ਜਾਵੇ। ਤੇ ਇਹ ਡਰ ਨੇ ਸਾਡਾ ਉੱਦਾਂ ਹੀ ਬਹੁਤ ਨੁਕਸਾਨ ਕਰਤਾ ਹੈ। ਸੋ ਕੈਨੇਡਾ ਐਜ਼ ਅ ਸਰਕਾਰ ਉਹਦੇ ਵਾਸਤੇ ਸੌਖਾ ਹੀ ਬਹੁਤ ਆ, ਕਿਉਂਕਿ ਇਮੇਜ ਤਾਂ ਇਹ ਬਣੀ ਆ ਨਾ ਕਿ ਇੰਡੀਆ ਇਜ਼ ਦ ਵਰਲਡਸ ਲਾਰਜੈਸਟ ਡੈਮੋਕ੍ਰੇਸੀ। ਉਹਨਾਂ ਨੇ ਇਮੇਜ ਇਹ ਬਣਾਈ ਹੋਈ ਹੈ ਤੇ ਨੈਰੇਟਿਵ ਉਹਨਾਂ ਨੇ ਇਹੀ ਚਲਾਇਆ ਹੋਇਆ ਕਿ ਵੀ ਆਰ ਦ ਕੰਟਰੀ ਬਾਪੂ ਗਾਂਧੀ। ਤੇ ਉਹਨਾਂ ਕੋਲ ਇਹ ਕਾਰਡ ਆ ਕਿ ਅਸੀਂ ਇਕੋਨਮੀ, ਇਹ ਬਹੁਤ ਚਿਰ ਤੋਂ ਇਹ ਚਲਾ ਰਹੇ ਨੇ ਕਿ ਇਕੋਨਮੀ ਜਿਹੜੀ ਆ, ਜੇ ਤੁਸੀਂ ਕੈਨੇਡਾ ਦੀ ਵਧਾਣੀ ਆ ਨਾ, ਸਾਡੇ ਕੋਲ ਲੋਕ ਬਹੁਤ ਨੇ, ਇਕੋਨਮੀ ਤੁਹਾਡੀ ਵਧੂ ਬਹੁਤ ਜ਼ਿਆਦਾ, ਪਰ ਪ੍ਰੋਬਲਮ ਸਿੱਖਾਂ ਦੀ ਆ ਕਿ ਸਿੱਖਾਂ ਬਾਰੇ ਕੁਝ ਕਰ ਲਓ ਤੇ ਇਕੋਨਮੀ ਜਿਹੜੀ ਆ ਉਹ ਅਸੀਂ ਵਧਾਵਾਂਗੇ। ਜਿਹੜੇ ਐਕਚੁਅਲ ਐਨਲਿਸਟ ਨਾ, ਉਹਨਾਂ ਨੂੰ ਪਤਾ ਆ ਕਿ ਇੰਡੀਆ ਕੋਲ, ਚਾਈਨਾ ਕੋਲ ਤਾਂ ਬਹੁਤ ਡੈਕੇਡਸ ਲੰਬਾ ਪਲਾਨ ਹੁੰਦਾ ਹੈ ਨਾ, ਇੰਡੀਆ ਕੋਲ 5 ਸਾਲ ਤੋਂ ਵੱਧ ਕੋਈ ਪਲਾਨ ਨਹੀਂ ਹੈਗਾ। 5 ਸਾਲਾਂ ਬਾਅਦ ਇਹਨਾਂ ਨੂੰ ਇਹ ਪੈ ਜਾਂਦੀ ਹੈ ਕਿ ਸਰਕਾਰ ਸਾਡੀ ਬਣੂ ਜਾਂ ਲੋਕਾਂ ਦੀ ਕਿਹਦੀ ਬਣਨੀ ਹੈ, ਕਿ ਉਹ ਪੈਸੇ ਫਿਰ ਉੱਥੇ ਹੀ ਮਤਲਬ ਖਰਚਣਾ ਸ਼ੁਰੂ ਕਰਨੇ ਕਿ ਸਾਡੀ ਅਗਲੀ ਵਾਰ ਸਰਕਾਰ ਬਣ ਜਾਵੇ, ਪਾਲਿਸੀ ਉੱਥੇ ਮਤਲਬ ਗੋਲੀ ਮਾਰੋ। ਇਹ ਇੱਥੇ ਸਮਝਦੇ ਨਹੀਂ ਹੈਗੇ। ਸੋ ਉਹ ਇਕੋਨਮੀ ਦਾ ਝਾਂਸਾ ਦੇ ਕੇ ਕੈਨੇਡੀਅਨ ਸਰਕਾਰ ਨੂੰ ਆਪਣੇ ਵਰਗਲਾ ਲੈਂਦੀ ਆ ਤੇ ਕੈਨੇਡੀਅਨ ਸਰਕਾਰ ਕਹਿੰਦੀ ਇੱਕ ਪਾਸੇ ਇਹ ਇੰਡੀਆ ਆ ਜਿਹੜੀ ਕੋਈ ਗੱਲ ਨਹੀਂ ਛੱਡਦਾ। ਏਅਰ ਇੰਡੀਆ 40 ਸਾਲ ਪਹਿਲਾਂ ਹੋਇਆ, ਸਾਰੇ ਕੱਲਾ ਮੈਂ ਤੁਹਾਨੂੰ ਪੁੱਛ ਲੈਣਾ ਕਿ ਬਹੁਤ ਮਾੜਾ ਹੋਇਆ, ਸਾਰੇ ਮੰਨਦੇ ਆ। 331 ਬੰਦੇ ਮਾਰੇ ਗਏ, ਹਾਲੇ ਤੱਕ ਜਿਨ੍ਹਾਂ ਨੇ ਕੀਤਾ ਉਹ ਫੜੇ ਨਹੀਂ ਗਏ, ਚਲੋ ਅੱਡ ਮਸਲਾ। 331 ਬੰਦੇ ਇਜ਼ਰਾਈਲ ਪੈਲਸਟਾਈਨ ਦੇ ਵਿੱਚ ਹਰ ਰੋਜ਼ ਬੰਦੇ ਮਾਰ ਦਿੰਦਾ ਆ। ਅਸੀਂ ਫਿਰ ਵੀ ਮਾੜੇ, ਉਹ ਫਿਰ ਵੀ ਚੰਗੇ। ਬਟ ਗੱਲ ਤਾਂ ਇਹ ਆ ਕਿ ਕੈਨੇਡੀਅਨ ਸਰਕਾਰ ਇਹ ਮੰਨ ਚੁੱਕੀ ਆ ਕਿ ਇੰਡੀਅਨ ਨੈਰੇਟਿਵ ਨੂੰ ਆਪਾਂ ਐਕਸੈਪਟ ਕਰ ਲੈਂਦੇ ਆ ਤੇ ਜੇ ਉਹ ਚੀਜ਼ ਜਿਹੜੀ ਹੈਗੀ ਉਹ ਨਹੀਂ ਛੱਡਦੇ ਤਾਂ ਉਹਨਾਂ ਦੀ ਗੱਲ ਮੰਨਣੀ ਪਊਗੀ, ਉਹ ਕੋਈ ਇੱਥੇ ਖਲਾਰਾ ਨਾ ਪਾ ਦੇਣ। ਤੇ ਕੈਨੇਡੀਅਨ ਸਿੱਖ ਜਿਹੜੇ ਨੇ, ਇਹਨਾਂ ਦੀ ਗੱਲ ਨਾ ਵੀ ਮੰਨੀਏ ਤਾਂ ਕੀ ਹੋ ਜਾਊਗਾ? ਪਿੱਟ ਸਿਆਪਾ ਥੋੜ੍ਹਾ ਬਹੁਤਾ ਕਰ ਲੈਣਗੇ, ਅਗਲੀ ਇਲੈਕਸ਼ਨ ਤੱਕ ਭੁੱਲ ਜਾਂਦੇ ਨੇ, ਉਹਨੇ ਕਦੇ ਇਸ਼ੂ ਯਾਦ ਰੱਖਿਆ ਹੀ ਨਹੀਂ ਹੈਗਾ। ਸੋ ਇਹ ਇਕੁਏਸ਼ਨ ਬੜਾ ਇਹਨਾਂ ਵਾਸਤੇ ਈਜ਼ੀ ਆ ਤੇ ਕਈ ਵਾਰ ਸਾਨੂੰ ਸੈਲ ਆਊਟ ਕਰ ਚੁੱਕੇ ਨੇ। ਭਾਵੇਂ 2018 ਜਦੋਂ ਟਰੂਡੋ ਦਾ ਟ੍ਰਿਪ ਹੋਇਆ ਸੀ, ਉਹਨਾਂ ਨੇ ਇੰਟੈਲੀਜੈਂਸ ਸ਼ੇਅਰਿੰਗ ਅਗਰੀਮੈਂਟ ਇੰਡੀਆ ਨਾਲ ਸਾਈਨ ਕਰ ਲਈ ਸੀ, ਸਿੱਖਾਂ ਦਾ ਨਾਂ ਪਬਲਿਕ ਸੇਫਟੀ ਰਿਪੋਰਟ 'ਚ ਸ਼ਾਮਲ ਕਰ ਲਿਆ ਸੀ। ਭਾਵੇਂ ਹੁਣ ਜੋ ਕਾਰਨੀ ਨੇ ਕੀਤਾ, ਕਈ ਵਾਰ ਸਾਡੇ ਨਾਲ ਹੋ ਚੁੱਕਾ ਆ ਤੇ ਐਜ਼ ਅ ਕਲੈਕਟਿਵ ਆਪਾਂ ਇਸ ਨੂੰ ਰਿਸਪੌਂਡ ਨਹੀਂ ਕਰ ਸਕੇ। ਸੋ ਹੁਣ ਸਾਡੇ ਸਾਹਮਣੇ ਇਹ ਇੱਕ ਸਮੱਸਿਆ ਆ ਕਿ ਸਾਡੇ ਕੋਲ ਕਪੈਸਿਟੀ ਵੀ ਆ, ਸਭ ਕੁਛ ਹੈਗਾ ਆ, ਇਹ ਚੀਜ਼ ਨੂੰ ਕਿਸ ਤਰ੍ਹਾਂ ਬਦਲਣਾ ਹੈ, ਇਹ ਸਰਕਾਰ ਨੂੰ ਇਹ ਕਰਨ ਤੋਂ ਆਪਾਂ ਕਿਸ ਤਰ੍ਹਾਂ ਰੋਕ ਸਕਦੇ ਹਾਂ। ਮੋਰਲੀ ਆਪਾਂ ਰਾਈਟ ਹੈਗੇ ਆ, ਹਰੇਕ ਪੱਖ ਤੋਂ ਰਾਈਟ ਹੈਗੇ ਆ, ਪਰ ਆਪਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਅਫੈਕਟ ਕਰ ਸਕਦੇ ਹਾਂ। ਹੁਣ ਇਹ ਸਾਡੇ ਸਾਹਮਣੇ ਇਹ ਚੈਲੰਜ ਹੈ। ਇਹ ਚੈਲੰਜ ਬਾਰੇ ਹੋਰ ਆਪਾਂ ਗੱਲ ਮਤਲਬ ਅੱਗੇ ਜਾ ਕੇ ਕਰ ਸਕਾਂਗੇ। ਬਟ ਹੁਣ ਮੈਂ ਭਾਈ ਅਮਨਦੀਪ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਜਿਹੜੇ ਵਿਚਾਰ ਹੈਗੇ ਨੇ ਉਹ ਸੰਗਤ ਨਾਲ ਸਾਂਝੇ ਕਰਨ ਤੇ ਬਾਅਦ ਦੇ ਵਿੱਚ ਜਿਹੜਾ ਕੁਐਸਚਨ ਆਨਸਰ ਹੈਗਾ ਹੋਰ ਵਿਚਾਰ ਇਸ ਬਾਰੇ ਆਪਾਂ ਕਰਾਂਗੇ ਕਿ ਅੱਗੇ ਵਾਸਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਹੜੇ ਅੱਜ ਮੁੱਦੇ 'ਤੇ ਆਪਾਂ ਅੱਜ ਇਕੱਤਰ ਹੋਏ ਹਾਂ ਉਹਦੇ ਬਾਰੇ ਬਹੁਤ ਸੋਹਣਾ ਜਿਹੜਾ ਗਰਾਊਂਡ ਦੇ ਉੱਤੇ ਰਿਐਲਿਟੀ ਹੈ, ਜਿਸ ਤਰ੍ਹਾਂ ਦੇ ਫਨੋਮਨੇ 'ਚ ਅਸੀਂ ਜਿਸ 'ਚੋਂ ਲੰਘ ਰਹੇ ਹਾਂ, ਉਹ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਨੇ ਬਹੁਤ ਸੋਹਣੇ ਤਰੀਕੇ ਸਾਨੂੰ ਉਹ ਤੋਂ ਜਾਣੂ ਕਰਾਇਆ। ਪਰ ਅਸਲੀ ਇਹ ਕਰ ਰਹੇ ਨੇ ਜਿਹੜੀ WSC ਦੀ ਸੰਸਥਾ ਕਰ ਰਹੀ ਆ, ਅਤੇ ਜਿਹੜਾ ਡਿਸਕੋਰਸ ਜਾਂ ਬਿਰਤਾਂਤ ਸਿਰਜਣ ਦਾ ਬਹੁਤ ਹੀ ਜ਼ਿਆਦਾ ਖਾਸ ਕੰਮ ਆ, ਜਿਹੜਾ ਹਰੇਕ ਸੰਘਰਸ਼ ਕਰਨ ਵਾਲੀ ਕੌਮ ਨੂੰ ਕਰਨਾ ਪੈਂਦਾ ਅਤੇ ਕਰਨਾ ਚਾਹੀਦਾ। ਉਹ ਅਸੀਂ ਕਹਿ ਸਕਦੇ ਹਾਂ ਵੀ ਅੱਜ WSO ਇੱਕ ਸਿੰਗੂਲਰ ਇੰਸਟੀਟਿਊਸ਼ਨ ਹੈ ਜਿਹੜਾ ਕੰਮ ਕਰ ਰਹੀ ਹੈ। ਬਹੁਤ ਮਿਹਰਬਾਨੀ ਉਹ ਸਾਰੀ ਇਨਫੋਰਮੇਸ਼ਨ ਦੇਣ ਲਈ ਅਤੇ ਉਹ ਸਾਰਾ ਪਰਸਪੈਕਟਿਵ ਦੇਣ ਲਈ। ਮੇਰੀਆਂ ਕੁਛ ਅੱਜ ਉਹ ਇਹ ਸਾਰਾ ਵਰਤਾਰਾ ਚੱਲ ਰਿਹਾ
ਜਿਸ ਤਰ੍ਹਾਂ ਸਾਡੇ ਨਾਲ ਵਤੀਰਾ ਕੀਤਾ ਜਾ ਰਿਹਾ ਵੈਸਟ ਦੇ ਵਿੱਚ ਵੀ ਤੇ ਇੰਡੀਅਨ ਨੇਸ਼ਨ ਸਟੇਟ ਦੇ ਸਿਵਲ ਸੁਸਾਇਟੀ ਦੇ ਵਿੱਚ ਲਿਬਰਲਸ ਵੱਲੋਂ, ਪ੍ਰੋਗਰੈਸਿਵਸ ਵੱਲੋਂ ਤੇ ਹੋਰ ਜਿਹੜੀਆਂ ਸੋ ਕਾਲਡ ਸੋਸ਼ਲ ਜਸਟਿਸ ਵਾਲੀਆਂ ਧਿਰਾਂ ਵੱਲੋਂ, ਮੈਂ ਉਹਨਾਂ ਦੇ ਮੋਟੀਵੇਸ਼ਨਸ ਤੇ ਜਿਹੜੇ ਅੰਦਰਲੇ ਡਾਇਨਾਮਿਕਸ ਆ ਵੀ ਅੰਦਰ ਖਾਤੇ ਸਰਫੇਸ ਤੋਂ ਥੱਲੇ ਕੀ ਚੱਲ ਰਿਹਾ, ਮੈਂ ਕੁਝ ਉਹਨਾਂ ਦੇ ਚਾਨਣ ਪਾਉਣਾ ਚਾਹੁੰਦਾ। ਸੋ ਜੇ ਆਪਾਂ ਥੋੜ੍ਹੀ ਜਿਹੀ ਗੱਲ ਰੀਕੈਪ ਕਰਨੀ ਹੋਵੇ ਤਾਂ ਜਿਸ ਥਾਂ ਤੇ ਅਸੀਂ ਅੱਜ ਖੜ੍ਹੇ ਹਾਂ, ਜੂਨ 2023 ਦੇ ਵਿੱਚ ਇੱਥੋਂ ਦੇ ਪ੍ਰੈਜ਼ੀਡੈਂਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਅਸੈਸੀਨੇਟ ਕੀਤਾ ਜਾਂਦਾ। ਉਹਨਾਂ ਦੇ ਮੂੰਹ ਤੇ, ਉਹਨਾਂ ਦੀ ਛਾਤੀ ਤੇ ਗੋਲੀਆਂ ਮਾਰੀ ਜਾਂਦੀਆਂ ਇੱਥੋਂ ਕੁਛ 100 ਫੁੱਟ ਦੂਰ ਜਗ੍ਹਾ 'ਚ। ਸਤੰਬਰ 2023 ਦੇ ਵਿੱਚ ਪਹਿਲੀ ਵਾਰੀ ਕਿਸੇ ਵੈਸਟਰਨ ਨੇਸ਼ਨ ਦਾ ਲੀਡਰ ਆਪਦੀ ਪਾਰਲੀਮੈਂਟ 'ਚ ਖੜ੍ਹਾ ਹੋ ਕੇ ਇਹ ਸਿੱਖਾਂ ਦੀ ਸਪੋਰਟ ਦੀ ਗੱਲ ਕਰਦਾ ਵੀ ਜੋ ਸਿੱਖਾਂ ਨਾਲ ਹੋ ਰਿਹਾ ਬਹੁਤ ਵੱਡਾ ਅਨਿਆਏ ਆ, ਤੇ ਉਹ ਆਪਦਾ ਪੋਲੀਟੀਕਲ ਸਾਰਾ ਕਰੀਅਰ, ਸਾਰੀ ਕੈਲਕੂਲੇਸ਼ਨ ਪਾਸੇ ਰੱਖ ਕੇ ਉਹ ਇੱਕ ਸੱਚ ਹੱਕ ਦੀ ਗੱਲ ਕਰਦਾ। ਸੀਸਸ ਉਸ ਤੋਂ ਬਾਅਦ ਰਿਪੋਰਟਸ ਕੱਢਦੀ ਆ, US ਦੀਆਂ ਜਿਹੜੀਆਂ ਐਲੀਗੇਸ਼ਨਸ ਨੇ DOJ ਵੱਲੋਂ ਨਿਕਲਦੀਆਂ ਨਵੰਬਰ 2023 ਦੇ ਵਿੱਚ, ਗੁਰਪਤਵੰਤ ਸਿੰਘ ਨੂੰ ਜਿਹੜੇ ਇਲੈਕਸ਼ਨ ਬੇਸਿਕਲੀ ਐਡਵੋਕੇਟ ਕਰ ਰਹੇ ਆ, ਉਹਨਾਂ ਨੂੰ ਮਾਰਨ ਦੇ ਜਿਹੜੇ ਪਲਾਟ ਆ ਉਹ ਮੂਹਰੇ ਆਉਂਦੇ ਆ। ਤੇ UK ਦੇ ਵਿੱਚ ਨਾਲ ਦੀ ਨਾਲ ਉਸ 2023 ਦੇ ਵਿੱਚ ਹੀ ਸਰਦਾਰ ਅਵਤਾਰ ਸਿੰਘ ਖੰਡੇ ਦੀ ਅਚਾਨਕ ਮੌਤ ਹੁੰਦੀ ਆ, ਤੇ ਉਹਦੀ ਫੈਮਿਲੀ ਹਾਲੇ ਤਾਈਂ ਡਿਮਾਂਡ ਕਰ ਰਹੀ ਹੈ ਜਸਟਿਸ ਦੀ ਤੇ ਪ੍ਰੋਪਰ ਇਨਵੈਸਟੀਗੇਸ਼ਨ ਦੀ। ਜਿਹੜਾ ਪੈਥੋਲੋਜਿਸਟ ਸੀਗਾ ਉਹਨੇ ਵੀ ਇਹ ਗੱਲ ਕਹੀ ਸੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪੋਇਜ਼ਨਿੰਗ ਦੀ, ਉਹ ਨਹੀਂ ਹੋਈ। ਸੋ ਇੰਨਾ ਕੁਛ 1 ਸਾਲ ਦੇ ਵਿੱਚ ਹੋਇਆ, ਤੇ ਉਸ ਤੋਂ ਐਗਜ਼ੈਕਟਲੀ 1 ਸਾਲ ਬਾਅਦ ਆ ਪਿਛਲੇ ਜੂਨ ਦੇ ਵਿੱਚ, ਹੁਣ ਜਿਹੜਾ 2 ਮਹੀਨੇ ਪਹਿਲਾਂ ਲੰਘ ਕੇ ਗਿਆ, ਅਸੀਂ ਵੇਖਿਆ ਵੀ ਸਾਰਾ ਕੁਛ ਬੈਕ ਟੂ ਨਾਰਮਲ ਆ ਗਿਆ, ਬੈਕ ਟੂ ਬਿਜ਼ਨਸ। ਮੋਦੀ ਵਾਸਤੇ ਰੈੱਡ ਕਾਰਪਟ ਓਪਨ ਕੀਤਾ ਜਾ ਰਿਹਾ, ਇੱਥੇ G7 ਤੇ ਸੱਦਿਆ ਜਾ ਰਿਹਾ, ਸਾਰੀ ਡਿਪਲੋਮੈਟਿਕ ਟਾਈਜ਼ ਦੁਬਾਰਾ ਬਹਾਲ ਕੀਤੇ ਗਏ, ਡਿਫੈਂਸ ਕਾਂਟਰੈਕਟਸ ਬਹਾਲ ਕੀਤੇ ਗਏ, ਯੁੱਧ ਅਭਿਆਸ ਦਾ 10 ਸਾਲਾਂ ਦਾ ਜਿਹੜਾ ਪ੍ਰੋਗਰਾਮ ਆ US ਦੇ ਵਿੱਚ ਉਹ ਦੁਬਾਰਾ ਰੀਇਨਸਟੇਟ ਕੀਤਾ ਗਿਆ। ਅਲਾਸਕਾ ਦੇ ਵਿੱਚ ਆਹ ਜੁਲਾਈ 'ਚ ਅਗਸਤ 'ਚ ਹੋ ਰਿਹਾ ਹੁਣ। ਡਿਪਲੋਮੈਟਿਕ ਡਿਫੈਂਸ ਟਾਈਜ਼ ਫੁੱਲੀ ਰਿਸਟੋਰਡ। ਸੋ ਆਪਣਾ ਜਿਹੜਾ ਸਵਾਲ ਆ ਜੋ ਮੈਂ ਪੁੱਟ ਕਰਨਾ ਚਾਹੁੰਦਾ ਸੰਗਤ ਨੂੰ ਤੇ ਕੌਮ ਨੂੰ, ਵੀ ਜੜ ਕੀ ਹੈ ਪ੍ਰੋਬਲਮ ਦੀ। ਜੇ ਹੁਣ ਤਾਈਂ ਅਸੀਂ ਇਹ ਕਹਿੰਦੇ ਸੀ ਤੇ ਸਾਡੇ ਸਾਰੇ ਲੌਬੀ ਗਰੁੱਪ ਇਹ ਕਹਿੰਦੇ ਸੀ ਵੀ ਇਨਫੋਰਮੇਸ਼ਨ ਦੀ ਘਾਟ ਆ, ਵੀ ਉਹਨਾਂ ਨੂੰ ਪਤਾ ਨਹੀਂ ਸਿੱਖਾਂ ਦੇ ਨਾਲ ਹੋ ਕੀ ਰਿਹਾ, ਇਸ ਕਰਕੇ ਪੈਂਫਲੇਟ ਵੰਡੋ, ਇਸ ਕਰਕੇ ਇੱਕ ਸੈਨੀਟਾਈਜ਼ ਕਰਕੇ ਸਿੱਖੀ ਨੂੰ ਤੁਸੀਂ ਮੂਹਰੇ ਪੇਸ਼ ਕਰੋ, ਅਸੀਂ ਬਹੁਤ ਨਾਈਸ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਲੰਗਰ ਛਕਾਉਂਦੇ ਹਾਂ, ਅਸੀਂ ਕਿਰਪਾਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਲਗਭਗ ਮਾਈਨਸ ਹੀ ਕਰਤੀ ਸੀ ਉਹ ਸਿੱਖਾਂ ਦੀ ਡੈਫੀਨੇਸ਼ਨ। ਸੋ ਜਿਹੜਾ ਇਹ ਸਾਰਾ ਬਿਰਤਾਂਤ ਸੀਗਾ, ਇਹਦੇ ਪਿੱਛੇ ਜਿਹੜਾ ਅਸੰਪਟਿਵ ਲੌਜਿਕ ਸੀ, ਜਿਹੜਾ ਅੰਡਰਸਟੈਂਡਿੰਗ ਸੀ, ਉਹ ਇਹ ਸੀ ਵੀ ਲੋਕਾਂ ਨੂੰ ਸਿੱਖਾਂ ਦੇ ਦੁਖਾਂਤ ਦੀ ਇਨਫੋਰਮੇਸ਼ਨ ਦੀ ਘਾਟ ਆ। ਪਰ ਹੁਣ ਇੱਥੇ ਇਨਫੋਰਮੇਸ਼ਨ ਦੀ ਘਾਟ ਤਾਂ ਹੈ ਨਹੀਂ। ਸੋ ਐਡੇ ਵੱਡੇ ਡਿਸਕਲੋਜ਼ਰ ਤੋਂ ਬਾਅਦ, ਐਡੇ ਵੱਡੇ ਜਿਵੇਂ ਸਪੈਕਟੈਕੂਲਰ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਜਿਹੜੀ PR ਕੈਂਪੇਨ ਕਹਿ ਸਕਦੇ ਸਿੱਖਾਂ ਦੇ ਹੱਕ 'ਚ ਚੱਲੀ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ ਉਹ ਲੀਡ ਕੀਤੀ, ਉਹਨਾਂ ਦੀਆਂ ਏਜੰਸੀਆਂ ਨੇ ਉਹਦੀ ਡਾਕੂਮੈਂਟੇਸ਼ਨ ਕੀਤੀ, ਤੇ ਫਿਰ ਵੀ 1 ਸਾਲ ਦੇ ਵਿੱਚ ਅਸੀਂ ਗਰਾਊਂਡ ਜ਼ੀਰੋ 'ਤੇ ਫਿਰ ਆ ਗਏ ਹਾਂ, ਜਿੱਥੇ ਪਬਲਿਕ ਟਾਈਜ਼, ਟਾਈਜ਼, ਡਿਫੈਂਸ ਟਾਈਜ਼ ਦੁਬਾਰਾ ਬਹਾਲ ਹੋ ਗਏ। ਸੋ ਮੇਰੀ ਬੇਨਤੀ ਇਹ ਹੈ ਵੀ ਇਹ ਸਵਾਲ ਸਿਰਫ ਇੱਕ ਲੌਜੀਕਲ ਜਾਂ ਇੱਕ ਟੈਕਟੀਕਲ ਇਸ਼ੂ ਨੀਗਾ, ਇਹਦੇ ਪਿੱਛੇ ਜਿਹੜੇ ਜਿਸ ਤਰ੍ਹਾਂ ਅਸੀਂ ਪ੍ਰੋਬਲਮ ਨੂੰ ਸਮਝਦੇ ਹਾਂ, ਪ੍ਰੋਬਲਮ ਨੂੰ ਡਿਫਾਈਨ ਕਰਦੇ ਹਾਂ, ਉਹਦੇ ਪਿੱਛੇ ਜਿਹੜੀਆਂ ਅਸੰਪਸ਼ਨਸ ਪਈਆਂ ਉਹਦੇ 'ਚ ਪ੍ਰੋਬਲਮ ਆ। ਜੇ ਅਸੀਂ ਸਮਝੀਏ ਵੀ ਜਿਵੇਂ ਲਿਬਰਲ ਸਮਝਦੇ ਆ ਵੀ ਪ੍ਰੋਬਲਮ ਕੌਂਟੈਕਟ ਦੀ ਆ, ਕੌਂਟੈਕਟ ਜਿੰਨਾ ਜ਼ਿਆਦਾ ਹੋਊਗਾ ਕਿਸੇ ਕਮਿਊਨਿਟੀ ਦੇ ਦੁੱਖ ਦੇ ਨਾਲ, ਜਿੰਨੀ ਜ਼ਿਆਦਾ ਤੁਸੀਂ ਵਿਚਰੋਗੇ, ਉਹਨਾਂ ਦੀਆਂ ਸਟੋਰੀ ਸੁਣੋਗੇ, ਇਨਫੋਰਮੇਸ਼ਨ ਤੁਹਾਨੂੰ ਪਤਾ ਲੱਗੂਗੀ, ਤੁਸੀਂ ਉਹਨਾਂ ਦੇ ਹੱਕ 'ਚ ਖੜੋਗੇ। ਇਹ ਗਲਤ ਹੈ ਗੱਲ। ਇਨਫੋਰਮੇਸ਼ਨ ਨੂੰ ਰਿਸੀਵ ਕਰਨਾ ਕਿਸੇ ਕੌਮ ਦਾ ਜਿਹੜੇ ਬਰਤਾਂਤ ਦੇ ਢਾਂਚੇ ਆ, ਉਹ ਇਨਫੋਰਮੇਸ਼ਨ ਨੂੰ ਫਿਲਟਰ ਕਰਦੇ ਆ। ਸੋ ਇਸੇ ਕਰਕੇ ਜੇ ਫੋਰ ਐਗਜ਼ਾਮਪਲ ਇਜ਼ਰਾਈਲ ਦੇ ਵਿੱਚ 2021 ਦੇ ਵਿੱਚ 6 ਘਰਾਂ ਦੀ ਲੀਸ ਦੀ ਲੜਾਈ ਹੋਈ ਸੀ, ਇੱਕ ਪੂਰੀ ਜੰਗ ਲੜੀ ਗਈ 21 ਦਿਨਾਂ ਵਾਸਤੇ। ਤੇ ਉਹਦਾ ਮੁੱਦਾ ਇਹ ਸੀ ਵੀ ਜਿਹੜੇ 6 ਘਰ ਨੇ, ਨਾਂ ਭੁੱਲ ਰਿਹਾ ਉਹ ਸਿਟੀ ਦਾ, ਉਹਨਾਂ ਦੀ ਜਿਹੜੀ ਓਨਰਸ਼ਿਪ ਆ ਉਹ ਪੈਲਸਤੀਨੀਅਨ ਆ, ਉਹਨਾਂ ਦੀ ਲੀਸ ਆ ਜਿਹੜੀ ਉਹ ਜੂਜ਼ ਦੇ ਕੋਲ ਸੀ, ਤੇ ਉਹ ਘਰ ਨਹੀਂ ਸੀ ਛੱਡ ਰਹੇ, ਉਹ ਦੱਬ ਰਹੇ ਸੀ। ਉਹ 6 ਘਰਾਂ ਪਿੱਛੇ ਇੱਕ ਜੰਗ ਲੜੀ ਗਈ। ਵੈਸਟ ਦੀਆਂ ਸਾਰੀਆਂ ਗਵਰਨਮੈਂਟਸ ਨੇ ਉਹਨਾਂ ਦੀ ਸਪੋਰਟ ਕੀਤੀ ਇਜ਼ਰਾਈਲ ਦੀ। ਉਹ 21 ਦਿਨਾਂ ਦੇ ਵਿੱਚ 1900 ਤੋਂ ਵੱਧ ਬੰਦਾ ਉੱਥੇ ਮਰਿਆ, ਤੇ ਉਹਦਾ ਕੰਪਲੀਟ ਤੇ ਬਲੈਂਕਟ ਉਹਦੀ ਸਪੋਰਟ ਕੀਤੀ ਗਈ ਸਾਰੇ ਵੈਸਟਰਨ ਗਵਰਨਮੈਂਟਸ ਵੱਲੋਂ। ਸੋ ਹੁਣ ਤੁਸੀਂ ਜਿਹੜੀ
ਇੱਕ 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 ਕੰਟਰਾਸਟ ਦੇਖੋ ਵੀ ਇੱਕ ਕਮਿਊਨਿਟੀ ਜਿਹੜੀ ਜੈਨੋਸਾਈਡ ਦੇ ਵਿਕਟਮ ਆ, ਜਿਹੜੇ ਸਿਰਫ ਇੰਨੇ ਕਹਿ ਰਹੇ ਆ ਵੀ ਸਾਨੂੰ ਜਿਉਣ ਦਾ ਹੱਕ ਆ, ਇੱਥੇ ਅਸੀਂ ਰੈਫਰੈਂਡਮ ਦੀ ਜਾਂ ਪੋਲੀਟੀਕਲ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ, ਜਾਂ ਸਿਰਫ ਆਪਦੇ ਗੁਰੂ ਘਰਾਂ ਦੇ ਵਿੱਚ ਗੱਲ, ਉਹਨਾਂ ਨੂੰ ਆ ਕੇ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਆ ਕੇ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰੀਆਂ ਜਾਂਦੀਆਂ, ਅਤੇ ਉਹਦਾ ਜਿਹੜਾ ਐਕਚੁਅਲ ਨੈਟ ਇਫੈਕਟ ਆ ਉਹ ਜ਼ੀਰੋ ਆ। ਜੇ ਤੁਸੀਂ ਅੱਜ ਦੀ ਘੜੀ 'ਚ ਵੇਖੋ ਵੀ ਉਹ ਸਾਰਾ ਜਿਹੜਾ ਇੱਕ ਵਾਰੀ ਇਮੋਸ਼ਨਲ ਮੀਡੀਆ ਸੈਂਸੇਸ਼ਨਲ ਹਾਈਪ ਖੜੀ ਕੀਤੀ ਗਈ, ਉਹਦਾ ਬਣਿਆ ਕੀ? ਮੇਰਾ ਇਹ ਦਾਅਵਾ ਆ ਵੀ ਜਿਹੜਾ ਦੁਖਾਂਤ ਆ ਕਿਸੇ ਵੀ ਕਮਿਊਨਿਟੀ ਦਾ, ਉਹਨੂੰ ਚੈਨਲਾਈਜ਼ ਕਰਦੀ ਆ ਜਿਹੜਾ ਤੁਹਾਡਾ ਬਰਤਾਂਤ ਸਿਰਜਿਆ ਜਾਂਦਾ ਤੁਹਾਡੀ ਗਲੋਬਲ ਸਿਵਲ ਸੁਸਾਇਟੀ ਦੇ ਵਿੱਚ। ਕਿਸ ਤਰ੍ਹਾਂ ਦਾ ਦੁੱਖ ਜਾਇਜ਼ ਆ, ਕਿਸ ਤਰ੍ਹਾਂ ਦਾ ਦੁੱਖ ਅਸਲੀ ਆ, ਕਿਸ ਤਰ੍ਹਾਂ ਦੇ ਦੁੱਖ ਨੂੰ ਸਿੰਪਥੀ ਦੇਣੀ ਚਾਹੀਦੀ ਹੈ, ਕਿਸ ਤਰ੍ਹਾਂ ਨਹੀਂ ਦੇਣੀ ਚਾਹੀਦੀ। ਸੋ ਇਹਦੇ ਪਿੱਛੇ ਜਿਹੜਾ ਸਿੱਖਾਂ ਦੀ ਖਾਸ ਸਿਚੁਏਸ਼ਨ ਆ ਉਹ ਇਹ ਆ ਵੀ ਸਾਡੇ ਜਿਹੜੇ ਦੁਖਾਂਤ ਦੀ ਡੈਫੀਨੇਸ਼ਨ ਆ ਉਹ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਉਹ ਮੈਂ ਉਹਦੇ 'ਚ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਵੀ ਉਹ ਦੋ ਜਿਹੜੇ ਪਰਸਪੈਕਟਿਵਸ ਨੇ ਸਾਡੇ ਦੁੱਖ ਨੂੰ ਸਮਝਣ ਦੇ, ਸਾਡੇ ਐਕਸਪੀਰੀਅੰਸ ਨੂੰ ਸਮਝਣ ਦੇ, ਉਹ ਕਿੱਥੋਂ ਆਉਂਦੇ ਅਤੇ ਉਹਨਾਂ ਦੇ ਲਿਮਿਟੇਸ਼ਨਸ ਕੀ ਆ, ਅਤੇ ਉਹ ਕੀ ਛੱਡਦੇ ਆ, ਕਿ ਕਿਹੜੀ ਚੀਜ਼ ਨੂੰ ਐਕਸਕਲੂਡ ਕਰ ਦਿੰਦੇ ਆ, ਜਿਹਦੇ ਕਰਕੇ ਦੁਨੀਆ ਦੇ ਸਾਹਮਣੇ ਸਾਡੀ ਗੱਲ ਹੀ ਨਹੀਂ ਆਈ। ਹੁਣ ਜਦੋਂ ਕਿਤੇ ਇੱਥੇ ਪ੍ਰੋਟੈਸਟ ਵੀ ਹੁੰਦਾ, ਕੋਈ ਇਜ਼ਰਾਈਲ ਦੇ ਝੰਡੇ ਨੂੰ ਸਾੜਦਾ ਜਾਂ ਉਹਨਾਂ ਨੂੰ ਡਿਗਰੇਡ ਕਰਦਾ, ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਐਂਟੀ ਸਮੈਟਿਕ ਚਾਰਜ ਲੱਗ ਜਾਂਦਾ। ਪਾਲਿਸੀਜ਼ ਬਣੀਆਂ ਹੋਈਆਂ, ਜੇਲ੍ਹ ਹੋ ਸਕਦੀ ਆ, ਹਾਰਵਰਡ ਯੇਲ ਵਰਗੀਆਂ ਯੂਨੀਵਰਸਿਟੀਜ਼ ਨੂੰ ਗੋਡੇ ਟੇਕ ਕੇ ਮਿਲੀਅਨਸ ਆਫ ਡਾਲਰਸ ਦੇ ਕੇ ਉਹਨਾਂ ਨੂੰ ਪ੍ਰੋਟੈਸਟ ਬੰਦ ਕਰਨੇ ਪਏ, ਕਿਉਂਕਿ ਉਹਨਾਂ 'ਤੇ ਚਾਰਜ ਲੱਗਾ ਵੀ ਐਂਟੀ ਸਮੈਟਿਕ ਨੇ ਉਹ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਇੱਕ ਛੋਟਾ ਜਿਹਾ ਜਿਹੜਾ ਪ੍ਰੋਟੈਸਟ ਆ ਉਹਦੇ ਪਿੱਛੇ ਵੀ ਇੱਕ ਐਡੀ ਵੱਡੀ ਡਿਸਕੋਰਸ ਦੀ ਪਾਵਰ ਕੰਮ ਕਰ ਰਹੀ ਆ। ਜਦੋਂ ਤੁਹਾਡੇ ਕੋਲ ਡਿਸਕੋਰਸ ਬਣਿਆ ਹੋਇਆ ਤੁਹਾਡੇ ਦੁਖਾਂਤ ਨੂੰ ਯੂਨੀਵਰਸਲਾਈਜ਼ ਕਰਨ ਲਈ, ਵੀ ਦੁਨੀਆ ਦੇ ਵਿੱਚ ਕਿਤੇ ਵੀ ਜੇ ਕਿਸੇ ਯਹੂਦੀ ਨਾਲ ਕੋਈ ਬੇਇਨਸਾਫੀ ਹੁੰਦੀ ਆ ਤਾਂ ਉਹ ਇਸ ਕਰਕੇ ਨਹੀਂ ਹੁੰਦੀ ਵੀ ਜਿਹਦੇ ਨਾਲ ਉਹ ਲੜ ਰਿਹਾ ਸੀ ਉਹਦੇ ਉੱਤੇ ਡਿਸਕ੍ਰਿਮੀਨੇਸ਼ਨ ਕੀਤੀ, ਉਹ ਇਸ ਕਰਕੇ ਹੁੰਦੀ ਆ ਵੀ ਐਂਟੀ ਸਮੈਟਿਕ ਅਤੇ ਐਂਟੀ ਸੈਮਿਟਿਜ਼ਮ ਜਿਹੜਾ ਹਵਾ 'ਚ ਆ ਉਹ ਬੰਦਾ ਉਹਨੂੰ ਪ੍ਰੈਕਟਿਸ ਕਰ ਰਿਹਾ ਸੀ। ਸੋ ਇਹ ਜਿਹੜਾ ਓਵਰ ਆਰਕਿੰਗ ਇੱਕ ਨੈਰੇਟਿਵ ਦਿੱਤਾ ਜਾਂਦਾ ਤੁਹਾਡੇ ਦੁਖਾਂਤ ਨੂੰ, ਇਹ ਤੁਹਾਡੇ ਦੁੱਖ ਨੂੰ, ਤੁਹਾਡੀ ਪ੍ਰੋਬਲਮ ਨੂੰ ਦੁਨੀਆ ਦੇ ਮੂਹਰੇ ਵਿਜ਼ਬਲਾਈਜ਼ ਕਰਾਉਂਦਾ, ਇਹ ਦੁਨੀਆ ਦੇ ਮੂਹਰੇ ਲੈ ਕੇ ਆਉਂਦਾ। ਹੁਣ ਇੰਡੀਆ ਕੀ ਕਰਦਾ ਦੂਜੇ ਪਾਸੇ, ਉਹ ਚਾਹੁੰਦਾ ਵੀ ਤੁਹਾਡੇ ਦੁਖਾਂਤ ਨੂੰ ਜਾਂ ਦਲਿਤਾਂ ਦੇ ਦੁਖਾਂਤ ਨੂੰ ਜਾਂ ਹੋਰ ਕਿਸੇ ਵੀ ਧਿਰ ਦੇ ਦੁਖਾਂਤ ਨੂੰ ਇਸ ਤਰੀਕੇ ਯੂਨੀਵਰਸਲਾਈਜ਼ ਨਾ ਕੀਤਾ ਜਾਵੇ, ਉਹਨੂੰ ਆਪਦੀਆਂ ਪਰਟੀਕੂਲੈਰਿਟੀਜ਼ ਆਪਦੇ ਕੌਂਟੈਕਸਟ ਤੱਕ ਲਿਮਿਟ ਕਰ ਦੂ। ਵੀ ਜੇ ਤੁਹਾਡੇ ਨਾਲ ਕਿਸੇ ਨੇ ਕੋਈ ਧੱਕਾ ਕੀਤਾ ਤਾਂ ਉਹ ਸਿੱਖਾਂ ਦੀ ਅਤੇ ਜਿਹੜੇ ਇੱਕ ਜੱਟਾਂ ਦੀ ਅਤੇ ਜਿਹੜੇ ਪੇਂਡੂ ਤਬਕਾ ਉਹਨਾਂ ਦੀ ਲੜਾਈ ਸ਼ਹਿਰੀਆਂ ਨਾਲ ਸੀ, ਜਾਂ ਕਿ ਸ਼ਹਿਰੀ ਸਿੱਖਾਂ ਦੀ ਜਾਂ ਪੇਂਡੂ ਸਿੱਖਾਂ ਦੇ ਜਿਹੜੇ ਵਖਰੇਵੇਂ ਆ ਉਹਨਾਂ ਦਾ ਇਸ਼ੂ ਆ। ਇਹ ਵੀ ਇੱਕ ਬਹੁਤ ਹੀ ਮਾਈਨਰ ਜਿਹਾ ਪੋਲੀਟੀਕਲ ਜਿਹਾ ਇਕਨੋਮਿਕ ਜਿਹਾ ਇਸ਼ੂ ਆ। ਸੋ ਮੇਰੀ ਇੱਕ ਬੇਨਤੀ ਹੈ ਵੀ ਜਦੋਂ ਤੱਕ ਤੁਸੀਂ ਆਪਦੇ ਜੇ ਤੁਸੀਂ ਇਹ ਸੀਰੀਅਸਲੀ ਪ੍ਰੋਬਲਮ ਨੂੰ ਆਪਾਂ ਸਮਝਣਾ ਤਾਂ ਆਪਣਾ ਵੇਖਣਾ ਪੈਣਾ ਵੀ ਜਿਹੜੇ ਅੰਡਰ ਦ ਕਰੰਟ ਡਿਸਕੋਰਸ ਚੱਲ ਰਿਹਾ, ਬਰਤਾਂਤ ਚੱਲ ਰਿਹਾ, ਜਿਹੜੇ ਤੁਹਾਡੇ ਦੁੱਖ ਨੂੰ, ਤੁਹਾਡੇ ਐਕਸਪੀਰੀਅੰਸ ਨੂੰ ਦੁਨੀਆ ਤੱਕ ਜਾਂ ਤਾਂ ਲੈ ਕੇ ਆਉਂਦੇ ਆ ਅਤੇ ਜਾਂ ਉਹਨੂੰ ਦਬਾਉਂਦੇ ਆ, ਉਹਨਾਂ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਨਾ ਚਾਹੀਦਾ। ਸੋ ਜਿਹੜਾ ਪਹਿਲਾ ਸਾਡੇ ਉੱਤੇ ਜਿਹੜੇ ਪਰਸਪੈਕਟਿਵ ਤੋਂ ਸਾਨੂੰ ਰਿਡਿਊਸ ਕੀਤਾ ਜਾਂਦਾ ਸਾਡੇ ਜੈਨੋਸਾਈਡ ਨੂੰ, ਸਾਡੀ ਸਫਰਿੰਗ ਨੂੰ, ਉਹ ਇਹ ਆ ਵੀ ਇੱਕ ਲਿਬਰਲ ਫਰੇਮ ਆਫ ਮਾਈਂਡ, ਜਿਹਦੇ ਵਿੱਚ ਹਰੇਕ ਤਰ੍ਹਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹ ਇੱਕ ਬੰਦਾ ਦੂਜੇ ਬੰਦੇ 'ਤੇ ਕਰਦਾ, ਵੀ ਇੱਕ ਸਬਜੈਕਟ ਦੂਜੇ ਬੰਦੇ ਨੂੰ ਇਫ ਹੀ ਇਜ਼ ਮੀਨ ਟੂ ਸਮਬਡੀ ਦੈਟਸ ਅ ਫਾਰਮ ਆਫ ਡਿਸਕ੍ਰਿਮੀਨੇਸ਼ਨ। ਅਤੇ ਅਸੈਂਸ਼ਲੀ ਵੀ ਜਿਹੜੀ ਸਾਰੀ ਸਫਰਿੰਗ ਆ ਉਹ ਇਸ ਤਰ੍ਹਾਂ ਦੀ ਲੈਕ ਆਫ ਇਨਫੋਰਮੇਸ਼ਨ ਦੀ ਸਫਰਿੰਗ ਆ, ਅਤੇ ਜੇ ਤੁਸੀਂ ਇਨਫੋਰਮੇਸ਼ਨ ਦੇ ਦਿਓ ਤਾਂ ਠੀਕ ਹੋ ਜਾਊਗਾ ਸਾਰਾ ਕੁਛ। ਸੋ ਇਸੇ ਕਰਕੇ ਇੱਕ ਪਾਸੇ ਤਾਂ ਜਿਹੜਾ ਕੈਨੇਡਾ ਦਾ ਲੈਫਟ ਆ ਉਹ ਇਹ ਐਕਨੋਲੇਜ ਕਰਦਾ ਵੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ, ਉਹਨਾਂ ਦੇ ਨਾਲ ਵਡਾਂਗਾ ਹੋਇਆ, ਜੈਨੋਸਾਈਡ ਹੋਇਆ, ਉਹਨਾਂ ਨੂੰ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਫੇਸ ਕਰਨਾ ਪੈ ਰਿਹਾ। ਬਟ ਨੈਵਰਦਲੈਸ ਜਿਹੜਾ ਇੰਡੀਆ ਦਾ ਨੈਸ਼ਨਲ ਪ੍ਰੋਜੈਕਟ ਆ ਉਹਦੀ ਆਪਦੀ ਸੈਂਕਟਿਟੀ ਆ। ਆਹੀ ਕੰਮ ਜਿਹੜੇ ਲਿਬਰਲ ਜ਼ਾਇਨਿਸਟ ਕਰਦੇ ਆ, ਉਹ ਕਹਿੰਦੇ ਆ ਵੀ ਹਾਂ ਪੈਲਸਤੀਨੀ ਦਾ ਬਹੁਤ ਧੱਕਾ ਹੋ ਰਿਹਾ, ਜੈਨੋਸਾਈਡ ਹੋ ਰਿਹਾ, ਸਲੌਟਰ ਹੋ ਰਿਹਾ, ਫੈਮਿਨ ਹੋ ਰਿਹਾ, ਬਟ ਨੈਵਰਦਲੈਸ ਜਿਹੜਾ ਇਜ਼ਰਾਈਲ ਦੇ ਪ੍ਰੋਜੈਕਟ ਦੀ ਗ੍ਰੇਟਨੈਸ ਆ ਨੈਸ਼ਨਲ, ਉਹਨੂੰ ਸਾਨੂੰ ਇੰਟੈਕਟ ਰੱਖਣਾ ਪੈਣਾ। ਸੋ ਇਹ ਜਿਹੜਾ ਇਹਨੂੰ ਜਿਵੇਂ ਸਾਈਕੋਲੋਜੀ ਵਾਲੇ ਕਹਿੰਦੇ ਆ ਵੀ ਤੁਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਪ੍ਰੋਬਲਮ ਦਾ ਤੁਸੀਂ ਉਹਨੂੰ ਉਹ 'ਤੇ ਫੋਕਸ ਕਰ ਲੈਣਾ ਅਤੇ ਵੱਡੇ ਸੱਚ ਨੂੰ ਲੁਕੋ ਦੇਣਾ। ਜਿਵੇਂ ਅੱਜ ਕੱਲ੍ਹ ਬਹੁਤ ਟਰੈਂਡੀ ਆ ਵੀ ਜਿਹੜਾ ਇੰਡੀਆ ਦਾ ਲੈਫਟ ਵੀ ਆ ਅਤੇ ਬਾਹਰਲਾ ਵੀ ਮੋਦੀ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਮੋਦੀ ਬਹੁਤ ਮਾੜਾ, 2014 ਤੋਂ ਪਹਿਲਾਂ ਵਾਲਾ ਜਿਹੜਾ ਇੰਡੀਆ ਉਹ ਬਹਾਲ ਕਰਨਾ ਚਾਹੀਦਾ। ਸੋ ਕੀ ਕਰਦੇ ਆ ਵੀ ਜਿਹੜਾ ਐਡਾ ਵੱਡਾ ਸਟਰਕਚਰਲ ਵਾਇਲੈਂਸ ਆ ਨੇਸ਼ਨ ਸਟੇਟ ਆਫ ਇੰਡੀਆ ਦਾ, ਉਹਨੂੰ ਲੁਕਾਉਣ ਲਈ ਸਾਰੇ ਦਾ ਸਾਰਾ ਫੋਕਸ ਮੋਦੀ 'ਤੇ ਲੈ ਆਉਂਦੇ ਆ। ਇਹੀ ਕੰਮ ਕੈਨੇਡੀਅਨ ਲੈਫਟ ਸਾਡੇ ਨਾਲ ਕਰਦਾ।
ਇੱਕ ਖਾਸ ਜਿਹੜਾ ਕੌਨਟੈਕਸਟ ਆ ਵੀ ਇੱਕ ਖਾਸ ਬੰਦੇ ਨੇ, ਜਿਵੇਂ ਅਮਰੀਕਨ DOJ ਦੀ ਸਟੇਟਮੈਂਟ ਆ ਵੀ ਇੱਕ ਗਵਰਨਮੈਂਟ EMPLOYE ਨੇ ਇਹ ਸਾਰਾ ਚੌਕਅਪ ਕੀਤਾ, ਪਲਾਨ ਟੂ ਅਸੈਸੀਨੇਟ ਗੁਰਬਖਸ਼ ਸਿੰਘ ਪੰਨੂ। ਸੋ ਜਿਹੜਾ ਵੱਡਾ ਸੱਚ ਆ ਉਹਨੂੰ ਲੁਕਾਉਣ ਲਈ ਇੱਕ ਛੋਟੀ ਜਿਹੀ ਚੀਜ਼ ਦੇ ਉੱਤੇ ਟਾਰਗੇਟ ਕੀਤਾ ਜਾਂਦਾ, ਜਿਹਨੂੰ ਟਾਰਗੇਟ ਕਰਨਾ ਸੌਖਾ ਵੀ ਆ ਤੇ ਟ੍ਰੈਂਡੀ ਵੀ ਆ, ਤੇ ਉਹਦੇ 'ਚ ਕੋਈ ਰਿਸਕ ਵੀ ਨਹੀਂ, ਤੇ ਸਟਰਕਚਰ ਉੱਥੇ ਦਾ ਉੱਥੇ ਇੰਟੈਕਟ ਰਹਿੰਦਾ। ਸੋ ਇਹਨੂੰ ਜਿਵੇਂ ਕਹਿ ਸਕਦੇ ਵੀ ਜਿਵੇਂ ਡੀਕੈਫੀਨੇਟਡ ਪੋਲੀਟਿਕਸ, ਵੀ ਤੁਹਾਨੂੰ ਸਪੋਰਟ ਵੀ ਕਰ ਦੇਣੀ ਆ, ਐਕਨੋਲਜ ਵੀ ਕਰ ਦੇਣਾ ਤੁਹਾਡਾ ਦੁੱਖ, ਪਰ ਜਿਹੜਾ ਉਹ ਜਿਹੜਾ ਟਰੂਥ ਆ ਉਹਨੂੰ ਆਪਦੇ ਕੌਨਸੀਕੁਐਂਸਿਸ ਦੇ ਵਿੱਚ ਇੰਟਰਗ੍ਰੇਟ ਨਹੀਂ ਹੋਣ ਦੇਣਾ। ਉਹ ਜਿਹੜਾ ਉਹ ਸੱਚ ਆ ਉਹ ਤੁਹਾਡੇ ਓਵਰਆਲ ਪਰਸਪੈਕਟਿਵ ਨੂੰ ਇਨਫੈਕਟ ਨਹੀਂ ਕਰਦਾ। ਉਹਨੂੰ ਇੱਕ ਜਿਵੇਂ ਡੀਕੈਫੀਨੇਟਡ ਪੋਲੀਟੀਕਲ ਜਿਵੇਂ ਓਪੀਨੀਅਨ ਦੇ ਵਿੱਚ ਤੁਸੀਂ ਉਹਨੂੰ ਕੈਟੇਗਰਾਈਜ਼ ਕਰ ਦਿੰਦੇ ਆ। ਸੋ ਜਿਵੇਂ ਪੋਲੀਟਿਕਸ ਇਜ਼ ਸੋਰਟ ਆਫ ਪੋਲੀਟਿਕਸ ਵਿਦਆਊਟ ਪੋਲੀਟਿਕਸ। ਸੋ ਇਹ ਜਿਹੜੀ ਡੀਕੈਫੀਨੇਟਡ ਸਾਡੇ ਨਾਲ ਜਿਸ ਤਰ੍ਹਾਂ ਦਾ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਡੀਕੈਫੀਨੇਟਡ ਸਪੋਰਟ ਮਿਲਦੀ ਆ, ਇਹਦੇ ਵਿੱਚੋਂ ਪਤਾ ਲੱਗਦਾ ਵੀ ਜਿਹੜਾ ਇੱਕ ਮੈਕੈਨਿਜ਼ਮ ਕੰਮ ਕਰ ਰਿਹਾ ਲੈਫਟ ਦੇ ਵਿੱਚ, ਜਿਹੜਾ ਤੁਹਾਡੇ ਦੁੱਖ ਨੂੰ ਐਕਨੋਲੇਜ ਕਰਦਾ ਪਰ ਨਾਲ ਦੀ ਨਾਲ ਉਹਦੇ ਕੌਨਸੀਕੁਐਂਸਿਸ ਇੰਟਰਗ੍ਰੇਟ ਨਹੀਂ ਕਰਦਾ, ਉਹਨਾਂ ਨੂੰ ਨਹੀਂ ਐਕਨੋਲੇਜ ਕਰਦਾ। ਦੂਜੀ ਗੱਲ ਜਿਹੜੀ ਆਮ ਕਰਕੇ ਬਾਹਰ ਆਉਂਦੀ ਆ, ਸੋ ਐਕਚੁਅਲੀ ਇਹਦਾ ਰਿਜ਼ਲਟ ਕੀ ਨਿਕਲਦਾ? ਇਹਦਾ ਰਿਜ਼ਲਟ ਇਹ ਨਿਕਲਦਾ ਵੀ ਜੇ ਤੁਸੀਂ ਜੈਨੋਸਾਈਡ ਨੂੰ ਇੱਕ ਕਾਰ ਸਮਝਦੇ ਆ ਤਾਂ ਜਿਹੜਾ ਲੈਫਟ ਆ ਉਹ ਉਹਨੂੰ ਕਰੂਜ਼ 'ਤੇ ਲਾ ਦਿੰਦਾ ਵੀ ਇਹ ਸਟੇਟਸ ਕੋ ਚੱਲੀ ਜਾਵੇ। ਜਿਹੜਾ ਰਾਈਟ ਆ ਉਹ ਐਕਸੈਲਰੇਟਰ ਦੱਬਦਾ ਵੀ ਇਹ ਹੋਰ ਵਧੇ, ਇੱਥੋਂ ਇਹਨਾਂ ਨੂੰ ਕੱਢੋ, ਡਿਪੋਰਟ ਕਰੋ। ਜੇ ਇੱਕ ਡਰਾਈਵਰ ਨੇ ਕਿਤੇ ਕੋਈ ਗਲਤੀ ਕਰ ਲਈ ਤਾਂ ਉਹਦੇ ਵਾਸਤੇ ਸਾਰੀ ਸਿੱਖ ਕੌਮ ਜਿਨ੍ਹਾਂ ਦੇ ਸਿਰਾਂ 'ਤੇ ਪੱਗਾਂ ਆ ਉਹ ਰਿਸਪੌਂਸੀਬਲ ਆ। ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਲੰਚ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੀ ਹੋਂਦ ਆਪਦੇ ਆਪ ਦੇ ਵਿੱਚ ਕਸੂਰਵਾਰ ਆ। ਸੋ ਇੱਕ ਪਾਸੇ ਜਿਹੜਾ ਲਿਬਰਲ ਲੈਫਟ ਆ ਉਹ ਸਟੇਟਸ ਕੋ ਤੇ ਕਰੂਜ਼ ਕੰਟਰੋਲ 'ਤੇ ਲੈ ਕੇ ਆ ਜਾਂਦਾ ਸਾਡੇ ਜੈਨੋਸਾਈਡ ਨੂੰ। ਜਿਹੜਾ ਰਾਈਟ ਆ ਇੰਡੀਆ ਦਾ ਵੀ ਤੇ ਇੱਥੋਂ ਦਾ ਵੀ, ਉਹ ਐਕਸੈਲਰੇਟਰ ਦੱਬ ਕੇ ਸਾਡੇ ਜਿਹੜੇ ਵਾਇਲੈਂਸ, ਸਾਡੇ ਜੈਨੋਸਾਈਡ ਦੀ ਜਿਹੜੀ ਸਪੀਡ ਆ ਉਹ ਹੋਰ ਐਕਸੈਲਰੇਟ ਕਰਾਉਂਦਾ। ਇੱਕ ਹੋਰ ਗੱਲ ਜਿਹੜੀ ਭਾਈ ਸਾਹਿਬ ਨੇ ਵੀ ਗੱਲ ਕੀਤੀ ਤੇ ਜਿਹੜੀ ਆਮ ਕਰਕੇ ਜਿਹੜਾ ਦੂਜਾ ਪਰਸਪੈਕਟਿਵ ਆ ਸਾਡੇ ਦੁੱਖ ਨੂੰ ਸਮਝਣ ਦਾ, ਜਿਹੜਾ ਕਿ ਲੈਫਟ ਵੱਲੋਂ ਤਾਂ ਆਉਂਦਾ ਪਰ ਖਾਸ ਕਰਕੇ ਮਾਰਕਸਿਸਟ ਵੱਲੋਂ ਆਉਂਦਾ, ਪੰਜਾਬ ਦਿਆਂ ਵੱਲੋਂ ਵੀ, ਇੰਡੀਆ ਦੇ ਵੱਲੋਂ ਵੀ ਤੇ ਇੱਥੋਂ ਵਾਲਿਆਂ ਵੱਲੋਂ, ਉਹ ਇਹ ਤਾਂ ਮੰਨਦੇ ਆ ਵੀ ਸਟਰਕਚਰ ਹੁੰਦਾ ਕੋਈ, ਵੀ ਜਿਹੜਾ ਢਾਂਚਾ ਆ ਉਹ ਜ਼ਿੰਮੇਵਾਰ ਹੁੰਦਾ। ਪਰ ਉਹ ਕਹਿੰਦੇ ਆ ਵੀ ਢਾਂਚਾ ਸਿਰਫ ਇਕਨੋਮਿਕਸ ਆ, ਸਿਰਫ ਇੱਕ ਇਕਨੋਮਿਕ ਆ ਜਿਹੜਾ ਢਾਂਚਾ ਉਹੀ ਅਸਲੀ ਸੱਚ ਆ। ਸਾਰੇ ਜਿਹੜੇ ਦੁੱਖ ਨੇ ਉਹ ਇਨ ਦੀ ਐਂਡ ਇਕਨੋਮਿਕ ਦੁੱਖ ਨੇ। ਸੋ ਜਿਹੜੀ ਸਿੱਖਾਂ ਦੀ ਸਾਰੀ ਸਟਰਗਲ ਆ ਉਹ ਆਪਦੇ ਆਪ ਦੇ ਵਿੱਚ ਸਿਰਫ ਇੱਕ ਇਕਨੋਮਿਕ ਰਾਈਟਸ ਦੀ ਐਕਸਪਲੋਇਟੇਸ਼ਨ ਦੀ ਸਟਰਗਲ ਆ। ਵੀ ਇਹ ਕਿਸਾਨ ਆਪਦੀਆਂ ਜਿਵੇਂ ਫਾਰਮਰਸ ਪ੍ਰੋਟੈਸਟ ਤੋਂ ਬਾਅਦ ਇਹ ਗੱਲ ਬਹੁਤ ਆਈ ਵੀ ਜੋ ਸਿੱਖਾਂ ਦੇ ਕੁਝ ਖਾਸ ਖਿੱਤੇ ਆ, ਕੁਝ ਖਾਸ ਸੈਗਮੈਂਟਸ ਨੇ, ਉਹ ਆਪਦੇ ਇਕਨੋਮਿਕ ਰਾਈਟਸ ਲਈ ਲੜ ਰਹੇ ਆ। ਸੋ ਉਹ ਜਿਹੜਾ ਮਾਰਕਸਿਸਟ ਐਂਗਲ ਆ ਉਹ ਸਾਰੇ ਦੇ ਸਾਰੇ ਤੁਹਾਡੇ ਦੁਖਾਂਤ ਨੂੰ, ਜੈਨੋਸਾਈਡ ਨੂੰ, ਬੇਪਤੀ ਨੂੰ, ਬੇਅਦਬੀ ਨੂੰ ਇੱਕ ਇਕਨੋਮਿਕ ਪਰਸਪੈਕਟਿਵ ਤੱਕ ਲਿਮਿਟ ਕਰ ਦਿੰਦਾ। ਤੇ ਉਹ ਨਾਲ ਹੀ ਤੁਹਾਡੇ 'ਤੇ ਐਕਿਊਜ਼ੇਸ਼ਨ ਆਉਂਦੇ ਆ ਵੀ ਤੁਸੀਂ ਸਿਰਫ ਆਈਡੈਂਟੀਟੇਰੀਅਨ ਪੋਲੀਟਿਕਸ ਕਰ ਰਹੇ ਆ। ਉਹ ਕਹਿੰਦੇ ਸਟਰਕਚਰਲ ਵਾਇਲੈਂਸ ਸਿਰਫ ਇਕਨੋਮਿਕ ਹੋ ਸਕਦਾ, ਢਾਂਚਾ ਸਿਰਫ ਇਕਨੋਮਿਕ ਹੋ ਸਕਦਾ, ਪਰ ਜਿਹੜਾ ਤੁਹਾਡਾ ਦੁੱਖ ਆ ਉਹ ਸਿਰਫ ਆਈਡੈਂਟਿਟੀ ਦਾ ਐਥਨੋਸੈਂਟਰਿਕ ਇਸ਼ੂ ਆ। ਤੁਸੀਂ ਆਪਦੇ ਹੱਕਾਂ ਲਈ ਲੜ ਰਹੇ ਆ। ਇਹ ਬਹੁਤ ਹੀ ਇੱਕ ਨੈਰੋ ਤੇ ਐਥਨੋਸੈਂਟਰਿਕ ਪਰਸਪੈਕਟਿਵ ਆ ਤੇ ਇਹਦੇ ਵਿੱਚ ਕੋਈ ਯੂਨੀਵਰਸਲ ਕੈਪੈਸਿਟੀ ਨਹੀਂ। ਇਸ ਕਰਕੇ ਤੁਹਾਡਾ ਦੁੱਖ ਜਾਇਜ਼ ਨਹੀਂ ਵੀ ਗਲੋਬਲ ਸਿਵਲ ਸੁਸਾਇਟੀ ਇਹਨੂੰ ਕੋਈ ਅਟੈਂਸ਼ਨ ਪੇ ਕਰੇ, ਕਿਉਂਕਿ ਇਹ ਸਿਰਫ ਇੱਕ ਖਾਸ ਲੋਕਾਂ ਦੇ ਖਾਸ ਤਬਕੇ ਦਾ ਲੋਕ ਆ। ਸੋ ਇਹ ਗੱਲ ਕੰਪਲੀਟਲੀ ਇਲਜਿਟਮੇਟ ਆ, ਇਹਦਾ ਕੋਈ ਮੂੰਹ ਸਿਰ ਨਹੀਂ ਇਸ ਗੱਲ ਦਾ, ਕਿਉਂਕਿ ਸਿੱਖਾਂ ਦੀ ਲੜਾਈ ਆਈਡੈਂਟਿਟੀ ਦੀ ਲੜਾਈ ਨਹੀਂ ਗੀ। ਜੇ ਤੁਸੀਂ ਕੋਈ ਸਲੌਟਰ ਹਾਊਸ ਇਮੈਜਿਨ ਕਰੋ ਵੀ ਜਿਹੜਾ ਇੰਡੀਆ ਆ ਉਹ ਐਕਚੁਅਲੀ ਇੱਕ ਸਲੌਟਰ ਹਾਊਸ ਆ ਜਿੱਥੇ ਪਸ਼ੂ ਸਲੌਟਰ ਕੀਤੇ ਜਾਂਦੇ ਆ, ਅਤੇ ਜਿਹੜੀਆਂ ਗਾਵਾਂ ਆ ਜਾਂ ਹੋਰ ਉੱਥੇ ਜਿਹੜੇ ਪਸ਼ੂ ਨੇ ਉਹਨਾਂ ਦੇ ਜਿਹੜੇ ਵਖਰੇਵੇਂ ਆ, ਜਿਹੜੇ ਉਹਨਾਂ ਦੇ ਪੈਟਰਨ ਦੇ ਡਿਫਰੈਂਸ ਆ, ਉਹਨਾਂ ਦੇ ਰੰਗਾਂ ਦੇ ਫਰਕ ਨੇ, ਉਹ ਉਹਨਾਂ ਦੀ ਆਈਡੈਂਟੀਟੀਜ਼ ਨੇ। ਪਰ ਜਿਹੜੀ ਉਹਨਾਂ ਦੀ ਰਿਲੇਸ਼ਨਸ਼ਿਪ ਆ ਢਾਂਚੇ ਦੇ ਨਾਲ ਉਹ ਉਹੀ ਆ। ਉਹਨਾਂ ਨੇ ਹੋਣਾ ਅਖੀਰ 'ਚ ਕਤਲ ਆ। ਉਹ ਜਿਹੜਾ ਰਿਲੇਸ਼ਨਲ ਉਹਨਾਂ ਦਾ ਡਾਇਨਾਮਿਕ ਆ ਉਸ ਸਲੌਟਰ ਹਾਊਸ ਦੇ ਨਾਲ ਉਹ ਬਦਲ ਨਹੀਂ ਸਕਦੇ। ਸੋ ਇਸੇ ਕਰਕੇ ਜਦੋਂ 1984 ਦੇ ਵਿੱਚ ਹਿੰਦੂ ਜਿਹੜੀ ਪੋਲੀਟੀਕਲ ਅਤੇ ਜਿਹੜੀ ਕਲੈਕਟਿਵ ਵਿਲ ਮੈਨੀਫੈਸਟ ਹੁੰਦੀ ਆ ਅਤੇ ਉਹ ਮੌਬ ਵਾਇਲੈਂਸ ਫੈਸ਼ਿਸਟ ਰੂਪ 'ਚ ਆ ਕੇ ਕਰਦੇ ਆ, ਉਹ ਇਹ ਨਹੀਂ ਵੇਖਦੇ ਵੀ ਦਿੱਲੀ ਦੇ ਸਿੱਖਾਂ ਦੀ ਆਈਡੈਂਟਿਟੀ ਕਾਂਗਰਸੀ ਆ, ਅਕਾਲੀ ਆ, ਕਿ ਪੇਂਡੂ ਆ, ਕਿ ਸ਼ਹਿਰੀ ਆ, ਕਿ ਜਿਹੜੇ ਬੱਚੇ ਚੱਕ ਕੇ ਮਾਰੇ ਗਏ ਆ ਐਨਕਾਊਂਟਰਾਂ ਦੇ ਵਿੱਚ, ਉਹਨਾਂ ਦੀ ਆਈਡੈਂਟਿਟੀ ਕੀ ਸੀ, ਉਹ ਪੋਲੀਟੀਕਲੀ ਟਰਾਂਸਗ੍ਰੈਸ ਕਰਦੇ ਸੀ ਕਿ ਨਹੀਂ।
ਕਿ ਉਹ ਲਿਬਰਲ ਸੀ ਕਿ ਕੰਜ਼ਰਵੇਟਿਵ ਸੀ, ਉਹ ਦਿੱਲੀ ਦੇ ਸਿੱਖ ਸੀ ਕਿ ਬੰਬੇ ਦੇ ਕਿ ਮਦਰਾਸ ਦੇ। ਸੋ ਜਦੋਂ ਹਿੰਦੂ ਫੈਸ਼ਿਜ਼ਮ ਦਾ ਬ੍ਰਾਹਮਣਿਜ਼ਮ ਦਾ ਵਾਇਲੈਂਸ ਹੁੰਦਾ, ਉਹ ਤੁਹਾਡੀ ਆਇਡੈਂਟੀਟੀ ਨੂੰ ਅਨਲ ਕਰਦਾ, ਉਹ ਤੁਹਾਨੂੰ ਐਜ਼ ਏ ਪੋਜੀਸ਼ਨ ਵੇਖਦਾ ਵੀ ਤੁਸੀਂ ਬ੍ਰਾਹਮਣਵਾਦ ਦੇ ਢਾਂਚੇ ਦੇ ਵਿੱਚ ਤੁਹਾਡੀ ਪੋਜੀਸ਼ਨ ਕੀ ਆ। ਤੁਹਾਡੀ ਪੋਜੀਸ਼ਨ ਇੱਕ ਦਲਿਤ ਦੀ ਆ, ਇੱਕ ਬਾਗੀ ਦਲਿਤ ਦੀ ਪੋਜੀਸ਼ਨ ਆ ਤੁਹਾਡੀ, ਜਿਹੜੀ ਆਪਦੀ ਪੋਜੀਸ਼ਨ ਨੂੰ ਐਕਨੋਲੇਜ ਨਹੀਂ ਕਰਦਾ ਤੇ ਉਹਨਾਂ ਦੇ ਸਾਰੇ ਢਾਂਚੇ ਨੂੰ ਚੈਲੰਜ ਕਰਦਾ। ਇਸ ਕਰਕੇ ਜਿਹੜੀ ਸਾਡੀ ਇਹ ਮਿਸ ਰੀਡਿੰਗ ਕੀਤੀ ਜਾਂਦੀ ਆ ਸਾਡੀ ਸਾਰੇ ਸੰਘਰਸ਼ ਦੀ ਤੇ ਲੜਾਈ ਦੀ ਮਾਰਕਸਿਸਟ ਵੱਲੋਂ, ਉਹ ਫੰਡਾਮੈਂਟਲੀ ਗਲਤ ਆ। ਤੇ ਦੂਜੀ ਗੱਲ ਵੀ ਜਦੋਂ ਅਸੀਂ ਇਹਨਾਂ ਨੂੰ ਕਨਫਰੰਟ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਸਾਡੇ ਵੱਲ ਇੱਕ ਜਿਹੜੇ ਸਟੀਰੀਓਟਾਈਪਸ ਨੇ, ਜਿਹੜੇ ਇੱਕ ਪਲੈਰਿਟਿਊਡਸ ਨੇ, ਉਹ ਸਾਡੇ ਤੇ ਸਿੱਟੇ ਜਾਂਦੇ ਆ ਵੀ ਤੁਸੀਂ ਸਿਰਫ ਆਪਦੇ ਲੋਕਾਂ ਦੀ ਗੱਲ ਕਰਦੇ ਹੋ, ਤੁਹਾਨੂੰ ਦੂਜਿਆਂ ਦਾ ਤੁਹਾਨੂੰ ਕੰਸਰਨ ਨਹੀਂਗਾ, ਜਾਂ ਤੁਸੀਂ ਇਨਫੋਰਮੇਸ਼ਨ ਨਹੀਂ ਇਨਫ ਦੇ ਰਹੇ। ਯੂ ਨੀਡ ਟੂ ਹੈਵ ਮੋਰ ਸਿਸਟਮਸ ਆਫ ਡਿਸੈਮੀਨੇਸ਼ਨ, ਵੀ ਤੁਸੀਂ ਲੋਕਾਂ ਨੂੰ ਹੋਰ ਚੰਗੀ ਤਰ੍ਹਾਂ ਦੱਸੋ ਵੀ ਤੁਸੀਂ ਇੱਕ ਚੰਗੇ ਹਿਊਮਨ ਬੀਇੰਗ ਆ, ਤੁਸੀਂ ਮਾੜੇ ਲੋਕ ਨਹੀਂ, ਤੁਸੀਂ ਲੰਗਰ ਬਹੁਤ ਸੋਹਣਾ ਲਾਉਂਦੇ ਆ, ਤੁਸੀਂ ਕਿਸੇ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਕਰਦੇ, ਕੋਈ ਰੈਜ਼ਿਸਟ। ਸੋ ਇਹ ਦੋਨੇ ਲਿਬਰਲ ਪਰਸਪੈਕਟਿਵ ਜਿਹੜੇ ਸਾਰੀ ਦੀ ਸਾਰੀ ਪ੍ਰੋਬਲਮ ਇਨਫੋਰਮੇਸ਼ਨ ਦੀ ਪ੍ਰੋਬਲਮ ਦੱਸਦੇ ਆ, ਤੇ ਦੂਜੇ ਪਾਸੇ ਮਾਰਕਸਿਸਟ ਪਰਸਪੈਕਟਿਵ ਜਿਹੜੇ ਕਹਿੰਦੇ ਵੀ ਜੇ ਕੋਈ ਦੁੱਖ ਹੈਗਾ ਤਾਂ ਸਿਰਫ ਇਕਨੋਮਿਕ ਦੁੱਖ ਆ, ਜਿਹੜਾ ਤੁਹਾਡਾ ਦੁੱਖ ਆ ਇਹ ਤਾਂ ਤੁਸੀਂ ਤੁਹਾਡੀਆਂ ਆਪਦੀਆਂ ਸੈਲਫਿਸ਼ ਐਥਨੋਸੈਂਟਰਿਕ ਫੈਂਟਸੀਜ਼ ਨੇ। ਸੋ ਇਹ ਦੋਨੇ ਚੀਜ਼ਾਂ, ਜਿਵੇਂ ਜੇ ਸਮਝੋ ਵੀ ਤੁਹਾਨੂੰ ਕੈਂਸਰ ਆ ਤੇ ਡਾਕਟਰ ਤੁਹਾਨੂੰ ਮਿਸਡਾਇਗਨੋਜ਼ ਕਰਦੇ, ਉਹ ਤੁਹਾਡੇ ਬਲੱਡ ਕੈਂਸਰ ਨੂੰ ਇੱਕ ਟੌਪੀਕਲ ਐਲਰਜੀ ਤੱਕ ਲਿਮਿਟ ਕਰਦੇ, ਤੇ ਉਹ ਜਿਹੜਾ ਕਿਊਰ ਦਿੰਦੇ ਆ ਉਹ ਬਿਮਾਰੀ ਨਾਲੋਂ ਵੀ ਮਾੜਾ ਹੁੰਦਾ, ਉਹ ਬਿਮਾਰੀ ਨੂੰ ਹੋਰ ਵਧਾਉਂਦਾ। ਸੋ ਸਾਡੇ ਨਾਲ ਜੋ ਹੋ ਰਿਹਾ ਉਹ ਇਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਵੀ ਜਿਹੜਾ ਸਾਡਾ ਦੁਖਾਂਤ ਆ ਉਹ ਇੱਕ ਪਾਸੇ ਦੁਨੀਆ ਦੇ ਵਿੱਚ ਐਕਨੋਲੇਜ ਨਹੀਂ ਕੀਤਾ ਜਾ ਰਿਹਾ, ਜੇ ਕੀਤਾ ਜਾਂਦਾ ਤਾਂ ਉਹਦਾ ਵੀ ਦੋਸ਼ ਸਾਡੇ ਤੇ ਲਾਇਆ ਜਾਂਦਾ ਵੀ ਸਿੱਖਾਂ ਦੀ ਗਲਤੀ ਸੀ, ਉਹਨਾਂ ਨੇ ਆਪਦਾ ਜੈਨੋਸਾਈਡ ਕਰਾਇਆ, ਇਹਨਾਂ ਦੀ ਗਲਤੀ ਸੀ ਵੀ ਇਹ ਦਰਬਾਰ ਸਾਹਿਬ ਦੇ ਵਿੱਚ ਆਪਦੀ ਸਿੱਖੀ ਪ੍ਰੈਕਟਿਸ ਕਰ ਰਹੇ ਸੀ, ਨਹੀਂ ਤਾਂ ਬਿਨਾਈਨ ਜਿਹੜੀ ਸੈਕੂਲਰ ਸਟੇਟ ਆ ਉਹਨੂੰ ਕੀ ਪ੍ਰੋਬਲਮ ਹੈ ਕਿਸੇ ਕਮਿਊਨਿਟੀ ਦੇ ਨਾਲ। ਸੋ ਇਹ ਜਿਹੜੇ ਬਿਰਤਾਂਤ ਨੇ ਇਹ ਕੋਈ ਓਪੀਨੀਅਨਸ ਨਹੀਂ ਗੀਆਂ, ਇਹ ਕਿਸੇ ਖਾਸ ਲੋਕਾਂ ਦੀ ਕਾਢ ਨਹੀਂ ਗਏ, ਇਹ ਸਮਾਜ ਨੂੰ, ਸਮਾਜ ਦੀ ਜਿਹੜੀ ਅੰਦਰਲੀ ਸਾਈਕਿਕ ਬਿਰਤੀ ਆ ਵੀ ਉਹਨਾਂ ਨੇ ਕਿਹੜੇ ਦੁੱਖ ਦੇ ਨਾਲ ਅਟੈਚ ਹੋਣਾ, ਕਿਹੜੀ ਚੀਜ਼ ਨੂੰ ਐਂਪਥੀ ਦੇਣੀ ਆ, ਕਿਹੜੀ ਚੀਜ਼ ਤੋਂ ਘਿਰਨਾ ਕਰਨੀ ਆ, ਇਹ ਬਿਰਤਾਂਤ ਉਹਨਾਂ ਦੀ ਸਾਈਕੀ ਦੇ ਵਿੱਚ ਵੜੇ ਹੋਏ ਆ, ਉਹਨਾਂ ਦੀ ਜਿਵੇਂ ਸਾਈਕਿਕ ਸਟਰਕਚਰ ਦਾ ਹਿੱਸਾ ਆ। ਜਾਂ ਇਹਦਾ ਦੂਜਾ ਜੇ ਇੱਕ ਐਨਾਲੋਜੀ ਵੱਲੋਂ ਵੇਖਣਾ ਹੋਵੇ ਤਾਂ ਇਹ ਆ ਵੀ ਜਿਹੜੇ ਕਈ ਗੁਲਾਮ ਹੁੰਦੇ ਆ ਉਹਨਾਂ ਨੂੰ ਬਹੁਤ ਛੋਟੀਆਂ ਕੈਦਾਂ ਦੇ ਵਿੱਚ, ਪਿੰਜਰਿਆਂ ਦੇ ਵਿੱਚ ਜਕੜਿਆ ਹੁੰਦਾ ਤੇ ਉਹ ਸਲਾਖਾਂ ਤੁਹਾਡੇ ਹੱਥ 'ਚ ਆ ਸਕਦੀਆਂ। ਜਿਹੜੇ ਜ਼ਿਆਦਾ ਮੈਚੁਰ ਸਿਸਟਮਸ ਆਫ ਸਲੇਵਰੀ ਆ ਉਹ ਗੁਲਾਮਾਂ ਨੂੰ ਇੱਕ ਸ਼ੀਸ਼ੇ ਦੇ ਪਿੰਜਰੇ 'ਚ ਰੱਖਦੇ ਆ, ਜਿਵੇਂ ਇੱਕ ਬਹੁਤ ਵੱਡਾ ਗੁੰਬਦ ਹੋਵੇ ਜਿਹੜਾ ਬਹੁਤ ਜ਼ਿਆਦਾ ਉੱਚਾ ਹੋਵੇ। ਉਹ ਆਮ ਮਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਵੀ ਉਹ ਹੈਗਾ ਵੀ ਹੈ ਕਿ ਨਹੀਂ। ਤੁਹਾਨੂੰ ਲੱਗਦਾ ਵੀ ਤੁਸੀਂ ਆਜ਼ਾਦ ਆ, ਤੁਹਾਨੂੰ ਲੱਗਦਾ ਵੀ ਤੁਹਾਡੀਆਂ ਫੈਮਲੀਜ਼ ਨੇ, ਤੁਹਾਡੇ ਗੁਰੂ ਘਰ ਨੇ, ਉਹਨਾਂ ਦੀ ਆਪਦੀ ਪਵਿੱਤਰਤਾ ਆ, ਉਹਨਾਂ ਦੀ ਸੈਂਕਟਿਟੀ ਆ। ਪਰ ਜਿਹੜੇ ਇਹ ਗੁੰਬਦ ਨੇ ਜਿਹੜੇ ਬਿਰਤਾਂਤ ਦੇ ਵੱਲੋਂ ਸਿਰਜ ਜਾਂਦੇ ਆ, ਉਹ ਤੁਹਾਨੂੰ ਯਾਦ ਕਰਾਉਂਦੇ ਆ ਵੀ ਤੁਹਾਡੀ ਪੋਜੀਸ਼ਨ ਕੀ ਆ। ਉਹ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਇਹ ਐਸਕੇਪ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਦੋਂ ਤੁਸੀਂ ਆਪਦੀ ਪ੍ਰੈਕਟਿਸ, ਸਿੱਖੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਇਹਨਾਂ ਦੇ ਢਾਂਚਿਆਂ ਦੇ ਨਾਲ ਮੱਥਾ ਲਾਉਂਦੇ ਆ। ਸੋ ਇਹ ਸਾਰੇ ਕਾਸੇ ਨੂੰ ਗੱਲ ਕਰਨ ਦੀ ਲੋੜ ਕੀ ਆ ਵੀ ਇਹ ਆਪਾਂ ਇਹ ਦੋ ਚੀਜ਼ਾਂ ਜਿਹੜੀਆਂ ਲਿਬਰਲਸ ਦਾ ਪ੍ਰੋਬਲਮ ਤੇ ਮਾਰਕਸਿਸਟ ਦੀ ਪ੍ਰੋਬਲਮ ਮੈਂ ਤਾਂ ਮੂਹਰੇ ਲੈ ਕੇ ਆਉਣਾ, ਕਿਉਂਕਿ ਜਦੋਂ ਤੱਕ ਕੋਈ ਕਮਿਊਨਿਟੀ ਆਪਦੀ ਸਫਰਿੰਗ ਨੂੰ ਆਪ ਨਹੀਂ ਡਿਫਾਈਨ ਕਰਦੀ ਤੇ ਆਪਦਾ ਜਿਹੜੀ ਉਹਨਾਂ ਦੀ ਸਫਰਿੰਗ ਗ੍ਰਾਮਰ ਆ, ਜਿਸ ਤਰ੍ਹਾਂ ਦਾ ਸ਼ਬਦ ਸਿੱਖਾਂ ਨਾਲ ਹੋਇਆ ਉਹ ਕਿਸੇ ਹੋਰ ਧਿਰ ਦੇ ਨਾਲ ਹੋਇਆ ਨਹੀਂ 80s ਦੇ ਵਿੱਚ 90s ਦੇ ਵਿੱਚ। ਜੇ ਇਕੱਲੇ ਨੰਬਰਾਂ ਵੱਲ ਵੇਖਿਆ ਜਾਵੇ ਤਾਂ ਕੋਈ ਧਰਤੀ ਤੇ ਇਹੋ ਜਿਹੀ ਹੋਰ ਲੜਾਈ ਨਹੀਂ ਉਸ ਵੇਲੇ ਦੇ ਵਿੱਚ ਵਾਇਲੈਂਸ ਹੋਇਆ ਹੋਵੇ। ਦਰਬਾਰ ਸਾਹਿਬ ਤੇ ਹਮਲਾ, ਸਾਰੇ ਗੁਰੂ ਘਰਾਂ ਦੇ ਉੱਤੇ ਹਮਲਾ, 20 ਤੋਂ 30 ਹਜ਼ਾਰ ਸਿੱਖਾਂ ਦਾ 3-4 ਦਿਨਾਂ ਦੇ ਵਿੱਚ ਵਡਾਣਾ ਸਾਰੇ ਸਾਊਥ ਏਸ਼ੀਆ ਦੇ ਵਿੱਚ, ਇੰਡੀਅਨ ਮੇਨ ਸ਼ਹਿਰਾਂ ਦੇ ਵਿੱਚ। 10 ਸਾਲ ਦੀ ਉਸ ਤੋਂ ਬਾਅਦ ਕਤਲੋਗਾਰਤ, ਜਿਹਦੇ ਵਿੱਚ 16 ਸਾਲ ਦੇ 13 ਸਾਲ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਟਾਰਗੇਟ ਕੀਤਾ ਗਿਆ। ਇਹ ਜਿਹੜਾ ਏਡੀ ਵੱਡੀ ਸਫਰਿੰਗ ਆ, ਇਹਦੀ ਗ੍ਰਾਮਰ ਆ, ਇਹ ਨਾ ਹੀ ਕਿਸੇ ਕਾਮਰੇਡ ਮਾਰਕਸਿਸਟ ਦੇ ਵਰਕਰ ਦੇ ਜਿਹੜਾ ਫਿਗਰ ਆ ਉਹਦੇ ਥੱਲੇ ਆ ਸਕਦੀ ਆ, ਨਾ ਹੀ ਕਿਸੇ ਪ੍ਰੋਗਰੈਸਿਵ ਲਿਬਰਲ ਦੀ ਜਿਹੜੀ ਇੱਕ ਨਾਈਸ ਗਾਏ ਦੀ ਫਿਗਰ ਦੇ ਵਿੱਚ ਆ ਸਕਦੀ ਆ। ਨਾ ਹੀ ਅਸੀਂ ਐਕਨੋਮਿਕ ਐਕਸਪਲੋਇਟੇਸ਼ਨ ਦੇ ਦੁਖੀ ਹਾਂ, ਨਾ ਹੀ ਅਸੀਂ ਦੁਖੀ ਹਾਂ ਵੀ ਸਾਨੂੰ ਆਪਦੀ ਇਨਫੋਰਮੇਸ਼ਨ ਦੀ ਬਾਹਰ ਦੱਸਣੀ ਆਈ, ਇੱਕ ਸਮ ਲੈਕ ਆਫ ਇਨਫੋਰਮੇਸ਼ਨ। ਜਿਹੜਾ ਸਾਡਾ ਦੁਖਾਂਤ ਆ ਉਹ ਪਿਓਰ ਗੁਲਾਮਾਂ ਦਾ ਦੁਖਾਂਤ ਆ। ਉਹ 'ਚ ਮੈਂ 3 ਚੀਜ਼ਾਂ ਕੁਇਕਲੀ ਰੱਖਣਾ ਚਾਹੁੰਦਾ ਵੀ ਸਾਡਾ
ਜਦੋਂ ਤੱਕ ਤੁਸੀਂ ਆਪਦੇ ਐਕਸਪੀਰੀਅੰਸ ਨੂੰ, ਜਿਹੜਾ ਗੁਲਾਮੀ ਦਾ ਐਕਸਪੀਰੀਅੰਸ ਆ, ਉਹਨੂੰ ਸੈਂਟਰ ਕਰਕੇ ਨਹੀਂ ਚੱਲਦੇ, ਉਦੋਂ ਤੱਕ ਦੁਨੀਆ ਨੂੰ ਕੀ, ਸਾਡੇ ਆਪਦੇ ਲੋਕਾਂ ਨੂੰ ਵੀ ਨਹੀਂ ਸਮਝ ਆਉਂਦੀ ਵੀ ਉਹਨਾਂ ਨਾਲ ਹੋ ਕੀ ਰਿਹਾ। ਸੋ ਜਿਹੜੀ ਸਾਡੀ ਗੁਲਾਮੀ ਆ, ਉਹਦੀਆਂ 3 ਚੀਜ਼ਾਂ ਆ ਜਿਹੜੀਆਂ ਵੱਖਰੀਆਂ ਹੋਰਾਂ ਤਰ੍ਹਾਂ ਹੋਰ ਇੱਕ ਇਕਨੋਮਿਕ ਵਰਕਰ ਦੀ ਜਿਹੜੀ ਗੁਲਾਮੀ ਆ ਉਹਦੇ ਨਾਲੋਂ, ਜਾਂ ਉਹਦੇ ਦੁੱਖ ਨਾਲੋਂ, ਜਾਂ ਇੱਕ ਡਿਸਕ੍ਰਿਮੀਨੇਸ਼ਨ ਦਾ ਇਸ਼ੂ ਆ ਜਿਹੜੇ ਲਿਬਰਲਸ ਕਹਿੰਦੇ ਮਲਟੀਕਲਚਰਲਿਜ਼ਮ। ਪਹਿਲੀ ਗੱਲ, ਜਿਹੜਾ ਬ੍ਰਾਹਮਣਵਾਦ ਦਾ ਵਾਇਲੈਂਸ ਆ, ਉਹ ਨੈਸੈਸਰੀ ਵਾਇਲੈਂਸ ਆ। ਉਹ ਵਾਇਲੈਂਸ ਇਸ ਕਰਕੇ ਨਹੀਂ ਕਰਦੇ ਵੀ ਤੁਸੀਂ ਕੋਈ ਗਲਤੀ ਕੀਤੀ, ਤੁਸੀਂ ਕੋਈ ਬਗਾਵਤ ਕੀਤੀ, ਤੁਸੀਂ ਕੋਈ ਟਰਾਂਸਗ੍ਰੈਸ਼ਨ ਕੀਤਾ। ਉਸ ਵਾਇਲੈਂਸ ਦੀ ਕੋਈ ਕੰਟਿੰਜੈਂਸੀ ਨਹੀਂ। ਤੁਸੀਂ ਬਹੁਤ ਬੀਬੇ ਕਾਂਗਰਸੀਏ ਸਿੱਖ ਹੋਵੋ 1984 ਦੇ ਵਿੱਚ, ਤੁਹਾਡੇ ਉੱਤੇ ਜੈਨੋਸਾਈਡ ਦਾ ਵਾਇਲੈਂਸ ਉਸੇ ਤਰੀਕੇ ਹੋਣਾ ਜਿਵੇਂ ਹੋਰ ਸਾਰੇ ਸਿੱਖਾਂ ਦੇ ਉੱਤੇ ਹੋਇਆ। ਦਲਿਤਾਂ ਨੇ ਕੋਈ ਖਾਸ ਬਗਾਵਤ ਨਹੀਂ ਕੀਤੀ ਸਾਰੇ ਇਤਿਹਾਸ ਦੇ ਵਿੱਚ। ਉਹਨਾਂ ਦੇ ਉੱਤੇ 2000 ਸਾਲ ਤੋਂ ਬ੍ਰਾਹਮਣਵਾਦ ਦਾ ਵਾਇਲੈਂਸ ਚੱਲ ਰਿਹਾ ਤੇ ਨਿਰੰਤਰ ਚੱਲ ਰਿਹਾ। ਤੇ ਉਹ ਜਿਹੜਾ ਵਾਇਲੈਂਸ ਆ, ਉਹ ਕੱਲਾ ਐ ਨਹੀਂ ਵੀ ਜਦੋਂ ਤੁਸੀਂ ਧੱਕਾ ਕਰਦੇ ਕਿਸੇ ਨਾਲ, ਉਹ ਵਾਇਲੈਂਸ ਉਹਨਾਂ ਦੇ ਸਿਵਿਲਾਈਜੇਸ਼ਨ ਦਾ ਕੋਰ ਆ। ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਨੂੰ ਦਲਿਤ ਨਹੀਂ ਬਣਾਉਂਦੇ ਤੇ ਦਲਿਤ ਹੁੰਦਾ ਨਹੀਂ, ਉਦੋਂ ਤੱਕ ਕੋਈ ਉੱਚਾ ਕਿਵੇਂ ਹੋ ਸਕਦਾ। ਸੋ ਇਹ ਸਟਰਕਚਰਲ ਨੈਸੈਸਿਟੀ ਆ ਉਸ ਸਿਸਟਮ ਦੀ। ਸੋ ਇਹ ਚੀਜ਼ਾਂ ਨੂੰ ਸਮਝਣ ਲਈ ਵੈਸਟ ਦੇ ਕੋਲ ਕੋਈ ਲੈਂਸ ਹੈ ਨਹੀਂਗਾ। ਦੂਜੀ ਗੱਲ, ਜਿਹੜਾ ਤੁਹਾਡੇ ਤੇ ਵਾਇਲੈਂਸ ਹੁੰਦਾ ਉਹਦੀ ਕੋਈ ਯੂਟਿਲਿਟੀ ਨਹੀਂ ਗੀ, ਉਹਦਾ ਕੋਈ ਪੋਲੀਟੀਕਲ ਔਰਿਜਨ ਨਿਗਾ। ਉਹ ਇਸ ਕਰਕੇ ਨਹੀਂ ਵਾਇਲੈਂਸ ਕਰਦੇ ਵੀ ਤੁਹਾਡੇ ਤੋਂ ਕੁਛ ਲੈਣਾ। ਦਲਿਤਾਂ ਤੋਂ ਕੀ ਲੈਣਾ? ਉਹਨਾਂ ਕੋਲ ਜ਼ਮੀਨਾਂ ਨੇ, ਜਾਂ ਉਹਨਾਂ ਕੋਲ ਬਹੁਤ ਜ਼ਿਆਦਾ ਪੂੰਜੀ ਆ, ਜਾਂ ਉਹਨਾਂ ਕੋਲ ਕੋਈ ਹੋਰ ਐਸਟ ਆ। ਉਹਨਾਂ ਨੇ ਤੁਹਾਡੀ ਬੇਪਤੀ ਤੁਹਾਡੇ ਤੇ ਵਾਇਲੈਂਸ ਇਲੌਜੀਕਲੀ ਕਰਨਾ, ਪ੍ਰੀ ਕਨਸੈਪਚੁਅਲੀ ਕਰਨਾ। ਦਰਬਾਰ ਸਾਹਿਬ ਤੇ ਜਿਹੜਾ ਹਮਲਾ ਆ, ਜਾਂ ਜੋ 1984 ਦੇ ਨਵੰਬਰ ਦੇ ਵਿੱਚ ਜੋ ਸਿੱਖਾਂ ਦੇ ਨਾਲ ਘਾਣ ਹੋਇਆ, ਉਹ ਆਮ ਪੋਲੀਟੀਕਲ ਵਾਇਲੈਂਸ ਨੀਗਾ। ਉਹਦੇ ਵਿੱਚ ਇੱਕ ਧਿਰ ਨੇ ਦੂਜੇ ਧਿਰ ਤੇ ਸਿਰਫ ਅਟੈਕ ਨਹੀਂ ਕੀਤਾ, ਉਹਨਾਂ ਨੇ ਸਭ ਤੋਂ ਕੀਮਤੀ ਤੇ ਸਭ ਤੋਂ ਪਵਿੱਤਰ ਚੀਜ਼ਾਂ ਦੀ ਬੇਅਦਬੀ ਕੀਤੀ ਤੇ ਸਿੱਖਾਂ ਨੂੰ ਭਜਾ ਕੇ ਸਾਰੀ ਹਿੰਦੂ ਕਮਿਊਨਿਟੀ ਨੇ ਮਾਰਿਆ ਤੇ ਉਹ ਇੰਜੋਏ ਕੀਤਾ। ਸੋ ਇੱਕ ਸਕਾਲਰ ਆ, ਉਹ ਕਹਿੰਦੇ ਵੀ ਇਹ ਜਿਹੜਾ ਇਹੋ ਜਿਹਾ ਵਾਇਲੈਂਸ ਆ, ਇਹ ਕਮਿਊਨਿਟੀ ਬਿਲਡਿੰਗ ਐਕਟੀਵਿਟੀ ਆ। ਇਹ ਕਮਿਊਨਿਟੀ ਦੇ ਰਿਜੂਵੀਨੇਸ਼ਨ ਦੇ ਮੈਕੈਨਿਜ਼ਮਸ ਆ। ਹਿੰਦੂ ਸੈਲਫ ਤੇ ਹਿੰਦੂ ਸੁਸਾਇਟੀ ਹੋਂਦ 'ਚ ਹੀ ਇਸ ਤਰੀਕੇ ਆਉਂਦੀ ਹੈ ਜਦੋਂ ਉਹ ਦਲਿਤ ਕਿਸੇ ਨੂੰ ਦਲਿਤ ਬਣਾਵੇ ਤੇ ਉਹਦੇ ਉੱਤੇ ਘਸਿਆਰਿਆਂ ਦੇ ਵਾਂਗੂ ਬੇਪਤ ਕਰਕੇ ਉਹਨਾਂ ਤੇ ਵਾਇਲੈਂਸ ਕਰੇ। ਸੋ ਇਹ ਜਿਹੜਾ ਤੁਹਾਡੇ ਤੇ ਦੂਜਾ ਇਸ਼ੂ ਆ ਵੀ ਤੁਹਾਡੇ ਤੇ ਜਿਹੜਾ ਵਾਇਲੈਂਸ ਹੋਣਾ, ਉਹਦਾ ਕੋਈ ਪੋਲੀਟੀਕਲ ਲੌਜਿਕ ਨਹੀਂਗਾ। ਸੋ ਮਾਰਕਸਿਸਟ ਲੌਜਿਕ, ਲਿਬਰਲ ਥਿੰਕਿੰਗ ਸਾਰੀਆਂ ਇੱਥੇ ਕੰਮ ਨਹੀਂ ਕਰਦੀਆਂ। ਤੇ ਜਿਹੜੀ ਤੀਜੀ ਗੱਲ ਆ ਜਿਹੜੀ ਸਾਡੀ ਗੁਲਾਮੀ ਦੀ, ਤੇ ਗੁਲਾਮੀ ਦੀ ਜਦੋਂ ਅਸੀਂ ਮੁੱਢਲੀ ਗੱਲ ਕਰਦੇ, ਗੁਲਾਮੀ ਹੁੰਦੀ ਕੀ ਆ ਵੀ ਗੁਲਾਮ ਨੂੰ ਲੱਗਦਾ ਹੁੰਦਾ ਵੀ ਉਹਦੇ ਆਪਦੇ ਰਿਸ਼ਤੇ ਆ, ਉਹਦੀਆਂ ਆਪਦੀਆਂ ਸੰਸਥਾਵਾਂ, ਉਹਦੀ ਆਪਦਾ ਸਮਾਜ ਆ। ਪਰ ਜਿਹੜੀ ਮੈਜੋਰਿਟੀ ਕਮਿਊਨਿਟੀ ਆ, ਜਿਹੜੀ ਮਾਸਟਰ ਕਮਿਊਨਿਟੀ ਆਪਦੇ ਆਪ ਨੂੰ ਕਹਾਉਂਦੀ ਆ, ਉਹਨਾਂ ਦੇ ਮਨਾਂ ਦੇ ਵਿੱਚ ਤੁਹਾਡੀ ਕਿਸੇ ਰਿਸ਼ਤੇ ਦਾ ਕੋਈ ਮਾਇਨਾ ਨਹੀਂਗਾ। ਇਸੇ ਕਰਕੇ ਜਦੋਂ ਉਹਨਾਂ ਨੇ ਤੁਹਾਡੇ ਤੇ ਹਮਲਾ ਕਰਨਾ, ਤੁਹਾਡੀਆਂ ਸਭ ਤੋਂ ਪਵਿੱਤਰ ਚੀਜ਼ਾਂ ਤੇ ਕਰਨਾ, ਉਹਨਾਂ ਨੇ ਗੁਰੂ ਘਰਾਂ ਤੇ ਹਮਲਾ ਕਰਨਾ, ਉਹਨਾਂ ਨੇ ਤੁਹਾਡੀਆਂ ਬੀਬੀਆਂ ਤੇ ਹਮਲੇ ਕਰਨੇ ਆ। 1984 ਤੋਂ ਪਹਿਲਾਂ 70s ਦੇ ਵਿੱਚ ਇਹ ਗੱਲ, ਲੇਟ 70s ਇਹ ਗੱਲ ਐਸਟੈਬਲਿਸ਼ ਸੀ ਵੀ ਸਟੇਟ ਨੇ ਸਿੱਖਾਂ ਨੂੰ ਪ੍ਰਵੋਕ ਕਰਨ ਲਈ ਸਭ ਤੋਂ ਜ਼ਿਆਦਾ ਬੇਅਦਬੀਆਂ ਕਰਾਈਆਂ ਗੁਟਕਿਆਂ ਦੀਆਂ, ਔਰ ਸਿੱਖ ਬੀਬੀਆਂ ਦੀ ਬੇਪਤੀ ਕਰਨੀ ਸ਼ੁਰੂ ਕੀਤੀ ਐਜ਼ ਏ ਪ੍ਰੋਪਰ ਪੋਲਿਸੀ। ਸੋ ਇਸੇ ਤਰੀਕੇ ਵੀ ਜਿਵੇਂ ਹੋਰ ਕੰਟਰੀਜ਼ ਦੇ ਵਿੱਚ ਵੀ ਪ੍ਰੋਬਲਮਸ ਆਉਂਦੀਆਂ, ਡਿਸੀਡੈਂਟਸ ਹੁੰਦੇ ਆ, ਵਾਇਲੈਂਸ ਵੀ ਹੁੰਦਾ, ਐਥਨਿਕ ਵਾਇਲੈਂਸ ਹੁੰਦਾ, ਪਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਬੇਪਤੀ ਦਾ ਐਕਸਪੀਰੀਅੰਸ ਨਹੀਂ ਹੁੰਦਾ। ਜਦੋਂ ਮੱਕੇ ਦੇ ਵਿੱਚ ਮਿਲੀਟੈਂਟ ਵੜੇ ਸੀ, ਸਾਊਦੀ ਅਰੇਬੀਆ ਨੇ ਉੱਥੇ ਟੈਂਕ ਭੇਜ ਕੇ ਉਹਨਾਂ ਦੇ ਮਾਸ ਮਰਡਰ ਤੇ ਰੇਪ ਨਹੀਂ ਕੀਤੇ। ਜਦੋਂ ਇਜ਼ਰਾਈਲ ਜਾਂ ਈਰਾਨ ਦੇ ਵਿੱਚ ਹੋਰ ਥਾਵਾਂ ਦੇ ਡਿਸੀਡੈਂਟਸ ਆਉਂਦੇ ਸੀਗੇ, ਉਹਨਾਂ ਨੇ ਇਸ ਤਰ੍ਹਾਂ ਦਾ ਇਲੌਜੀਕਲ ਵਾਇਲੈਂਸ ਨਹੀਂ ਕੀਤਾ। ਸੋ ਲਾਸਟ ਜਿਹੜਾ ਇਸ਼ੂ ਆ ਵੀ ਤੁਹਾਡੀ ਗੁਲਾਮੀ ਜਿਹੜੀ ਦਾ ਇੱਕ ਵੱਖਰਾ ਸਿੰਗੂਲਰ ਪਰਸਪੈਕਟਿਵ ਇਹ ਆ ਵੀ ਤੁਹਾਡੀਆਂ ਜਿਹੜੀਆਂ ਸਭ ਤੋਂ ਉੱਚੀਆਂ ਚੀਜ਼ਾਂ, ਵੀ ਗੁਲਾਮ ਦੀਆਂ ਸਭ ਤੋਂ ਉੱਚੀਆਂ ਚੀਜ਼ਾਂ ਡੀਵੈਲਿਊ ਕੀਤੀਆਂ ਜਾਂਦੀਆਂ, ਉਹਨਾਂ ਨੂੰ ਡੀਸਟੇਬਲਾਈਜ਼ ਕੀਤਾ ਤੇ ਖ਼ਤਮ ਕੀਤਾ ਜਾਂਦਾ। ਤੇ ਉਹਦੇ ਪਿੱਛੇ ਕਾਰਨ ਇਹ ਹੁੰਦਾ ਵੀ ਤੁਹਾਡੀ ਜਿਹੜੀ ਮੀਨਿੰਗ ਮੇਕਿੰਗ ਦੀ ਐਬਿਲਿਟੀ ਆ ਉਹ ਖ਼ਤਮ ਕਰਨੀ, ਤੁਹਾਡੇ ਰਿਸ਼ਤਿਆਂ ਦੀ ਜਿਹੜੀ ਮੀਨਿੰਗ ਮੇਕਿੰਗ ਦੀ ਐਬਿਲਿਟੀ ਆ ਉਹ ਖ਼ਤਮ ਕਰਨੀ। ਸਭ ਤੋਂ ਉੱਚੀਆਂ ਚੀਜ਼ਾਂ ਨੂੰ ਟਾਰਗੇਟ ਕਰਕੇ ਇਹ ਚੀਜ਼ਾਂ ਹੁੰਦੀਆਂ। ਸੋ ਇਹ ਸਾਰਾ ਆਪਾਂ ਨੂੰ ਇਸ ਕਰਕੇ ਮੈਂ ਇਹਦੇ ਬਾਰੇ ਗੱਲ ਕਰ ਰਿਹਾ ਵੀ ਜਦੋਂ ਤੱਕ ਸਾਡੇ ਐਕਸਪੀਰੀਅੰਸ ਦੀ ਜਿਹੜੇ ਇੰਡੀਵਿਜੂਅਲ ਸਿੰਗੂਲਰ ਪਰਸਪੈਕਟਿਵਸ ਆ, ਉੱਥੋਂ ਖੜ੍ਹ ਕੇ ਅਸੀਂ ਆਪਦੇ ਬਰਤਾਂਤ ਨਹੀਂ ਘੜਦੇ, ਆਪਦੀ ਪੋਲੀਟੀਕਲ ਆਈਡੀਓਲੋਜੀ ਨਹੀਂ ਘੜਦੇ, ਆਪਦੇ ਨੈਟਵਰਕਸ ਦੇ ਆਪਦੇ ਪੋਲੀਟੀਕਲ ਪੋਲਿਸੀਜ਼ ਨਹੀਂ ਘੜਦੇ, ਉਦੋਂ ਤੱਕ ਅਸੀਂ ਮੰਗਵੇਂ ਡਿਸਕੋਰਸਿਸ ਦੇ ਥੱਲੇ ਸ਼ਰਨ ਲੈਂਦੇ ਜਾ ਕੇ।
ਕਦੀ ਲਿਬਰਲਸ ਦੇ ਕੈਂਪਸ 'ਚ ਚਲੇ ਗਏ, ਕਦੀ ਕੰਜ਼ਰਵੇਟਿਵ 'ਤੇ ਚਲੇ ਗਏ, ਕਦੀ ਮੋਡਰੇਟਸ 'ਤੇ ਚਲੇ ਗਏ, ਕਦੀ ਮਾਰਕਸਿਸਟ ਬਣ ਗਏ। ਜਦੋਂ ਤੱਕ ਤੁਸੀਂ ਬਗਾਨੇ ਝੰਡੇ ਦੇ ਥੱਲੇ ਖੜ੍ਹ ਕੇ ਆਪਦੀ ਗੱਲ ਕਰੋਗੇ, ਤੁਸੀਂ ਲੜ ਉਹਨਾਂ ਵਾਸਤੇ ਰਹੇ ਆ। ਔਰ ਉਹਨਾਂ ਦੇ ਜਿਹੜੇ ਅਨਕੌਂਸ਼ੀਅਸ ਸਾਈਕਿਕ ਬਾਇਸਿਸ ਨੇ, ਉਹਨਾਂ ਦੇ ਜਿਹੜਾ ਉਹਨਾਂ ਦੀ ਗ੍ਰਾਮਰ ਆ ਸਫਰਿੰਗ ਦੀ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ, ਉਹ ਤੁਹਾਡੇ ਤੇ ਭਾਰੂ ਹੋ ਜਾਂਦਾ। ਇਸੇ ਕਰਕੇ ਸਾਡਾ ਆਪਦਾ ਇੰਟੈਲੀਜੈਂਸ ਹੀ ਆ ਅੱਧਾ ਪੰਜਾਬ ਦਾ, ਜਿਹੜਾ ਆਪਦੇ ਆਪ ਨੂੰ ਸੋ ਕਾਲ ਲਿਬਰਲ ਜਾਂ ਕਾਮਰੇਡ ਕਹਿੰਦਾ, ਉਹੀ ਸਿੱਖਾਂ ਦੀ ਸਫਰਿੰਗ ਨੂੰ ਐਕਨੋਲਜ ਕਰਨ ਤੋਂ ਮੁਨਕਰ ਹੋਇਆ। ਸਭ ਤੋਂ ਵੱਡਾ ਇੰਟੈਲੈਕਚੁਅਲ ਸਪੋਰਟ ਜੇ ਸਟੇਟ ਦੇ ਜੈਨੋਸਾਈਡ ਨੇ ਕਿਸੇ ਨੇ ਦਿੱਤਾ ਤਾਂ ਉਹ ਪੰਜਾਬ ਦੇ ਕਾਮਰੇਡਾਂ ਨੇ ਦਿੱਤਾ। ਸਭ ਤੋਂ ਜ਼ਿਆਦਾ ਇਨਡਿਫਰੈਂਸ ਜੇ ਕੈਨੇਡਾ ਦੇ ਵਿੱਚ ਅਸੀਂ ਫੇਸ ਕਰਦੇ ਹਾਂ ਤਾਂ ਕੈਨੇਡੀਅਨ ਸਿੱਖ ਲਿਬਰਲਸ ਵੱਲੋਂ ਫੇਸ ਕਰ ਰਹੇ ਹਾਂ, ਜਿਨ੍ਹਾਂ ਦੇ 17 ਐਮਪੀਆਂ ਦੇ ਵਿੱਚੋਂ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਉਹ ਸ਼ਰੇਆਮ ਤੁਹਾਡੇ ਮੂੰਹ 'ਤੇ ਕਹਿੰਦੇ ਆ ਵੀ ਸਾਨੂੰ ਇਹਦਾ ਕੋਈ ਸੇਕ ਨਹੀਂ, ਸਾਨੂੰ ਇਹਦਾ ਕੋਈ ਫਿਕਰ ਨਿਗਾ। ਵੀ ਜੇ ਤੁਸੀਂ ਆਪਦੀ ਪੋਲੀਟੀਕਲ ਕੈਲਕੂਲੇਸ਼ਨ ਵੀ ਪਾਸੇ ਰੱਖ ਦਿਓ, ਪਰ ਐਜ਼ ਅ ਹਿਊਮਨ ਬੀਇੰਗ ਤੁਹਾਡੇ ਅੰਦਰ ਕੋਈ ਕਾਲਿੰਗ ਹੋਣੀ ਚਾਹੀਦੀ ਆ, ਤੁਹਾਨੂੰ ਕੋਈ ਸਿੰਪਥੀ ਹੋਣੀ ਚਾਹੀਦੀ ਹੈ ਜਸਟ ਐਜ਼ ਅ ਹਿਊਮਨ ਬੀਇੰਗ, ਲੈਟ ਅਲੋਨ that you are sick। ਸੋ ਜਦੋਂ ਤੱਕ ਅਸੀਂ ਆਪਦੀ ਗੱਲ ਆਪਦੇ ਬਰਤਾਂਤ ਹੇਠਾਂ ਨਹੀਂ ਕਰਦੇ, ਆਪਦੇ ਇੰਸਟੀਟਿਊਸ਼ਨ ਨਹੀਂ ਘੜਦੇ, ਉਦੋਂ ਤੱਕ ਇਸੇ ਮੰਗਵੇਂ ਬਰਤਾਂਤਾਂ ਦੇ ਮੰਗਵੇਂ ਸਲੋਗਨਸ ਦੇ ਹੇਠਾਂ ਅਸੀਂ ਗੱਲ ਕਰਦੇ ਰਵਾਂਗੇ ਅਤੇ ਇਸੇ ਤਰ੍ਹਾਂ ਦੀ ਜਿਹੜੀ ਖੁਆਰੀ ਹੈ ਸਾਨੂੰ ਮਿਲਦੀ ਰਹੂ। ਸੋ ਮੈਂ ਸਿਰਫ 2 ਹੋਰ ਚੀਜ਼ਾਂ ਜਿਹੜੇ ਸੋਲਿਊਸ਼ਨ ਬਾਰੇ ਗੱਲ ਕਰਨਾ ਚਾਹੁੰਦਾ ਵੀ ਆਪਾਂ ਕਰਨਾ ਕੀ ਹੈ ਜਾਂ ਕਰ ਕੀ ਸਕਦੇ ਹਾਂ। ਜਦੋਂ ਤੱਕ ਕੋਈ ਕਮਿਊਨਿਟੀ ਆਪਦੀ ਪਾਵਰ ਨੂੰ ਕੰਸੋਲੀਡੇਟ ਨਹੀਂ ਕਰਦੀ, ਆਪਦੀ ਪਾਵਰ ਨੂੰ ਔਰਗੇਨਾਈਜ਼ ਕਰਕੇ ਕਿਸੇ ਇੰਸਟੀਟਿਊਸ਼ਨਲ ਢਾਂਚੇ 'ਚ ਨਹੀਂ ਲੈ ਕੇ ਆਉਂਦੀ, ਉਦੋਂ ਤੱਕ ਸ਼ਾਇਦ ਉਹ ਕਮਿਊਨਿਟੀ ਐਗਜ਼ਿਸਟ ਹੀ ਨਹੀਂ ਕਰਦੀ ਕਈ ਪਰਸਪੈਕਟਿਵਸ ਦੇ ਵਿੱਚ। ਇਹਦੀ ਬਹੁਤ ਕਲੀਅਰ ਐਗਜ਼ਾਮਪਲ ਸ਼ਾਇਦ ਮੈਂ ਪਹਿਲਾਂ ਵੀ ਦਿੱਤੀ ਆ ਵੀ ਜਦੋਂ early 30s ਦੇ ਵਿੱਚ ਨਿਊਯਾਰਕ ਦੀ ਜਿਊਰੀ ਨੂੰ ਇਹ ਪਤਾ ਲੱਗਾ, ਜਿਊਜ਼ ਨੂੰ, ਵੀ ਜਰਮਨੀ ਦੇ ਵਿੱਚ ਕੀ ਹੋ ਰਿਹਾ, ਕਿਸ ਤਰ੍ਹਾਂ ਦਾ ਉਹਨਾਂ 'ਤੇ ਵਾਇਲੈਂਸ ਹੋ ਰਿਹਾ, ਜੈਨੋਸਾਈਡ ਦੀਆਂ ਤਿਆਰੀਆਂ ਹੋ ਰਹੀਆਂ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਲੋਕਾਂ ਨੂੰ ਆਗਾਹ ਕੀਤਾ ਜਾਵੇ ਅਤੇ ਇੱਥੋਂ ਦੀ ਕੋਈ ਸਪੋਰਟ ਲਈ ਜਾਵੇ। ਉਹਨਾਂ ਨੇ 1933 ਜਾਂ 32 ਦੇ ਵਿੱਚ ਮੈਨਹੈਟਨ ਦੇ ਵਿੱਚ 55,000 ਜਿਊਜ਼ ਨੇ ਮੁਜ਼ਾਹਰਾ ਕੱਢਿਆ, ਜਿਹੜਾ ਕਿ ਬਹੁਤ ਵੱਡੀ ਗੱਲ ਆ ਵੀ 55,000 ਬੰਦਾ ਮੈਨਹੈਟਨ ਦੇ ਵਿੱਚ 1933 ਦੇ ਵਿੱਚ 32 ਦੇ ਵਿੱਚ ਉਹ ਮੁਜ਼ਾਹਰਾ ਕੱਢ ਰਿਹਾ ਵੀ ਸਾਨੂੰ ਬਚਾ ਲਓ, ਸਾਡਾ ਉੱਥੇ ਵਡਾਂਗਾ ਹੋਣ ਜਾ ਰਿਹਾ, ਸਾਡੇ ਲਈ ਜੈਨੋਸਾਈਡ ਹੌਲੋਕੌਸਟ ਨੂੰ ਦਿਖ ਰਿਹਾ। ਕੋਈ ਉਹਨਾਂ ਦੀ ਇੰਸਟੀਟਿਊਸ਼ਨ ਨਹੀਂ ਸੀ ਉਸ ਵੇਲੇ, ਕੋਈ ਉਹਨਾਂ ਦੀ ਏਪੈਕ ਨਹੀਂ ਸੀ, ਕੋਈ ਉਹਨਾਂ ਕੋਲ ਖਾਸ ਇੰਸਟੀਟਿਊਸ਼ਨਲ ਪਾਵਰ ਹੈ ਨਹੀਂ ਸੀ, ਕੋਈ ਆਰਗੇਨਾਈਜੇਸ਼ਨ ਨਹੀਂ ਸੀ ਇੰਨੀ ਜ਼ਿਆਦਾ ਖਾਸ। ਉਹ ਐਡੇ ਵੱਡੇ ਨੰਬਰ ਹੋਣ ਦੇ ਬਾਵਜੂਦ ਅਤੇ ਇੰਨਾ ਪੈਸਾ ਉਹਨਾਂ ਦੇ ਕੋਲ ਹੋਣ ਦੇ ਬਾਵਜੂਦ ਇੱਕ ਵੀ ਕਾਂਗਰਸਮੈਨ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਉਹਨਾਂ ਦੇ ਸਾਰੇ ਪ੍ਰੋਟੈਸਟ ਵਿਅਰਥ ਗਏ, ਉਹਨਾਂ ਦੇ ਸਾਰੇ ਜਿਹੜੀ ਪਰਸਨਲ ਉਹਨਾਂ ਦੀ ਬੈਂਕ ਜਿਹੜੇ ਕੈਪੀਟਲ ਉਹਨਾਂ ਨੇ ਅਕਿਊਮੂਲੇਟ ਕੀਤੀ ਸੀ ਬੈਂਕਾਂ ਦੇ ਵਿੱਚ, ਜੋ ਉਹਨਾਂ ਕੋਲ ਮਾਇਆ ਪਈ ਸੀ, ਉਹਦਾ ਕੋਈ ਫਾਇਦਾ ਨਹੀਂ ਹੋਇਆ। ਸੋ ਇੱਥੋਂ ਇਹ ਪਤਾ ਲੱਗਦਾ ਵੀ ਜਦੋਂ ਤੱਕ ਤੁਹਾਡੇ ਕੋਲ ਇੰਸਟੀਟਿਊਸ਼ਨ ਨਹੀਂ ਗਈ, ਤੁਸੀਂ ਜਿੰਨੇ ਮਰਜ਼ੀ ਨੰਬਰਾਂ ਦੇ ਵਿੱਚ ਬਾਹਰ ਤੁਰੇ ਫਿਰੋ, ਉਹਦਾ ਕੋਈ ਅਸਰ ਨਹੀਂ ਪਾਵਰ ਦੇ ਉੱਤੇ। ਉਹੀ ਜੂਇਸ਼ ਕਮਿਊਨਿਟੀ ਤੁਸੀਂ ਅੱਜ ਵੇਖ ਲਓ, ਕੋਈ ਸਿਟਿੰਗ ਪ੍ਰੈਜ਼ੀਡੈਂਟ ਨਹੀਂਗਾ ਜਿਹਦੀ ਇਹ ਜ਼ਰੂਰਤ ਹੋਵੇ ਵੀ ਏਪੈਕ ਦੀ ਜਿਹੜੀ ਨੈਸ਼ਨਲ ਕਾਨਫਰੰਸ ਆ ਉਹ ਸਕਿਪ ਕਰ ਜੇ, ਜਾਂ ਪ੍ਰੈਜ਼ੀਡੈਂਟ ਜਾਂਦਾ ਉੱਥੇ ਜਾਂ ਵਾਈਸ ਪ੍ਰੈਜ਼ੀਡੈਂਟ ਜਾਂਦਾ। ਵਾਈਟ ਹਾਊਸ ਤੋਂ ਮੇਰਾ ਖਿਆਲ 2 ਬਲਾਕ ਦੂਰ ਆ, ਉੱਥੋਂ ਸਾਰਾ ਕੈਪੀਟਲ ਦਿਖਦਾ, ਕੈਪੀਟਲ ਤੋਂ 2 ਬਲਾਕ ਦੂਰ ਆ, ਉੱਥੋਂ ਸਾਰਾ ਕੁਛ ਦਿਖਦਾ। 8 ਫਲੋਰਸ ਨੇ, ਉਹ 8 ਫਲੋਰ ਸਾਰੇ US ਦੀਆਂ ਵੱਖੋ ਵੱਖਰੀ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਟਾਰਗੇਟ ਕਰਦੇ ਆ, ਆਪਦੀ ਉੱਥੇ ਇੰਸਟੀਟਿਊਸ਼ਨ ਨੂੰ ਨੈਟਵਰਕਿੰਗ ਕਰਦੇ ਆ। ਲੈਟਨਸ ਦਾ ਇੱਕ ਵੱਖਰਾ ਫਲੋਰ ਆ, ਬਲੈਕਸ ਦਾ ਵੱਖਰਾ, ਮਤਲਬ ਉਹਨਾਂ ਨੇ ਬਹੁਤ ਹੀ ਹਾਈ ਲੈਵਲ ਦੀ ਜਿਹੜੀ ਇੱਕ ਆਰਗੇਨਾਈਜੇਸ਼ਨ ਖੜੀ ਕੀਤੀ, ਜਿਹੜੀ ਕਿ ਬੇਸਿਕਲੀ US ਫੋਰਨ ਪਾਲਿਸੀ ਨੂੰ ਕ੍ਰੀਏਟ ਕਰਦੀ ਆ, ਇਨਫਲੂਐਂਸ ਨਹੀਂ ਕਰਦੀ, ਬੇਸਿਕਲੀ ਕ੍ਰੀਏਟ ਕਰਦੀ ਆ। ਇਸੇ ਤਰੀਕੇ ਬਲੈਕਸ ਨੇ, ਅਮਰੀਕਨ ਬਲੈਕਸ ਨੇ 1960s 'ਚ ਸਿਵਲ ਰਾਈਟਸ ਦੀ ਲੜਾਈ ਲੜੀ, ਪਰ ਉਸ ਤੋਂ ਬਾਅਦ ਉਹਨਾਂ ਨੇ ਐਂ ਨਹੀਂ ਕਿਹਾ ਵੀ ਅਸੀਂ ਤਾਂ ਸਿਰਫ ਆਜ਼ਾਦੀ ਲੈਣੀ ਹੈ ਅਤੇ ਹਥਿਆਰਬੰਦ ਸੰਘਰਸ਼ ਹੀ ਕਰਨਾ, ਜਾਂ ਬਲੈਕ ਪੈਂਥਰਸ ਜਾਂ ਜਿਹੜੀ ਬਲੈਕ ਲਿਬਰੇਸ਼ਨ ਫਰੰਟ ਆ, ਉਹਨਾਂ ਨੇ ਕਿਹਾ ਵੀ ਅਸੀਂ ਸਪੈਕਟੇਟਰ ਨਹੀਂ ਬਣ ਸਕਦੇ, ਅਸੀਂ ਵੀ ਇੰਸਟੀਟਿਊਸ਼ਨਲ ਪਾਵਰ ਲੈਣੀ ਆ। ਔਰ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ 70s ਦੇ ਵਿੱਚ, ਅਫਰਮੇਟਿਵ ਐਕਸ਼ਨ ਅਤੇ ਹੋਰ ਪੋਲਿਸੀਜ਼ ਉਹਨਾਂ ਨੇ ਇਨੈਕਟ ਕਰਾਈਆਂ। 80s ਦੇ ਵਿੱਚ ਜਿਹੜੇ ਬਲੈਕ ਮੇਅਰਸ ਬਣਨੇ ਸ਼ੁਰੂ ਹੋਏ। 90s ਅਤੇ 2000 ਦੇ ਵਿੱਚ ਸਾਡੇ ਸਾਹਮਣੇ ਆ ਵੀ ਬਲੈਕ ਵੋਟ ਕਿੰਗ ਮੇਕਰ ਆ ਡੈਮੋਕ੍ਰੈਟਿਕ ਪਾਰਟੀ ਦੀ। ਜੇ ਬਾਈਡਨ ਬਣਿਆ ਲਾਸਟ ਟਾਈਮ ਪ੍ਰੈਜ਼ੀਡੈਂਟ, ਤਾਂ ਬਲੈਕ ਵੋਟ ਕਰਕੇ ਸਾਊਥ ਕੈਰੋਲਾਈਨਾ ਕਰਕੇ ਬਣਿਆ। ਸੋ ਇਹ 2 ਐਗਜ਼ਾਮਪਲਸ ਆਪਣੇ ਸਾਹਮਣੇ ਆ ਵੀ ਇੰਸਟੀਟਿਊਸ਼ਨਲਾਈਜੇਸ਼ਨ, ਇੰਸਟੀਟਿਊਸ਼ਨਲ ਪਾਵਰ ਕਿੰਨੀ ਜ਼ਰੂਰੀ ਆ। ਤੀਜੀ ਜਿਹੜੀ ਇੱਕ ਵਾਰਨਿੰਗ ਵੱਲੋਂ ਜੇ ਆਪਾਂ ਲੈਣੀ ਹੋਵੇ ਗੱਲ, ਵੀ ਜੇ ਤੁਸੀਂ ਪਿਊਰਿਟੀ ਦੀ ਪੋਲੀਟਿਕਸ ਕਰਦੇ ਆ ਅਤੇ ਅਸੀਂ ਸਿਰਫ ਆਜ਼ਾਦੀ ਦੀ ਗੱਲ ਕਰਨੀ ਆ ਅਤੇ ਹਥਿਆਰਬੰਦ ਸੰਘਰਸ਼ ਦੀ ਗੱਲ ਕਰਨੀ ਆ ਅਤੇ ਉਸ ਤੋਂ ਘੱਟ ਕੁਛ ਨਹੀਂ, ਉਹਦੇ ਵੀ ਕਈ ਡੇਂਜਰਸ ਨੇ। ਕਈ ਆਪਣੇ ਵੀਰ ਭਰਾ ਹੈਗੇ ਆ ਜਿਹੜੇ ਗੱਲ ਨੂੰ ਕਰਦੇ ਆ ਅਤੇ ਉਹਦੇ ਕਰਕੇ ਸਾਡੇ 'ਤੇ ਇਤਰਾਜ਼ ਵੀ ਕਰਦੇ ਆ ਵੀ ਤੁਸੀਂ ਇੰਸਟੀਟਿਊਸ਼ਨਲ ਇੰਟਰਵੈਂਸ਼ਨ ਦੀ ਗੱਲ ਕਿਉਂ ਕਰਦੇ ਆ। ਸੋ ਉਹਦੀ ਐਗਜ਼ਾਮਪਲ ਇੱਕ ਜਿਹੜੀ ਯੂਰਪੀਅਨ ਲੈਫਟ ਦੀ ਆ 1960s ਤੋਂ ਲੈ ਕੇ ਹੁਣ ਤੱਕ ਦੀ। 60s ਦੇ ਵਿੱਚ ਬਹੁਤ ਵੱਡਾ ਉੱਥੇ ਅਪਹੀਵਲ ਆਇਆ,
ਬਹੁਤ ਵੱਡੇ ਪ੍ਰੋਟੈਸਟ ਹੋਏ, ਪਰ ਉਹ ਕ੍ਰਸ਼ ਕਰ ਦਿੱਤੇ ਗਏ। ਉਸ ਤੋਂ ਬਾਅਦ ਯੂਰਪੀਅਨ ਲੈਫਟ ਨੇ, ਖੱਬੇ ਪੱਖੀਆਂ ਨੇ ਇਹ ਡਿਸੀਜਨ ਲਈ ਵੀ ਅਸੀਂ ਤਾਂ ਸਿਰਫ ਆਜ਼ਾਦੀ ਲਈ ਲੜਨਾ, ਰੈਵੋਲੂਸ਼ਨ ਆਊਗੀ ਤਾਂ ਅਸੀਂ ਇੰਟਰਵੀਨ ਕਰਾਂਗੇ, ਉਦੋਂ ਪਹਿਲਾਂ ਅਸੀਂ ਕਿਸੇ ਸਿਸਟਮ 'ਚ ਹਿੱਸਾ ਨਹੀਂ ਲੈਣਾ। ਉਹਦਾ ਨਤੀਜਾ ਇਹ ਨਿਕਲਿਆ ਵੀ ਉਹ ਹੌਲੀ ਕਰਦੇ ਉਹ ਸਪੈਕਟੇਟਰ ਬਣ ਗਏ ਆਪਦੀਆਂ ਕਮਿਊਨਿਟੀਜ਼ ਦੇ ਵਿੱਚ। ਰਾਈਟ ਵਿੰਗ ਲੀਡਰਸ ਹਰ ਕੰਟਰੀ ਦੇ ਵਿੱਚ ਆ ਗਏ, ਲਾਪੈਨ ਤੋਂ ਲੈ ਕੇ ਮਲੋਨੀ ਤੋਂ ਲੈ ਕੇ ਔਰਬਾਨ ਤੋਂ ਲੈ ਕੇ ਜਿਹੜਾ ਲੈਫਟ ਆ ਉਹ ਟੋਟਲੀ ਕੋਲੈਪਸ ਹੋ ਗਿਆ ਤੇ ਪੋਪੂਲਿਸਟ ਰਾਈਟ ਵਿੰਗ ਮੂਹਰੇ ਆ ਗਏ। ਸੋ ਜੇ ਤਾਂ ਤੁਸੀਂ ਕਹਿੰਦੇ ਵੀ ਆਲ ਔਰ ਨਥਿੰਗ ਤੇ ਉਹ ਯੂ ਗੈਟ ਨਥਿੰਗ ਮੈਨੀ ਟਾਈਮਸ ਜੇ ਤੁਹਾਡੇ ਕੋਲ ਇੰਸਟੀਟਿਊਸ਼ਨ ਹੈ ਨਹੀਂ ਗੀ। ਸੋ ਇਹ ਸਾਰੀ ਗੱਲ ਜੇ ਆਪਾਂ ਆਪਦੇ ਫਿਊਚਰ ਦੇ ਵੱਲ ਲੈ ਕੇ ਆਈਏ ਤਾਂ ਉਹਦਾ ਇੱਕ ਕਹਿ ਲਓ ਵੀ ਇਹ ਆਪਾਂ ਨੂੰ ਇੰਸਟਰਕਸ਼ਨ ਮਿਲਦੀ ਆ ਵੀ ਸਾਨੂੰ ਇੱਕ ਆਪਦੇ ਦੁਖਾਂਤ ਨੂੰ ਆਪਦੇ ਡਿਸਕੋਰਸ ਦੇ ਰਾਹੀਂ ਯੂਨੀਵਰਸਲਾਈਜ਼ ਕਰਨ ਦੀ ਲੋੜ ਆ। ਆਪਦੀ ਜਿਹੜੀ ਸਫਰਿੰਗ ਦੀ ਗ੍ਰਾਮਰ ਆ ਉਹਨੂੰ ਸੈਂਟਰ ਕਰਕੇ, ਜਿਵੇਂ ਦੀਪ ਸਿੱਧੂ ਨੇ ਕੀਤੀ ਸੀ ਤੇ ਸੰਤ ਜਰਨੈਲ ਸਿੰਘ ਨੇ ਕੀਤੀ ਸੀ, ਉਹਨਾਂ ਦੀ ਮੇਨ ਕੰਟਰੀਬਿਊਸ਼ਨ ਇਹ ਨਹੀਂ ਸੀ ਵੀ ਉਹਨਾਂ ਨੇ XYZ ਬੰਦੇ ਜਾਂ ਮੂਵਮੈਂਟਾਂ ਤੋਰੀਆਂ। ਉਹਨਾਂ ਨੇ ਸਿੱਖਾਂ ਨੂੰ ਆਪਦੇ ਐਕਸਪੀਰੀਅੰਸ ਕਰਨ ਦੀ ਨਵੀਂ ਬੋਲੀ ਦਿੱਤੀ, ਆਪਦੇ ਐਕਸਪੀਰੀਅੰਸ ਨੂੰ ਸਮਝਣ ਲਈ ਨਵੇਂ ਲੈਂਸ ਦਿੱਤੇ ਤੇ ਆਪਦੇ ਐਕਸਪੀਰੀਅੰਸ ਦੀ ਜਿਹੜੀ ਗ੍ਰਾਮਰ ਆ, ਜਿਹੜੀ ਤੁਹਾਡੇ ਦੁਖਾਂਤ ਦੇ ਖਾਸ ਸਿੰਗੂਲਰ ਪਰਸਪੈਕਟਿਵਸ ਆ, ਉਹਨਾਂ ਨੂੰ ਸੈਂਟਰ ਰੱਖ ਕੇ ਸਾਰੀ ਪੋਲੀਟਿਕਸ ਰਚੀ ਤੇ ਬਿਰਤਾਂਤ ਰਚਿਆ। ਸੋ ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਇੱਕ ਆਪਣੀ ਲੋੜ ਆ ਸਮੇਂ ਦੀ। ਦੂਜੀ ਵੀ ਉਹ ਬਿਰਤਾਂਤ ਇੰਸਟੀਟਿਊਸ਼ਨ ਦੇ ਰੂਪ ਦੇ ਵਿੱਚ ਆਉਣੇ ਚਾਹੀਦੇ ਆ ਸਮਾਜ ਦੇ ਵਿੱਚ। ਉਹ ਸਾਡੇ ਵਰਗਿਆਂ ਦੇ ਸਿਰਫ ਇੰਟਰਨਲ ਐਕੋ ਚੈਂਬਰ ਦੇ ਵਿੱਚ ਰਹਿ ਜਾਣ, ਉਹਦਾ ਵੀ ਕੋਈ ਫਾਇਦਾ ਨਹੀਂ। ਜੇ ਆਪਣੀ ਕਮਿਊਨਿਟੀ ਉਹਨੂੰ ਇੰਸਟੀਟਿਊਸ਼ਨ ਦੇ ਰੂਪ ਦੇ ਵਿੱਚ ਮੈਨੀਫੈਸਟ ਨਹੀਂ ਕਰਦੀ, ਲੈ ਕੇ ਨਹੀਂ ਆਉਂਦੀ ਬਾਹਰ, ਤਾਂ ਉਹ ਆਪਦੇ ਆਪ ਦੇ ਵਿੱਚ ਇੱਕ ਐਕੋ ਚੈਂਬਰ ਦਾ ਇੱਕ ਆਰਟੀਫੈਕਟ ਬਣ ਕੇ ਰਹਿ ਜਾਂਦੇ ਆ। ਤੇ ਇਹੀ ਇੰਨੀ ਮੇਰੀਆਂ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਭਾਈ ਬਲਪ੍ਰੀਤ ਸਿੰਘ ਹੁਣਾਂ ਦਾ ਔਰ ਭਾਈ ਅਮਨਦੀਪ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਆਪਣੇ ਸੁਚੱਜੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਸੰਗਤਾਂ ਨੂੰ ਬੇਨਤੀ ਆ ਕਿ ਪੇਪਰ ਹੈਂਡ ਆਊਟ ਹੋ ਰਹੇ ਨੇ, ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਉਹ ਤੇ ਲਿਖ ਕੇ ਉਹ ਪੁੱਛ ਸਕਦਾ। ਤੇ ਜੇ ਕੋਈ ਵੀਰ ਭੈਣ ਨੇ ਮੇਰੇ ਕੋਲ 2-3 ਸਵਾਲ ਆਏ ਆ, ਉਹ ਮੈਂ ਪਹਿਲਾਂ ਭਾਈ ਸਾਹਿਬ ਤੁਹਾਨੂੰ ਪੁੱਛੂੰਗਾ ਤੇ ਭਾਈ ਬਲਪ੍ਰੀਤ ਸਿੰਘ ਹੁਣਾਂ ਨੂੰ ਵੀ। ਜਿਹੜੀ ਤੁਸੀਂ ਕਾਮਰੇਡਾਂ ਦੀ ਤੇ ਮਾਰਕਸਿਸਟ ਦੀ ਗੱਲ ਕੀਤੀ ਆ, ਇੰਗਲਿਸ਼ ਵਿੱਚ ਸਵਾਲ ਆ ਜੀ। What are the problems that comrades and communists have with Sikhs? What is the difference between Marxist and liberal discourse? What's the problem? What's the difference? ਜਿਹੜਾ ਵਾਈਟ ਰੇਸਿਜ਼ਮ ਆ, ਜਿਹੜੀ ਕਲੋਨੀਅਲਿਜ਼ਮ ਕਹਿੰਦੇ ਆ, ਜਿਹੜੇ ਪਿਛਲੇ 500 ਸਾਲਾਂ ਤੋਂ ਸਾਰੀ ਧਰਤੀ ਦੇ ਉੱਤੇ ਗੱਲਬਾਤ ਕੀਤਾ ਤੇ ਕਹਿ ਸਕਦੇ ਹਾਂ ਵੀ ਗਲੋਬਲਾਈਜੇਸ਼ਨ ਉਹਦਾ ਨਤੀਜਾ ਆ, ਉਹਦਾ ਦੂਜਾ ਹਿੱਸਾ ਆ ਮਾਰਕਸਿਸਟ ਆਈਡੀਓਲੋਜੀ। ਇੱਕ ਟ੍ਰੈਡੀਸ਼ਨ ਕਹਿੰਦਾ ਵੀ ਸਿੱਧਾ ਜਾ ਕੇ ਜਿਹੜੇ ਨਾਨ ਵਾਈਟਸ ਉਹਨਾਂ ਦੇ ਉੱਤੇ ਕਬਜ਼ੇ ਕਰੋ, ਉਹਨਾਂ ਦੀਆਂ ਰੀਸੋਰਸਿਸ ਐਕਸਟਰੈਕਟ ਕਰੋ, ਕਿਉਂਕਿ ਉਹ ਇਨਫੈਂਟਾਈਲ ਨੇ, ਉਹ ਮੈਚਿਓਰ ਨਹੀਂ ਹੋਏ, ਉਹ ਕੰਮਾਂ ਮੈਚਿਓਰ ਨਹੀਂ ਗਈਆਂ, ਜਿਵੇਂ ਅੱਜ ਕੱਲ੍ਹ ਆਪਾਂ ਨੂੰ ਦਿਖ ਰਿਹਾ ਇਹ ਲੌਜਿਕ ਕੈਨੇਡਾ ਦੇ ਵਿੱਚ। ਜਿਹੜਾ ਲੈਫਟ ਆ ਉਹਨੂੰ ਇਸੇ ਲੌਜਿਕ ਦਾ ਦੂਜਾ ਪਾਸਾ ਆ। ਉਹ ਕਹਿੰਦੇ ਆ ਵੀ ਅਸੀਂ ਵੀ ਐਗਰੀ ਕਰਦੇ ਹਾਂ ਵੀ ਸਭ ਤੋਂ ਜਿਹੜੀ ਉੱਚੀਆਂ ਚੀਜ਼ਾਂ ਉਹ ਵੈਸਟਰਨ ਨੇ, ਸਭ ਤੋਂ ਜਿਹੜਾ ਉੱਚਾ ਸੱਚ ਆ, ਜਿਵੇਂ ਕੈਪੀਟਲਿਸਟ ਮੰਨਦਾ ਵੀ ਸਭ ਤੋਂ ਉੱਚਾ ਸੱਚ ਕੈਪੀਟਲ ਆ, ਇਹੀ ਚੀਜ਼ ਮਾਰਕਸਿਸਟ ਕਹਿੰਦੇ ਆ ਵੀ ਜਿਹੜੀ ਬੰਦਾ ਹੈ ਕੀ ਆ, ਬੰਦਾ ਵਰਕਰ ਆ, ਬੰਦੇ ਦੀ ਵੈਲਿਊ ਕੀ ਆ, ਉਹਦੀ ਇਕਨੋਮਿਕ ਲੇਬਰ ਪਾਵਰ। ਸੋ ਉਹਨਾਂ ਦੀ ਡਿਸਐਗਰੀਮੈਂਟ ਸਿਰਫ ਇੰਨੀ ਆ ਵੀ ਮੀਨਸ ਆਫ ਪ੍ਰੋਡਕਸ਼ਨ ਕੌਣ ਓਨ ਕਰਦਾ, ਫੈਕਟਰੀਆਂ ਪੂੰਜੀਵਾਦੀਆਂ ਕੋਲ ਰਹਿਣੀਆਂ ਚਾਹੀਦੀਆਂ ਕਿ ਆਮ ਲੋਕਾਂ ਦੀ ਜਿਹੜੀ ਸਟੇਟ ਆ ਉਹਨਾਂ ਕੋਲ ਹੋਣੀ ਚਾਹੀਦੀ। ਉਹ ਸਿਰਫ ਇੱਕ ਫਰੈਂਡਲੀ ਡਿਸਐਗਰੀਮੈਂਟ ਆ। ਅਤੇ ਜਿਸ ਤਰੀਕੇ ਇਤਿਹਾਸ ਦੇ ਵਿੱਚ ਮਾਰਕਸਿਸਟ ਨੇ ਕੰਮ ਕੀਤਾ, ਉਹ ਸਾਡੇ ਵਡਾਂਗੇ ਦਾ ਇੱਕ ਬਹੁਤ ਇੰਸਟਰੂਮੈਂਟਲ ਹਿੱਸਾ ਰਹੇ ਆ। ਉਹਨਾਂ ਦੀ ਦਿੱਤੀ ਹੋਈ ਜਿਹੜੀ ਡੈਫੀਨੇਸ਼ਨ ਆ ਲਾਈਫ ਦੀ ਅਤੇ ਸਮਾਜ ਦੀ, ਉਹ ਇੰਟਲੈਕਚੁਅਲ ਬੈਕਬੋਨ ਬਣੀ ਆ ਸਰਕਾਰ ਦੇ ਜੈਨੋਸਾਈਡ ਦੀ। ਉਹਨਾਂ ਨੇ ਦਿਖਾਇਆ ਵੀ ਜਿਵੇਂ ਕਾਮਰੇਡ ਕਹਿੰਦੇ ਆ, ਥੋੜ੍ਹਾ ਇੰਟੈਲੀਜੈਂਸ ਕਹਿੰਦੇ ਆ, ਸਿੱਖ ਵਾਕਈ ਪ੍ਰੀ ਮਾਡਰਨ ਨੇ, ਇਹਨਾਂ ਨੇ ਸੈਕੂਲਰਿਜ਼ਮ ਨੂੰ ਨਹੀਂ ਅਪਣਾਇਆ, ਇਹ ਇਸ ਤਰੀਕੇ ਲਿਬਰਲ ਡੈਮੋਕ੍ਰੇਸੀ ਦੇ ਵਿੱਚ ਨਹੀਂ ਆਏ ਅਤੇ ਇਹਨਾਂ ਦੇ ਉੱਤੇ ਵਾਇਲੈਂਸ ਕਰਨਾ ਜਾਇਜ਼ ਆ। ਸੋ ਇੱਕ ਇੰਟਲੈਕਚੁਅਲ ਡਿਫੈਂਸ ਬਣ ਕੇ ਮੂਹਰੇ ਆਏ ਆ। ਲਿਬਰਲਸ ਦਾ ਸਿਰਫ ਇੰਨਾ ਵੀ ਉਹ ਮਾਰਕਸਿਸਟ ਫਿਰ ਕੋਈ ਸਟੈਂਡ ਲੈਂਦੇ ਆ, ਕਿਸੇ ਕੋਈ ਸਟਰਕਚਰਲ ਕ੍ਰਿਟੀਕ ਹੈਗਾ ਉਹਨਾਂ ਦਾ, ਪਰ ਲਿਬਰਲ ਸਿਰਫ ਕਹਿੰਦੇ ਵੀ ਕੋਈ ਪ੍ਰੋਬਲਮ ਹੈ ਹੀ ਨਹੀਂ ਐਕਚੁਅਲੀ ਕੋਈ ਵੀ, ਜਸਟ ਦੇ ਕਲਰ ਬਲਾਈਂਡ। ਉਹ ਕਹਿੰਦੇ ਵੀ ਸਾਰੀ ਇਸ਼ੂ ਹੀ ਇਨਫੋਰਮੇਸ਼ਨ ਦੀ ਘਾਟ ਆ, ਇਨਫੋਰਮੇਸ਼ਨ ਦੇ ਦਿਓ ਅਤੇ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਦੂਰ ਹੋ ਜਾਣਗੀਆਂ। ਕਿਉਂਕਿ ਜਿਹੜੀ ਪ੍ਰੋਬਲਮ ਆ ਉਹ ਸਿਰਫ ਇੱਕ ਬੰਦੇ ਦਾ ਦੂਜੇ ਬੰਦੇ ਦੇ ਉੱਤੇ ਵਿਤਕਰਾ ਆ, ਜਿਹੜਾ ਕਿ ਬਹੁਤ ਲਿਮਟਿਡ ਵਿਊ ਆ।
ਅਸਲ ਪ੍ਰੋਬਲਮ ਜਿਵੇਂ ਅਸੀਂ ਕਾਸਟ ਨੂੰ ਮੰਨਦੇ ਆ, ਕਾਸਟ ਇੱਕ ਬੰਦੇ ਦਾ ਦੂਜੇ ਬੰਦੇ ਦਾ ਵਿਤਕਰਾ ਨਹੀਂਗਾ। ਕਾਸਟ ਉਹ ਸਮਾਜ ਦੇ ਜਿਹੜਾ ਲਾਈਫ ਬਲੱਡ ਆ ਉਹਦਾ ਢਾਂਚਾ ਆ, ਵੀ ਅਸੀਂ ਉੱਚੇ ਆ ਤੇ ਤੁਸੀਂ ਨੀਵੇਂ ਆ। ਸੋ ਇਹ ਸਾਈਕਿਕ ਆ ਇਸ਼ੂਜ਼। ਸੋ ਉਹਨਾਂ ਵਾਸਤੇ ਤਾਂ ਸਿਰਫ ਇੰਨਾ ਹੀ ਇਸ਼ੂ ਆ ਵੀ ਪਰ ਜੇ ਇੱਦਾਂ ਹੁੰਦਾ ਤਾਂ ਫਿਰ ਬਲੈਕ ਰੇਸਿਜ਼ਮ ਅਮਰੀਕਾ ਦੇ ਵਿੱਚ ਨਾ ਹੁੰਦਾ। ਇਨਫੋਰਮੇਸ਼ਨ ਦੀ ਕੋਈ ਘਾਟ ਨਹੀਂ, ਉਹ ਬਹੁਤ ਚਿਰਦੇ ਨੇ ਇੱਥੇ। ਸੋ ਇਹ ਜਿਹੜੇ ਮਾਡਲਸ ਨੇ ਆਪਾਂ ਨੂੰ ਮਤਲਬ ਜਕੜਦੇ ਆ, ਰਿਡਿਊਸ ਕਰਦੇ ਆ ਸਾਡੀ ਪ੍ਰੋਬਲਮ ਨੂੰ। ਅਗਲਾ ਸਵਾਲ ਭਾਈ ਬਲਪ੍ਰੀਤ ਸਿੰਘ ਹੁਣਾਂ ਵਾਸਤੇ ਆ, ਇਹ ਵੀ ਅੰਗਰੇਜ਼ੀ ਵਿੱਚ ਆ। What is the concept of Brahmandi Raj? How does it differ from historic Khalsa Raj or Khalistan? ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ। What is the concept of Brahmandi Raj? How does it differ from historic Khalsa Raj or Khalistan? So to be honest, ਬ੍ਰਹਮੰਡੀ ਰਾਜ ਮੈਂ ਇਹ ਕਨਸੈਪਟ ਨਾਲ ਬਾਲਾ ਫੈਮਿਲੀਅਰ ਨਹੀਂ ਹੈਗਾ, ਮੈਂ ਐਵੇਂ ਤੁਹਾਨੂੰ ਆਖਾਂ। ਪਰ ਮੈਨੂੰ ਇੰਨਾ ਪਤਾ ਆ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਇੱਥੇ ਰਾਜ ਚੱਲਿਆ ਆ ਨਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਇਹ ਹਲੇਮੀ ਰਾਜ ਦਾ ਜਿਹੜਾ ਕਨਸੈਪਟ ਸੀ ਨਾ, ਇਹ ਅਕਾਲ ਪੁਰਖ ਦਾ ਆਪਣਾ ਹੁਕਮ ਆ ਤੇ ਉਹਦੇ ਵਿੱਚ ਪੂਰੀ ਉਹਨਾਂ ਨੇ ਸੱਚੇ ਪਾਤਸ਼ਾਹ ਨੇ ਡੈਫੀਨੇਸ਼ਨ ਦਿੱਤੀ ਆ। ਤੇ ਇਹ ਕੋਈ ਐਵੇਂ ਨਹੀਂ ਕਿ ਸਿੱਖਾਂ ਨੇ ਰਾਜ ਦੀ ਗੱਲ ਬਾਅਦ 'ਚ ਕਰਨੀ ਸ਼ੁਰੂ ਕਰਤੀ, ਐਵੇਂ ਹੋ ਗਈ। ਸਾਡੀ ਲੈਂਗੁਏਜ ਦੇ ਵਿੱਚ ਇਹ ਚੀਜ਼ ਛੁਪੀ ਹੋਈ ਹੈ। ਜਿੱਦਾਂ ਆਪਾਂ ਗੱਲ ਕਰਦੇ ਨਾ ਸੱਚੇ ਪਾਤਸ਼ਾਹ, ਇਹ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਥੋੜ੍ਹਾ ਚੱਲਿਆ। ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਖੜ ਸਜਾਣ, ਇਹ ਤਾਂ ਪਹਿਲਾਂ ਤੋਂ ਹੀ ਸਾਡੇ ਚੱਲਦਾ ਆ ਰਿਹਾ ਆ। ਤੋ ਸੱਚਾ ਪਾਤਸ਼ਾਹ ਜਿਹੜਾ ਨਵਾਂ ਇੱਥੇ ਰਾਜ ਹਲੇਮੀ ਰਾਜ ਦਾ ਐਲਾਨ ਹੋਇਆ, ਉਹਦੇ ਹੈੱਡ ਨੇ। ਇਹ ਕਿਹੜਾ ਰਾਜ ਹੈ? ਅਕਾਲ ਪੁਰਖ ਦਾ ਆਪਣਾ ਰਾਜ ਹੈ। ਜਿਸ ਤਰ੍ਹਾਂ ਖਾਲਸਾ ਅਕਾਲ ਪੁਰਖ ਦੀ ਆਪਣੀ ਫੌਜ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਕਾਲ ਪੁਰਖ ਦਾ ਆਪਣਾ ਇਹ ਰਾਜ ਹੈਗਾ ਹੈ ਤੇ ਇਹ ਸਥਾਪਿਤ ਹੋ ਚੁੱਕਾ ਆ ਤੇ ਇਹਨੂੰ ਕੋਈ ਰੋਕ ਨਹੀਂ ਸਕਦਾ। ਸੋ ਜੇ ਆਪਾਂ ਗੱਲ ਕਰੀਏ ਕਿ ਖਾਲਿਸਤਾਨ ਇੱਕ ਟ੍ਰਾਂਜੀਸ਼ਨ ਆ ਨਾ, ਜਿਹੜਾ ਹਲੇਮੀ ਰਾਜ ਦਾ ਕਨਸੈਪਟ ਸੀ, ਉਹਨੂੰ ਭਾਵੇਂ ਤੁਸੀਂ ਖਾਲਸਾ ਰਾਜ ਕਹਿ ਲਓ ਤੇ ਕਈ ਮੇਰੇ ਨਾਲ ਸਹਿਮਤ ਹੋਣਗੇ, ਕਈ ਨਹੀਂ ਸਹਿਮਤ ਹੋਣਗੇ। ਫਿਰ ਮੇਰੇ ਵਾਸਤੇ ਜਿਹੜਾ ਖਾਲਿਸਤਾਨ ਦਾ ਕਨਸੈਪਟ ਆ ਉਸ ਦੇ ਨਾਲ ਮਤਲਬ ਬਿਲਕੁਲ ਲਿੰਕਡ ਆ। ਜੇ ਆਪਾਂ ਕਹਿ ਦਈਏ ਖਾਲਿਸਤਾਨ ਪਾਕਿਸਤਾਨ ਹੋਊਗਾ ਤੇ ਹਿੰਦੁਸਤਾਨ ਹੋਊਗਾ ਤੇ ਖਾਲਿਸਤਾਨ ਵਿਚਕਾਰ ਹੋਊਗਾ, ਇਹੋ ਜਿਹਾ ਦੇਸ਼ ਮੇਰੇ ਨਾਲ ਤੁਸੀਂ ਬਾਅਦ 'ਚ ਖੈਬਰ ਲਓ, ਜਿੱਦਾਂ ਮਰਜ਼ੀ ਕਰ ਲਓ, ਪਰ ਮੈਨੂੰ ਦੇਸ਼ਾਂ ਵਰਗਾ ਦੇਸ਼ ਮੈਨੂੰ ਨਹੀਂ ਲੱਗਦਾ ਸਾਨੂੰ ਪ੍ਰਵਾਨ ਹੋਊਗਾ, ਨਾ ਅਸੀਂ ਉਹਦੇ ਵਿੱਚ ਸੈਟਿਸਫਾਈਡ ਹੋਵਾਂਗੇ। ਸਾਡਾ ਆਪਣਾ ਸੰਕਲਪ ਆ, ਸਾਡੇ ਆਪਣੇ ਇੰਸਟੀਟਿਊਸ਼ਨ ਨੇ ਤੇ ਉਹ ਰਾਜ ਜਿਹੜਾ ਆ, ਮੈਂ ਬਿਲੀਵ ਕਰਦਾ, ਸੱਚ ਬਿਲੀਵ ਕਰਦਾ ਕਿ ਅਕਾਲ ਪੁਰਖ ਨੇ ਸਾਰੀ ਦੁਨੀਆ ਵਾਸਤੇ ਬਣਾਇਆ। ਹਾਂ, ਪੰਜਾਬ ਤੋਂ ਆਪਾਂ ਸ਼ੁਰੂ ਕਰ ਲਾਂਗੇ, ਪਰ ਸਾਡਾ ਇਹ ਨਹੀਂ ਕਿ ਬਾਹਰਲੇ ਦੇਸ਼ ਦੇ ਵਿੱਚ ਕੋਈ ਸਫ਼ਰ ਕਰ ਰਿਹਾ ਹੈ, ਕਿਸ ਨਾਲ ਵਿਤਕਰਾ ਹੋ ਰਿਹਾ ਕਿ ਉਹ ਸਾਡਾ ਕੋਈ ਮਸਲਾ ਨਹੀਂ ਹੈਗਾ। ਇਹ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਨੇ, ਉਹ ਐਵੇਂ ਨਹੀਂ ਕਿ ਪੰਜਾਬ ਦੇ ਲੋਕਾਂ ਵਾਸਤੇ ਸਿੱਖੀ ਸੀ। ਇਹ ਨੋਨ ਵਰਲਡ ਦੇ ਵਿੱਚ ਉਹ ਗਏ ਨੇ, ਤਿੱਬਤ ਤੱਕ ਗਏ ਨੇ, ਬਗਦਾਦ, ਕਈ ਕਹਿੰਦਾ ਯੂਰਪ ਤੱਕ ਗਏ ਨੇ। ਉਹ ਸੰਗਤਾਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਸੀਗੀਆਂ। ਕਲਚਰਲ ਕੋਈ ਡਿਫਰੈਂਸਿਸ ਹੋਣ, ਕੋਈ ਰੰਗ ਰੂਪ ਦੀਆਂ ਡਿਫਰੈਂਸਿਸ ਹੋਣ, ਉਹ ਸਾਰੇ ਸਿੱਖ ਸੀ। ਪੰਜ ਪਿਆਰੇ ਹੀ ਲੈ ਲਓ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਈ ਦਇਆ ਸਿੰਘ ਜੀ ਲਾਹੌਰ ਦੇ ਨੇ, ਬਾਕੀ ਹਸਤਨਾਪੁਰ, ਉੜੀਸਾ, ਬਿਦਰ, ਗੁਜਰਾਤ। ਇਹ ਕਿਉਂ ਆ? ਇਹ ਇਸ ਕਰਕੇ ਆ ਕਿ ਸਿੱਖੀ ਯੂਨੀਵਰਸਲ ਆ। ਤੇ ਮੇਰਾ ਤਾਂ ਇਹੀ ਸਮਝਣਾ ਆ ਕਿ ਇਹ ਬ੍ਰਹਮੰਡੀ ਰਾਜ ਜਿਹੜਾ ਆ, ਅਕਾਲ ਪੁਰਖ ਦਾ ਇਹ ਹੁਕਮ ਆ ਕਿ ਇੱਥੇ ਹਲੇਮੀ ਰਾਜ ਹੋਣਾ ਚਾਹੀਦਾ ਹੈ। ਤੇ ਪੰਜਾਬ ਦੇ ਵਿੱਚ ਇਹ ਸ਼ੁਰੂ ਹੋਊਗਾ, ਖਾਲਿਸਤਾਨ ਆਪਾਂ ਉਸ ਨੂੰ ਕਹਿ ਸਕਦੇ ਹਾਂ, ਪਰ ਇਹ ਵਿਜ਼ਨ ਸਾਰੀ ਦੁਨੀਆ ਵਾਸਤੇ ਆ ਤੇ ਸਾਡਾ ਕੰਮ ਆ ਆਪਾਂ ਕਿਸ ਤਰ੍ਹਾਂ ਲੈ ਕੇ ਜਾਣਾ ਹੈ। ਸੋ ਇੰਨਾ ਹੀ ਕਹਿੰਦਾ। ਇੱਕ ਇਹਦੇ ਤੇ ਕਮੈਂਟ ਕਰ ਸਕਦੇ? ਬ੍ਰਹਮੰਡੀ ਰਾਜ ਦਾ ਜਿਹੜਾ ਕਨਸੈਪਟ ਔਨ ਪੇਪਰ ਉਹਦਾ ਕਾਫੀ ਇੰਟਰਸਟਿੰਗ, ਕਾਫੀ ਅਪੀਲਿੰਗ ਤੇ ਬਨਾਈਨ ਲੱਗਦਾ ਵੀ ਜਿਸ ਤਰੀਕੇ ਕਨਸੈਪਚੁਅਲਾਈਜ਼ ਕੀਤਾ ਜਾਂਦਾ। ਪਰ ਜਿਹਦੀ ਇਹਦੀ ਅਸਲੀ ਟ੍ਰਾਂਸਲੇਸ਼ਨ ਹੁੰਦੀ ਹੈ ਰੀਅਲ ਲਾਈਫ ਦੇ ਵਿੱਚ, ਰੀਅਲ ਪੋਲੀਟਿਕਸ ਦੇ ਵਿੱਚ, ਉਹ ਇਹ ਆ ਵੀ ਬ੍ਰਹਮੰਡ 'ਤੇ ਕਿਤੇ ਵੀ ਨਾ ਰਾਜ ਹੋਵੇ ਤੁਹਾਡਾ। ਕਿਉਂ ਕਹਿੰਦੇ ਵੀ ਕੋਈ ਬਾਊਂਡਰੀ ਨਹੀਂ ਚਾਹੀਦੀ। ਇੱਕ ਇਹ ਤਾਂ ਜਿਵੇਂ ਐਕਸਟ੍ਰੀਮ ਨੈਗੇਟਿਵ ਉਹਦਾ ਅਦਰ ਸਾਈਡ ਆ ਵੀ ਜੇ ਕੋਈ ਵੀ ਸਿੱਖ ਗੱਲ ਕਰਦੇ ਆ ਰਾਜ ਦੀ ਤਾਂ ਉਹ ਕਹਿੰਦੇ ਵੀ ਨਹੀਂ ਸਾਡਾ ਬ੍ਰਹਮੰਡ 'ਤੇ ਹੈ ਜੀ, ਸਾਰਾ ਇੰਡੀਆ ਕਿਉਂ ਨਹੀਂ ਲੈਂਦੇ ਤੁਸੀਂ? ਉਹ ਇੰਨੀ ਅਬਸਰਡ ਗੱਲ ਆ ਵੀ ਉਹਦਾ ਵੀ ਤੁਹਾਡੇ ਕੋਲ ਕੋਈ ਰੋਡ ਮੈਪ ਨਹੀਂ ਕਿ ਤੁਸੀਂ ਐਕਚੁਅਲੀ ਉੱਥੇ ਕਿਵੇਂ ਪਹੁੰਚਣਾ ਬ੍ਰਹਮੰਡ ਦੇ ਰਾਜ 'ਤੇ ਜਾਂ ਈਵਨ ਪੰਜਾਬ ਦੇ ਰਾਜ 'ਤੇ। ਪਰ ਉਹ ਕਹਿੰਦੇ ਵੀ ਤੁਸੀਂ ਗੱਲ ਨਾ ਕਰੋ,
ਖਾਲਿਸਤਾਨ ਦੀ ਜਾਂ ਖਾਲਸੇ ਰਾਜ ਦੀ, ਕਿਉਂਕਿ ਸਾਨੂੰ ਤਾਂ ਆਲਰੇਡੀ ਮਿਲਿਆ ਹੋਇਆ। ਸੋ ਉਹਦੇ ਪਿੱਛੇ ਇੱਕ ਗਲਤ ਇੰਟਰਪ੍ਰੀਟੇਸ਼ਨ ਆ ਸਮੇਂ ਦੀ ਅਤੇ ਸਪੇਸ ਦੀ ਅਤੇ ਪੋਲੀਟਿਕਸ ਦੀ। ਉਹ ਵੱਖਰਾ ਇੱਕ ਇਸ਼ੂ ਆ, ਪਰ ਉਹ ਉਹਨਾਂ ਦੀ ਪ੍ਰੋਬਲਮ ਵਿਦਾਂਤਕ ਇੰਟਰਪ੍ਰੀਟੇਸ਼ਨ ਆ ਸਾਰੇ ਇਸ਼ੂ ਦੀ। ਆਪਾਂ ਕਿਸੇ ਹੋਰ ਵੇਲੇ। ਹਾਂਜੀ, ਇੱਕ ਹੋਰ ਸਵਾਲ ਜੋ ਹੁਣ ਕਾਫੀ ਪੱਖ ਦਾ ਮੁੱਦਾ ਚੱਲ ਰਿਹਾ ਸਾਰੇ ਪਾਸੇ, ਕਿ ਜੋ ਫਲੋਰੀਡਾ ਵਿੱਚ ਟਰੱਕ ਡਰਾਈਵਰ ਦਾ ਇੰਸੀਡੈਂਟ ਹੋਇਆ, ਇਹ ਸਿੱਖਾਂ ਨੂੰ ਕਿੱਦਾਂ ਵੇਖਣਾ ਚਾਹੀਦਾ ਜਾਂ ਇਹਦੇ ਵਿੱਚ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਆਈ ਥਿੰਕ ਉਹ ਤਾਂ ਪਰਫੈਕਟ ਐਗਜ਼ਾਮਪਲ ਆ ਵੀ ਜੇ ਤੁਸੀਂ ਆਪਦੇ ਬਿਰਤਾਂਤ ਨਹੀਂ ਇਸਟੈਬਲਿਸ਼ ਕਰਦੇ ਆਪਦੇ ਇੰਸਟੀਟਿਊਸ਼ਨ ਦੇ ਰਾਹੀਂ, ਫਿਰ ਤੁਹਾਡੇ ਨਾਲ ਇੱਦਾਂ ਹੁੰਦਾ ਵੀ ਇੱਕ ਬੰਦਾ ਪੱਗ ਵਾਲਾ ਕੋਈ ਇੱਕ ਗਲਤੀ ਕਰਦੇ ਟ੍ਰੈਫਿਕ ਦੀ, ਵੀ ਇੱਕ ਐ ਨਹੀਂ ਸੀ ਵੀ ਇਲੀਗਲ ਯੂ ਟਰਨ ਸੀ, ਉਹ ਇੱਕ ਸਿਰਫ ਸਪੈਸ਼ਲਾਈਜ਼ ਯੂ ਟਰਨ ਸੀ, ਵੀ ਸਿਰਫ ਆਥੋਰਾਈਜ਼ਡ ਵਹੀਕਲ ਮੇਕ ਕਰ ਸਕਦਾ, ਫਿਰ ਵੀ ਯੂ ਟਰਨ ਵਾਸਤੇ ਸੀ ਉਹ ਥਾਂ। ਉਹਨੇ ਮਿਸਟੇਕ ਕੀਤੀ। ਜਿਹੜਾ ਵੈਨ ਦਾ ਡਰਾਈਵਰ ਸੀ ਜਿਹਨੇ ਬ੍ਰੇਕ ਅਪਲਾਈ ਵੀ ਨਹੀਂ ਕੀਤੀ, ਜਿੱਥੇ ਵਿੱਚ ਆ ਕੇ ਵੱਜਿਆ, ਉਹਨੂੰ ਟੋਟਲੀ ਬਰੀ ਕੀਤਾ ਜਾ ਰਿਹਾ ਵੀ ਉਹਨੂੰ ਆਪਦੇ ਵਹੀਕਲ ਦਾ ਕੋਈ ਕੰਟਰੋਲ ਨਹੀਂ ਗਾ, ਅਤੇ ਉਹਦੇ ਮੂਹਰੇ 40 ਫੁੱਟ ਦਾ ਜਿਹੜਾ ਕੰਧ ਖੜੀ ਹੈ ਟਰੱਕ, ਉਹਨੂੰ ਦਿਖਿਆ ਨਹੀਂ। ਸੋ ਜਦੋਂ ਤੁਹਾਡੇ ਕੋਲ ਆਪਦੇ ਬਿਰਤਾਂਤ ਸਿਰਜਣ ਦੀ ਕੈਪੈਸਿਟੀ ਨਹੀਂ ਹੁੰਦੀ, ਡਿਸਕੋਰਸ ਮੇਕਿੰਗ ਦੇ ਤੁਹਾਡੇ ਕੋਲ ਇੰਸਟੀਟਿਊਸ਼ਨਸ ਹੈ ਨਹੀਂ ਗੇ, ਉਦੋਂ ਤੁਸੀਂ ਸਿਟਿੰਗ ਡਕਸ ਆ। ਕੋਈ ਇੱਕ ਬੰਦੇ ਦੀ ਇੱਕ ਗਲਤੀ ਤੁਹਾਡੀ ਸਾਰੀ ਕਮਿਊਨਿਟੀ ਨੂੰ ਲਿੰਚ ਕਰਨ ਤੱਕ ਜਾਂਦੇ ਆ। ਕੰਜ਼ਰਵੇਟਿਵ ਗੋਰੇ ਆਲਰੇਡੀ ਇਸ ਪਾਸੇ ਉਹ ਤਾਂ ਲੱਭਦੇ ਕੋਈ ਡੇਟਾ ਇਹੋ ਜਿਹਾ ਮਿਲੇ। ਦੂਜੇ ਪਾਸੇ ਜਿਹੜੇ ਲਿਬਰਲਸ ਨੇ ਉਹ ਵੀ ਉਹਨਾਂ ਦਾ ਸਾਥ ਦੇਣ ਲੱਗ ਜਾਂਦੇ ਵੀ ਯਾ ਇਹ ਇਸ਼ੂ ਬਿਊਰੋਕ੍ਰੈਟਿਕ ਲੈਕ ਆਫ ਰੈਗੂਲੇਸ਼ਨਸ ਦਾ ਆ, ਚੈੱਕਸ ਹੋਣੇ ਹੋਰ ਚਾਹੀਦੇ ਆ। ਜੇ ਇਹੀ ਤੁਸੀਂ ਗੱਲ ਨੂੰ ਰਿਵਰਸ ਕਰੋ ਅਤੇ ਵੇਰੀਏਬਲ ਬਦਲ ਦਿਓ। ਜੇ ਉਹ ਡਰਾਈਵਰ ਹੁੰਦਾ ਗੋਰਾ ਅਤੇ ਜੇ ਕੋਈ ਇੱਦਾਂ ਵਿੱਚ ਆ ਕੇ ਵੱਜਦਾ, ਤਾਂ ਉਹਨਾਂ ਨੇ ਸਾਰੇ ਦਾ ਸਾਰਾ ਜਿਹੜਾ ਵਜ਼ਨ ਆ ਇਸ਼ੂ ਦਾ ਇਸ ਗੱਲ 'ਤੇ ਪਾਉਣਾ ਵੀ ਕਾਰ ਵਾਲੇ ਨੂੰ ਦਿਖਦਾ ਨਹੀਂ ਸਾਹਮਣੇ, ਵੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਆਪਦੀ ਕਾਰ ਕਿੱਧਰ ਜਾ ਰਹੀ ਆ, ਵੀ ਮਾੜਾ ਮੋਟਾ ਬ੍ਰੇਕ ਲਾਵੇ। ਜਾਂ ਜੇ ਕਾਰ ਯੂ ਟਰਨ ਮਾਰ ਰਹੀ ਹੁੰਦੀ ਅਤੇ ਵਿੱਚ ਟਰੱਕ ਵੱਜਿਆ ਹੁੰਦਾ ਕਿਸੇ ਪੰਜਾਬੀ ਦਾ, ਉਹ ਟਰੱਕ ਦੀ ਫਿਰ ਗਲਤੀ ਹੋਣੀ ਸੀ, ਕਿਉਂਕਿ ਜਿਹੜਾ ਬਰਡਨ ਆ ਸਾਰੇ ਬਲੇਮ ਦਾ, ਐਥਿਕਸ ਦਾ, ਉਹ ਕਮਜ਼ੋਰ ਧਿਰ 'ਤੇ ਆ। ਅਤੇ ਇਸੇ ਤਰੀਕੇ ਪੰਜਾਬ ਦੇ ਵਿੱਚ ਵੀ ਜੇ ਮੋਦੀ ਨੂੰ ਜੇ ਥੋੜ੍ਹਾ ਜਿਹਾ ਵੀ ਕੋਈ ਚੈਲੰਜ ਕਰਦੇ, ਜਿਵੇਂ ਦੀਪ ਸਿੱਧੂ ਨੇ ਇੱਕ ਵਾਰੀ ਕੀਤਾ ਸੀ, ਉਹਨੂੰ ਕਿਸੇ ਮੇਰਾ ਖਿਆਲ ਪੁਲ ਤੋਂ ਮੁੜਨਾ ਪੈ ਗਿਆ ਸੀ, ਅਤੇ ਸਾਰੇ ਇੰਡੀਆ ਦੇ ਵਿੱਚ ਸਾਰੀ ਸਿਵਲ ਸੁਸਾਇਟੀ ਸਿੱਖਾਂ ਦੇ ਜੈਨੋਸਾਈਡ ਅਤੇ 84 ਦੌਰਾਨ ਦੀ ਗੱਲ ਦੁਬਾਰਾ ਕਰਨ ਲੱਗ ਗਈ ਸੀ। ਸੋ ਇਹ ਸਾਡੀ ਦਸ਼ਾ ਆ ਜੇ ਤੁਹਾਡੇ ਕੋਲ ਕੋਈ ਆਪਦੇ ਡਿਸਕੋਰਸ ਮੇਕਿੰਗ ਦੇ ਮੈਕੈਨਿਜ਼ਮ ਹੈ ਨਹੀਂ। ਨਹੀਂ, ਮੈਂ ਬਿਲਕੁਲ ਸਹਿਮਤ ਹਾਂ ਇਸ ਨਾਲ। ਮੇਰੀ US ਸਿੱਖ ਆਰਗੇਨਾਈਜੇਸ਼ਨਸ ਨਾਲ ਅੱਜ ਹੀ ਮੈਂ ਉਹਨਾਂ ਨੂੰ ਮੈਸੇਜ ਭੇਜਿਆ ਸੀ ਕਿ ਜਿਹੜਾ ਸਾਰਾ ਇਹ ਬ੍ਰਿਤਾਂਤ ਆ, ਨੈਰੇਟਿਵ ਆ, ਇਹ ਜਾਂ ਤਾਂ ਰਾਈਟ ਵਿੰਗ ਜਿਹੜੇ ਗੋਰੇ ਰੇਸਿਸਟ ਨੇ ਉਹ ਚਲਾ ਰਹੇ ਨੇ, ਜਾਂ ਫਿਰ ਇੰਡੀਆ ਆਪਣਾ ਵਿੱਚ ਲੱਤ ਅੜਾ ਕੇ ਕਹਿ ਰਹੀ ਹੈ ਕਿ ਦੇਖੋ ਜੀ ਇਹਦੇ ਟਰੱਕ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਸੀ ਅਤੇ ਹੈ ਖਾਲਿਸਤਾਨੀ ਸੀ, ਕਿ ਉਹ ਆਪਣੇ ਯੂਸ ਦੇ ਨਾਲ ਇਸ ਚੀਜ਼ ਨੂੰ ਡਿਫਾਈਨ ਕਰ ਰਹੇ ਨੇ। ਅਸੀਂ ਵਨਸ ਅਗੇਨ ਸਾਡੇ ਵਿੱਚੋਂ ਕੋਈ ਵੀ ਨਹੀਂ ਹੋਣਾ ਜਿਹੜਾ ਕਹਿ ਰਿਹਾ ਹੈ ਕਿ ਹਾਂਜੀ ਉਹਨੂੰ ਬਰੀ ਕਰ ਦਿਓ, ਕੋਈ ਗੱਲ ਨਹੀਂ, ਕੁਛ ਵੀ ਨਹੀਂ ਹੋਇਆ। ਉਹਦੀ ਗਲਤੀ ਹੋਊਗੀ, ਕਿੰਨੀ ਕੁ ਵੱਡੀ ਗਲਤੀ ਆ, ਇਹ ਮੈਟਰ ਆਫ ਡਿਬੇਟ ਆ। 3 ਜਾਣੇ ਮਰ ਜਾਣਾ, ਵਨਸ ਅਗੇਨ 3 ਜਾਣੇ ਕਾਰ ਐਕਸੀਡੈਂਟ 'ਚ ਮਰ ਜਾਣੇ ਬੜੀ ਮੰਦਭਾਗੀ ਗੱਲ ਆ, ਪਰ ਕਿੱਡੀ ਕੀ ਯੂਨੀਕ ਗੱਲ ਹੈ। ਪਰ ਜਿਸ ਤਰ੍ਹਾਂ ਉਹਨੂੰ ਐਡਾ ਵੱਡਾ ਕ੍ਰਿਮੀਨਲ ਬਣਾਤਾ, ਮਤਲਬ ਉਹਦੇ ਕੱਪੜੇ ਪਵਾ ਕੇ, ਉਹਦੇ ਹੱਥ ਬੰਨ੍ਹ ਲਏ, ਪੈਰ ਬੰਨ੍ਹ ਤੇ, ਉਹਦਾ ਸਿਰ ਧੌਣ ਤੋਂ ਫੜ ਕੇ ਇੱਕ ਇਲੈਕਟਿਡ ਅਫੀਸ਼ੀਅਲ ਲੈਫਟੀਨੈਂਟ ਗਵਰਨਰ ਜਿਹੜਾ ਆ, ਉਹ ਜਹਾਜ਼ ਤੋਂ ਦਿਖਾਉਣ ਵਾਸਤੇ ਕਿ ਮੈਂ ਦੇਖੋ ਕਿੱਡਾ ਵੱਡਾ ਸੂਰਮਾ ਆ, ਉਹ ਧੌਣ ਤੋਂ ਫੜ ਕੇ ਉਹਨੂੰ ਥੱਲੇ ਲਾ ਰਿਹਾ ਆ। ਅਤੇ ਸਾਰਾ ਮੈਸੇਜ ਇਹੀ ਜਾ ਰਿਹਾ ਕਿ ਬਾਹਰਲੇ ਨੇ, ਆਊਟਸਾਈਡਰ ਨੇ, ਅਤੇ ਸਾਡਾ ਰਿਐਕਸ਼ਨ ਐਜ਼ ਅ ਕਮਿਊਨਿਟੀ ਕੀ ਆ, ਇਹ ਵੀ ਦੇਖਣ ਵਾਲਾ ਆ। ਸਾਡੇ ਵਿੱਚ ਉਹ ਵੀ ਬੈਠੇ ਨੇ ਜਿਹੜੇ ਕਹਿ ਰਹੇ ਨੇ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ, ਇਹ ਸਿਸਟਮ ਆ। ਇਹ ਕਿਹੜਾ ਸਿਸਟਮ ਆ ਜਿਹੜਾ ਇਲੈਕਟਿਡ ਅਫੀਸ਼ੀਅਲ ਉਹਨੂੰ ਧੌਣ ਤੋਂ ਫੜ ਕੇ ਜਹਾਜ਼ ਤੋਂ ਲਾ ਰਿਹਾ ਆ? ਸੋ ਸੈਲਫ ਹੇਟ ਜਿਹੜੀ ਆ ਉਹ ਬੜੀ ਹੈਰਾਨ ਕਰਨ ਵਾਲੀ ਹੈਗੀ ਆ ਕਿ ਇਹ ਤੋਂ ਜੋ ਹੋ ਰਿਹਾ ਹੈ ਉਹ ਤਾਂ ਬਿਲਕੁਲ ਹੋ ਰਿਹਾ। ਜਿਹੜੇ ਸਿੱਖ ਪਾਗਲ ਹੁਣ ਜਿਹੜਾ ਉਹ ਪਟੀਸ਼ਨ ਚੱਲਿਆ, ਮੈਂ ਮੰਨਦਾ ਉਹਦੇ 'ਚ ਗਲਤੀ ਆ ਕਿ ਉਹ ਲਿਖਿਆ ਹੋਇਆ ਕਿ 45 ਸਾਲ ਦੀ ਸਜ਼ਾ ਹੋ ਗਈ ਆ ਉਹਨੂੰ, ਬਿਲਕੁਲ ਗਲਤ। ਸ਼ਾਇਦ ਇਹ ਸ਼ਰਾਰਤੀ ਹੋਵੇ, ਮੈਂ ਕਹਿ ਨਹੀਂ ਸਕਦਾ। ਉਹ 'ਚ 5 ਲੱਖ ਜਾਣਿਆਂ ਨੇ ਉਹਨੂੰ ਸਾਈਨ ਕੀਤਾ ਹੈ। ਕਿਉਂ ਸਾਈਨ ਕੀਤਾ ਹੈ? ਕਿ ਸਾਨੂੰ ਸਾਡੇ ਦਿਲਾਂ 'ਚ ਸਾਰਿਆਂ ਨੂੰ ਪਤਾ ਹੈ ਕਿ ਧੱਕਾ ਹੋ ਰਿਹਾ ਹੈ, ਕਿ ਇਹ ਰੇਸਿਜ਼ਮ ਦੀ ਇੱਕ ਬਹੁਤ ਵੱਡੀ ਇੱਕ ਐਗਜ਼ਾਮਪਲ ਹੈ ਸਾਡੇ ਵਾਸਤੇ। ਪਰ ਉਹ ਹਾਲੇ ਵੀ ਸਾਡੇ ਵਿੱਚ ਇਹੋ ਜਿਹੇ ਨੇ ਬਹੁਤ ਵੱਡੇ ਪਲੈਟਫਾਰਮ 'ਤੇ ਬੈਠੇ ਜਿਹੜੇ ਕਹਿ ਰਹੇ ਨੇ ਨਹੀਂ ਜੀ ਇਹ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ, ਜੋ ਸਿਸਟਮ ਆ ਆਪਣਾ ਸਿਸਟਮ ਆਪਣੇ ਆਪ ਚੱਲੂਗਾ, ਇਹੋ ਜਿਹਾ ਗੰਦ ਜਿਹੜਾ ਇੱਥੇ ਕਾਨੂੰਨ ਨੂੰ ਫੋਲੋ ਨਹੀਂ ਕਰਦਾ ਉਹਨੂੰ ਬਾਹਰ ਕੱਢੋ। ਮੇਰੇ ਨਾਲ ਮੈਸੇਜ ਸ਼ੇਅਰ ਹੋਇਆ, ਮੈਂ ਕਹਿਣਾ ਨਹੀਂ ਚਾਹੁੰਦਾ ਕਿਹਦਾ ਮੈਸੇਜ ਸੀ, ਉਹ ਵੀਡੀਓ ਸੀ, ਪਰ ਇਹ ਸੈਲਫ ਹੇਟ ਵਾਲਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ, ਉਹ ਇਹੀ ਸਮਝੀ ਬੈਠੇ ਨੇ ਕਿ ਨਹੀਂ ਜੇ ਅਸੀਂ ਆਪਣੀ ਕਮਿਊਨਿਟੀ ਦੇ ਉਲਟ ਬੋਲ ਲਾਂਗੇ ਨਾ ਤਾਂ ਅਸੀਂ ਬਚ ਜਾਵਾਂਗੇ।
ਬਚਣਾ ਆਉਣਾ ਵੀ ਨਹੀਂ ਹੈਗਾ। ਹਾਂਜੀ, ਇਹ ਦੋ ਸਵਾਲ ਰਲਵੇਂ ਮਿਲਵੇਂ ਆ, ਮੈਂ ਇਕੱਠੇ ਹੀ ਪੁੱਛ ਲੈਂਦਾ। What would be your suggestions to activate the Panthic people who are disengaged with the segments of the Sikh community? ਇਹਦੇ ਨਾਲ ਇਹ ਸਵਾਲ ਆ ਕਿ a lot of us know what WS is already doing. What else needs to be done at the ground level? How can we support WSO? And how do you volunteer with WSO? I know they have a booth right there. A lot of those questions can be asked, but I'm going to pass it to Pai Balpreet Singh to answer those questions. ਸੋ ਜੇ ਮੈਂ ਇੱਥੇ ਬੈਠ ਕੇ ਕਹਾਂ ਨਾ ਮੇਰੇ ਕੋਲ ਸਾਰੇ ਆਨਸਰ ਹੈਗੇ ਆ, ਮੇਰੇ ਕੋਲ ਨਹੀਂ ਹੈਗੇ। ਮੈਂ ਤੁਹਾਡੇ ਤੋਂ ਵੀ ਸਿੱਖਣਾ ਚਾਹੁੰਦਾ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਪਰ ਮੈਨੂੰ ਇਹ ਫਰਮ ਬਿਲੀਫ ਆ ਕਿ ਗੁਰਦੁਆਰੇ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ। ਤੇ ਜਦੋਂ 2018 ਦੇ ਵਿੱਚ ਉਹਨਾਂ ਨੇ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਖਾਲਿਸਤਾਨ ਦਾ, ਸਿੱਖ ਐਕਸਟ੍ਰੀਮਿਜ਼ਮ ਦਾ ਜ਼ਿਕਰ ਪਾਤਾ ਸੀ ਨਾ, ਜਦੋਂ ਉਹਨਾਂ ਨੇ ਵਿਸਾਖੀ ਆਂਦੀ ਦੇਖ ਕੇ ਗੁਰਦੁਆਰੇ ਨੇ ਐਲਾਨ ਕਰਤਾ ਸੀ ਕਿ ਸਟੇਜ ਤੋਂ ਕੋਈ ਨਹੀਂ ਬੋਲੂਗਾ, ਤਾਂ ਉਸ ਟਾਈਮ ਦੇ ਉੱਤੇ ਸਰਕਾਰ ਨੇ ਮੰਨ ਕੇ, ਅਨਪ੍ਰੈਸੀਡੈਂਟਡ ਸੀ, ਕਦੇ ਪਹਿਲਾਂ ਨਹੀਂ ਸੀ ਹੋਇਆ ਕਿ ਰਿਪੋਰਟ 'ਚੋਂ ਇਸ ਤਰ੍ਹਾਂ ਇੱਕ ਚੀਜ਼ ਬਿਲਕੁਲ ਹੀ ਖਤਮ ਕਰ ਦਿੱਤੀ ਜਾਏ, ਉਹਨਾਂ ਨੇ ਕਰਤਾ। ਪਰ ਹੁਣ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਨਾ, ਕਮਿਊਨਿਟੀ 'ਚ ਗੱਲ ਹੀ ਨਹੀਂ ਹੋ ਰਹੀ ਤੇ ਨਾ ਹੀ ਤੁਹਾਡੇ ਗੁਰਦੁਆਰੇ ਕੋਈ ਖਾਸ ਕਰ ਰਹੇ ਨੇ, ਮੈਨੂੰ ਲੱਗਦਾ ਸਾਨੂੰ ਥੋੜ੍ਹਾ ਜਿਹਾ ਮੋਬਿਲਾਈਜ਼ ਕਰਨਾ ਪੈਣਾ ਹੈ। ਜਦੋਂ ਇੱਥੇ MP ਕੋਈ ਆਉਂਦਾ ਆ, ਉਹਦੇ ਨਾਲ ਗੱਲ ਕਰਨੀ ਪੈਣੀ ਹੈ। ਪਰ ਸਿਚੁਏਸ਼ਨ ਇਸ ਤਰ੍ਹਾਂ ਦੀ ਬਣੀ ਪਈ ਹੈ ਕਿ ਆਮ ਸਿੱਖ ਡਰਨ ਲੱਗ ਪਿਆ ਹੈ। ਕਿਸ ਤੋਂ ਡਰਦਾ ਆ? ਇਹ ਐਕਸਟੋਰਸ਼ਨ ਜਿਹੜੇ ਚੱਲ ਰਹੇ ਨੇ ਨਾ, ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਮੇਰੇ ਨਾਲੋਂ, ਪਰ ਇੱਕ ਦੂਜੇ ਨਾਲ ਆਪਾਂ ਗੱਲ ਨਹੀਂ ਕਰਦੇ। ਪਰ ਇਹ ਹੁਣ ਤਾਂ ਘਰ ਘਰ ਦੀ ਗੱਲ ਬਣ ਚੁੱਕੀ ਹੈ। ਸਾਰੇ ਆਪਾਂ ਕਿਸੇ ਨੂੰ ਜਾਣਦੇ ਹੋਵਾਂਗੇ ਜਿਹਦੇ ਨਾਲ ਐਕਸਟੋਰਸ਼ਨ ਦਾ ਮਸਲਾ ਚੱਲਿਆ ਹੋਊਗਾ। ਜਾਂ ਫਿਰ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦਿੰਦਾ, ਮੈਂ ਇੱਕ MP ਨੂੰ ਮਿਲਣ ਗਿਆ, ਮੈਂ ਫਿਰ once again ਨਾਂ ਨਹੀਂ ਲੈਂਦਾ ਕਿਸ ਨੂੰ ਮਿਲਣ ਗਿਆ, ਇਹ ਥੋੜ੍ਹੇ ਹਫ਼ਤੇ ਪਹਿਲਾਂ ਦੀ ਗੱਲ ਆ। ਅਤੇ ਉਹ ਆਫਿਸ 'ਚ ਬੈਠੀ ਸੀ, ਅੱਧਾ ਘੰਟਾ ਮੈਨੂੰ ਅੰਦਰ ਨਹੀਂ ਵਾੜਿਆ, ਅਤੇ ਮੈਂ ਕਿਹਾ ਚਲੋ ਕੋਈ ਨਾ ਕੋਈ ਚੱਲਦਾ ਹੋਊਗਾ। ਜਦੋਂ ਮੈਨੂੰ ਅੰਦਰ ਵਾੜਿਆ ਕਹਿੰਦੀ ਤੂੰ ਸੁਣ ਹੀ ਲਿਆ ਹੋਣਾ। ਮੈਂ ਕਹਿੰਦੀ ਮੇਰੀ ਆਦਤ ਨਹੀਂ ਹੈਗੀ ਕਿਸੇ ਦੀ ਮੀਟਿੰਗਾਂ ਸੁਣਨੀਆਂ। ਕਹਿੰਦੀ ਵੀ ਐਕਸਟੋਰਸ਼ਨ ਦਾ ਹੀ ਸੀ ਚੱਕਰ। ਅਤੇ ਉਹਦੇ ਨਾਲ ਚਲੋ ਸਾਰੀ ਗੱਲਬਾਤ ਹੋਈ। ਬਾਅਦ ਦੇ ਵਿੱਚ ਉਹਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਉੱਤੇ ਇੱਕ ਫੋਟੋ ਪਾਈ, ਉਹਦੇ ਨਾਲ ਇੱਕ ਪੰਜਾਬੀ ਸਿੰਗਰ ਸੀ, ਉਹਨੇ ਨਾਂ ਵੀ ਪਾਇਆ। ਮੈਨੂੰ ਤਾਂ ਹੁਣ ਪਛਾਣ ਨਹੀਂ ਹੈਗੀ ਕਿ ਉਹ ਕੌਣ ਨੇ, ਪਰ ਉਹ ਪੰਜਾਬੀ ਸਿੰਗਰ ਉਹਦੇ ਕੋਲ ਆਪਣਾ ਦੁੱਖ ਰੋ ਰਿਹਾ ਸੀ ਕਿ ਮੈਨੂੰ ਐਕਸਟੋਰਸ਼ਨ ਦਾ ਸ਼ਿਕਾਰ ਬਣਾ ਰਹੇ ਨੇ। ਇਹ ਹੁਣ ਬਿਸ਼ਨੋਈ ਗੈਂਗ ਦਾ ਨਾਂ ਲੈ ਕੇ ਇੰਨੀ ਵੱਧ ਚੁੱਕੀ ਹੈ ਐਕਸਟੋਰਸ਼ਨ ਕਿ ਆਪਾਂ ਹੁਣ ਕੋਈ ਸੇਫ ਨਹੀਂ ਫੀਲ ਕਰ ਰਿਹਾ। ਜਿਹੜਾ ਕੱਲ੍ਹ ਜਿਹੜਾ ਮੈਨੂੰ ਮਿਲਿਆ ਸੀ, ਉਹ ਕਹਿੰਦਾ ਕਿ ਸਾਡੀ ਫੈਮਿਲੀ ਸਾਰੀ ਬੇਸਮੈਂਟ ਸੌ ਰਹੀ ਹੈ, ਮੇਰੀ ਘਰ ਵਾਲੀ ਰੋ ਰਹੀ ਹੈ ਕਿ ਅਸੀਂ ਹੁਣ ਕਰੀਏ ਕੀ। ਇੱਕ ਹੋਰ ਸੀ, ਉਹ ਗਿਆ ਆਪਣੇ RCMP, 6 ਮਹੀਨੇ ਹੋ ਗਏ ਉਹਨੂੰ ਡਿਊਟੀ ਟੂ ਵਾਰੰਟ ਮਿਲੇ ਨੂੰ। RCMP ਨੂੰ ਕਹਿੰਦਾ ਕਿ ਡਿਊਟੀ ਟੂ ਵਾਰੰਟ ਖਤਮ ਹੈ, ਦੱਸੋ ਕੁਛ ਅਪਡੇਟ। ਕਿਉਂਕਿ ਡਿਊਟੀ ਟੂ ਵਾਰੰਟ ਜਦੋਂ ਦਿੰਦੇ ਨੇ ਨਾ, ਉਹ ਦੱਸਦੇ ਨਹੀਂ ਕਿ ਖਤਰਾ ਕਿੱਥੋਂ ਆ, ਕਿ ਕੌਣ ਥ੍ਰੈਟ ਦੇ ਰਿਹਾ ਆ। ਉਹ ਤੁਹਾਨੂੰ ਪੁੱਛਦੇ ਆ ਸਗੋਂ ਕਿ ਤੈਨੂੰ ਕਿੱਥੋਂ ਲੱਗਦਾ, ਤੈਨੂੰ ਥ੍ਰੈਟ ਕਿੱਥੋਂ ਆ ਰਿਹਾ ਹੈ। ਅਤੇ RCMP ਨੇ ਉਹਨੂੰ ਜਵਾਬ ਦਿੱਤਾ ਕਿ ਇਟਸ ਅ ਡੈਕੇਡਸ ਲੌਂਗ ਕੌਨਫਲਿਕਟ, ਆਈ ਡੋਂਟ ਥਿੰਕ ਯੂਰ ਡਿਊਟੀ ਟੂ ਵਾਰੰਟ ਗੋਇੰਗ ਐਨੀਵੇਅਰ ਇਨ ਦ ਨੀਅਰ ਫਿਊਚਰ। ਉੱਥੋਂ ਉਹਨੂੰ ਪਤਾ ਲੱਗ ਗਿਆ ਕਿ ਡਿਊਟੀ ਟੂ ਵਾਰੰਟ ਫॉर ਇੰਡੀਆ ਤੋਂ ਇਹੋ ਜਿਹੜਾ ਡੈਕੇਡਸ ਲੌਂਗ ਕੌਨਫਲਿਕਟ ਕਿਹੜਾ ਹੋ ਸਕਦਾ ਹੈ। ਜਿਹੜਾ ਇੱਥੇ ਓਨਟੇਰੀਓ 'ਚ ਮੈਨੂੰ ਪਤਾ ਲੱਗਿਆ ਸੀ, ਜਦੋਂ ਅਫਸਰ ਨੂੰ ਪੁੱਛਿਆ ਨਾ ਉਹਨੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਹੁਣ ਕੀ ਕਰਾਂ ਮੈਂ, ਤੂੰ ਡਿਊਟੀ ਟੂ ਵਾਰੰਟ ਤਾਂ ਦੇ ਚੱਲਿਆ, ਇਮੀਨੈਂਟ ਥ੍ਰੈਟ ਟੂ ਮਾਈ ਲਾਈਫ ਤੂੰ ਕਹਿ ਦਿੱਤਾ। ਉਹਨਾਂ ਦਾ ਜਵਾਬ ਕੀ ਸੀ? ਯੂ ਗਾਟ ਟੂ ਡੂ ਵਾਟ ਯੂ ਗਾਟ ਟੂ ਡੂ। ਇਹਦਾ ਹੁਣ ਮਤਲਬ ਕੀ ਕੱਢੀ ਹੈ, ਯੂ ਗਾਟ ਟੂ ਡੂ ਵਾਟ ਯੂ ਗਾਟ ਟੂ ਡੂ, ਕਿ ਮੈਂ ਹੁਣ ਆਪਣੇ ਕੋਲ ਮਤਲਬ ਮੈਂ ਕੋਈ ਸ਼ਸਤਰ ਰੱਖਾਂ ਜਾਂ ਮੈਂ ਕੀ ਕਰਾਂ? ਤੂੰ ਮੈਨੂੰ ਫੋਨ ਕਰਕੇ ਪੁੱਛ ਰਿਹਾ ਯੂ ਗਾਟ ਟੂ ਡੂ ਵਾਟ ਯੂ ਗਾਟ ਟੂ ਡੂ ਦਾ ਮਤਲਬ ਕੀ ਹੋਊਗਾ? ਮੈਂ ਕਿਹਾ ਭਰਾ ਮੈਨੂੰ ਆਪ ਨਹੀਂ ਪਤਾ ਇਹਦਾ ਮਤਲਬ ਕੀ ਹੋ ਸਕਦਾ ਹੈ। ਪਰ ਇਹ ਅਨਪ੍ਰੈਸੀਡੈਂਟਡ ਆ, ਕਿਸੇ ਹੋਰ ਕਮਿਊਨਿਟੀ ਨਾਲ ਇੱਥੇ ਨਹੀਂ ਹੋਇਆ। ਅਤੇ ਜਾਂ ਆਪਾਂ ਹੁਣ ਇਕੱਠੇ ਹੋ ਕੇ ਇਸ ਦਾ ਕੋਈ ਰਿਸਪੌਂਸ ਨਹੀਂ ਦਿੰਦੇ ਨਾ, ਤਾਂ ਇਹ ਸਾਡੇ ਵਾਸਤੇ ਮਤਲਬ ਵੱਡੀ ਪ੍ਰੋਬਲਮ ਆ। ਹੁਣ ਸਾਨੂੰ ਕੋਈ ਨਾ ਕੋਈ, ਆਪਾਂ ਹੁਣ ਸਮਰ ਦੇ ਵਿੱਚ ਨਾ ਪੋਲੀਟੀਸ਼ੀਅਨ ਦੀ ਵੀ ਅਟੈਂਸ਼ਨ ਡਿਸਟਰੈਕਟਿਡ ਹੁੰਦੀ ਹੈ, ਲੋਕਾਂ ਦੀ ਵੀ ਅਟੈਂਸ਼ਨ ਡਿਸਟਰੈਕਟਿਡ ਹੁੰਦੀ ਹੈ। ਪਰ ਹੁਣ ਇਹ ਫਾਲ ਆ ਰਹੀ ਆ, ਕੋਈ ਨਾ ਕੋਈ ਤਾਂ ਆਪਾਂ ਕਰਾਂਗੇ, ਭਾਵੇਂ ਟਾਊਨ ਹਾਲਸ ਤੋਂ ਸ਼ੁਰੂ ਕਰੀਏ, ਪਰ ਜਿਸ ਤਰ੍ਹਾਂ ਮਰਜ਼ੀ। ਘੱਟੋ ਘੱਟ ਜਿਹੜਾ ਹੁਣ ਕੰਜ਼ਰਵੇਟਿਵ ਪਾਰਟੀ ਵੀ ਕਹਿ ਚੁੱਕੀ ਆ, ਬਰੈਂਪਟਨ ਦੇ ਮੇਅਰ, ਸਰੀ ਦੇ ਮੇਅਰ, ਕਿ ਬਿਸ਼ਨੋਈ ਗੈਂਗ ਨੂੰ ਬੈਨ ਕਰੋ। ਬੈਨ ਕਰ ਦੇਣਗੇ। ਮੈਨੂੰ ਇਹ ਵੀ ਸਵਾਲ ਪੁੱਛਿਆ ਅੱਜ ਕਿਸੇ ਨੇ ਕਿ ਵੀ ਜੇ ਬੈਨ ਕਰਤਾ ਫਿਰ ਕੀ ਹੋ ਜਾਊਗਾ। ਮੈਂ ਮੰਨਦਾ ਕਿ ਜਿਹੜਾ ਇੱਥੇ ਗੈਂਗ ਦਾ ਮੈਂਬਰ ਆ ਨਾ, ਉਹ ਕੋਈ ਹੱਥ ਵੱਸ ਕੋਈ ਬਾਹਲਾ ਹੈ ਨਹੀਂ ਗਾ, ਉਹ ਤਾਂ ਆਪਣਾ ਕੰਮ ਕਰ ਰਿਹਾ ਹੈ। ਪਰ ਜੇ ਆਪਾਂ ਸਿੰਬੋਲਿਕ ਤੌਰ 'ਤੇ ਵੀ ਨਾ ਅਮਿਤ ਸ਼ਾਹ ਜਾਂ ਅਜੀਤ ਡੋਵਾਲ ਦੇ ਉੱਤੇ ਬਿਸ਼ਨੋਈ ਗੈਂਗ ਨੂੰ ਡਾਇਰੈਕਟ ਕਰਨ ਦੇ ਕਰਕੇ ਸੈਂਕਸ਼ਨ ਲਵਾ ਲਏ,
ਉਹ ਵੀ ਬਹੁਤ ਵੱਡੀ ਵਿਕਟਰੀ ਹੋਊਗੀ, ਕਿਉਂਕਿ ਆਰਸੀਐਮਪੀ ਆਪ ਕਹਿ ਰਹੀ ਆਪਣੇ ਮੂੰਹੋਂ ਕਿ ਬਿਸ਼ਨੋਈ ਗੈਂਗ ਤਾਂ ਇੰਡੀਅਨ ਗਵਰਨਮੈਂਟ ਨਾਲ ਕੰਮ ਕਰ ਰਹੀ ਹੈ। ਆਪਾਂ ਡਾਇਰੈਕਟ ਕਰਨਾ ਹੈ ਕਿ ਬਿਸ਼ਨੋਈ ਗੈਂਗ ਕੁਛ ਨਹੀਂ ਹੈਗਾ, ਇਹ ਇੱਕ ਇੰਡੀਅਨ ਗਵਰਨਮੈਂਟ ਦੀ ਇੱਕ ਵਿੰਗ ਆ। ਉਹ ਕੰਮ ਬਹੁਤ ਕਰਨ ਵਾਲੇ ਨੇ, ਪਰ ਇਹ ਜਿੰਨਾ ਚਿਰ ਤੱਕ ਆਪਾਂ ਸਖਤ ਸਟੈਂਡ ਨਹੀਂ ਲੈਂਦੇ ਉਹ ਗੱਲ ਨਹੀਂ ਬਣਨੀ। ਤੇ ਵਨਸ ਅਗੇਨ ਇਹ ਗੱਲ ਕਰਨ ਤੋਂ ਹੀ ਆ, ਆਪਾਂ ਖਾਲਿਸਤਾਨ ਦੀ ਗੱਲ ਕਰਨ ਤੋਂ ਡਰਦੇ ਹਾਂ, ਆਪਾਂ ਇਹੋ ਜਿਹੇ ਇਵੈਂਟਸ ਆਉਣ ਤੋਂ ਡਰਦੇ ਹਾਂ ਕਿ ਪਤਾ ਨਹੀਂ ਕੀ ਹੋ ਜਾਊਗਾ। ਇਹ ਡਰ ਲੈਜਿਟਿਮੇਟ ਆ, ਮੈਂ ਮੰਨਦਾ, ਪਰ ਵੱਧ ਤੋਂ ਵੱਧ ਕੀ ਹੋ ਜਾਊਗਾ, ਸਾਨੂੰ ਵੀਜ਼ਾ ਨਾ ਮਿਲੂਗਾ। ਜਿਹੜਾ ਆਪਾਂ ਹੁਣ ਇੱਦਾਂ ਗੱਲ ਕਰ ਰਹੇ ਹਾਂ, ਆਪਾਂ ਕੋਈ ਏਡੇ ਵੱਡੇ ਸੂਰੇ ਦਾ ਹੈ ਨਹੀਂ, ਪਰ ਆਪਾਂ ਐਕਸੈਪਟ ਕਰ ਚੁੱਕੇ ਹਾਂ ਜੇ ਪੰਜਾਬ ਨਹੀਂ ਹੁਣ ਸਾਨੂੰ ਜਾਣ ਦੇਣਾ, ਕੋਈ ਗੱਲ ਨਹੀਂ, ਮਤਲਬ ਸਿੰਘਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਆਪਾਂ ਐਕਸੈਪਟ ਕਰ ਲਈਏ, ਥੋੜ੍ਹੀ ਬਹੁਤੀ ਤਾਂ ਕੁਰਬਾਨੀ ਸਾਨੂੰ ਕਰਨੀ ਪਊਗੀ ਨਾ, ਪਰ ਆਪਾਂ ਖਾਲਿਸਤਾਨ ਦੀ ਗੱਲ ਕਰਨ ਤੋਂ ਆਪਾਂ ਨਾ ਡਰੀਏ। ਇਹੋ ਜਿਹੇ ਇਵੈਂਟਸ 'ਤੇ ਆਉਣ 'ਤੇ ਇੰਗੇਜ ਕਰਨ 'ਤੇ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਹੀ ਲੋਕੀ ਆਪਾਂ ਹੁਣ ਡਰੀ ਜਾ ਰਹੇ ਹਾਂ, ਪਰ ਜਿੰਨਾ ਚਿਰ ਤੱਕ ਅਸੀਂ ਆਪਣੀ ਚੁੱਪ ਨਹੀਂ ਤੋੜਦੇ ਨਾ, ਤਾਂ ਉਹ ਗੱਲ ਨਹੀਂ ਬਣਨੀ। ਇੱਥੋਂ ਹੀ ਮੈਂ ਮਾੜਾ ਜਿਹਾ ਐਡ ਕਰਨਾ ਚਾਹੁੰਦਾ ਵੀ ਇਹ ਸਾਰੇ ਜਿਹੜੇ ਅਸੀਂ ਇਵੈਂਟ ਅਸੀਂ ਆਰਗੇਨਾਈਜ਼ ਕਰ ਰਹੇ ਹਾਂ, ਇਹਨਾਂ ਦਾ ਮਕਸਦ ਕੀ ਆ। ਜਿਹੜਾ ਗਰਾਊਂਡ 'ਤੇ ਕੰਮ ਆ ਉਹਦੇ ਪਿੱਛੇ ਜਿਹੜੀ ਸੋਚ ਆ ਜਾਂ ਜਿਹੜੀ ਇੱਕ ਜਿਹੜਾ ਬਿਰਤਾਂਤ ਤੁਸੀਂ ਲੈ ਕੇ ਤੁਰਦੇ ਆ, ਉਹ ਬਹੁਤ ਜ਼ਰੂਰੀ ਆ। ਅਤੇ ਉਹ ਜ਼ਰੂਰੀ ਨਹੀਂ ਵੀ ਤੁਸੀਂ ਹਰੇਕ ਬੰਦੇ ਨੇ ਕੋਈ ਓਫੀਸ਼ੀਅਲ ਲੈਵਲ ਦਾ ਕੋਈ ਸੰਸਥਾ ਦੇ ਵਿੱਚ ਕੰਮ ਕਰਨਾ ਜਾਂ ਕੋਈ ਸੰਸਥਾ ਨਵੀਂ ਖੜੀ ਕਰਨੀ ਆ। ਜਿਹੜਾ ਇੱਕ ਬਹੁਤ ਸਿੰਪਲ ਐਡਵੋਕੇਸੀ ਦਾ ਕੰਮ ਆ, ਜਿਹੜਾ ਬਹੁਤ ਘੱਟ ਬੰਦੇ ਕਰ ਰਹੇ ਆ, ਬਹੁਤ ਘੱਟ ਸੰਸਥਾਵਾਂ ਕਰ ਰਹੀਆਂ, ਜਿਨ੍ਹਾਂ ਦਾ ਸਿਰਫ ਇੰਨਾ ਵੀ ਪਬਲਿਕ ਦੇ ਵਿੱਚ ਆ ਕੇ ਇੰਟਰਵੀਨ ਕਰਨਾ, ਪਬਲਿਕ ਕਮੈਂਟਸ ਕਰਨੇ, ਪਬਲਿਕ ਇੰਟੈਲੈਕਚੁਅਲ ਦੇ ਤੌਰ 'ਤੇ ਜਾਂ ਐਜ਼ ਜਸਟ ਐਜ਼ ਐਨਾਲਿਟੀਕਲ ਲੈਂਸ ਪ੍ਰੋਵਾਈਡ ਕਰਨਾ। ਕਿ ਉਹ ਪੰਜਾਬੀ 'ਚ ਵੀ ਓਨਾ ਹੀ ਚਾਹੀਦਾ ਜਿੰਨਾ ਇੰਗਲਿਸ਼ ਚਾਹੀਦਾ। ਉਹ ਆਪਣੀ ਕਮਿਊਨਿਟੀ ਨੂੰ ਵੀ ਸ਼ਾਇਦ ਜ਼ਿਆਦਾ ਲੋੜ ਆ ਵੈਸਟ ਫੇਸਿੰਗ ਇੰਗਲਿਸ਼ ਫੇਸਿੰਗ ਡਿਸਕੋਰਸ ਨਾਲੋਂ ਵੀ ਜ਼ਿਆਦਾ ਆਪਦੇ ਇੰਟਰਨਲ ਡਿਸਕੋਰਸ ਦੀ ਲੋੜ ਆ। ਸੋ ਉਹਦੇ ਬਾਬਤ ਅਸੀਂ ਇਹ ਜਿਹੜੇ ਯਤਨ ਕਰ ਰਹੇ ਹਾਂ ਵੀ ਆਪਾਂ ਯੂਥ ਨੂੰ, ਬਹੁਤ ਪੰਜਾਬ ਵਾਲਿਆਂ ਨੂੰ ਅਤੇ ਇੱਥੋਂ ਵਾਲਿਆਂ ਨੂੰ ਇੱਕ ਪਲੈਟਫਾਰਮ 'ਤੇ ਲਿਆ ਕੇ ਇੱਕ ਨੈਟਵਰਕ ਕ੍ਰੀਏਟ ਕੀਤਾ ਜਾਵੇ ਐਡਵੋਕੇਟਸ ਦਾ। ਅਤੇ ਜੇ ਕੋਈ ਆਪਣੇ 'ਚੋਂ ਇੱਥੇ ਇੰਟਰਸਟਿਡ ਹੈਗਾ ਵੀ ਆਪਾਂ ਪੰਜਾਬੀ ਦੇ ਵਿੱਚ ਇਹ ਜਾਂ ਇੰਗਲਿਸ਼ ਦੇ ਵਿੱਚ ਇਹ ਦੋਨੇ ਕੰਮ ਨਾਲ ਚਲਾਈਏ, ਤਾਂ ਉਹਦੇ ਵਾਸਤੇ ਅਸੀਂ ਗਾਂ ਤੋਂ ਵਰਕਸ਼ਾਪਸ ਰੱਖਾਂਗੇ, ਜਿਹੜੀਆਂ 1-1, 2-2 ਘੰਟੇ ਦੀਆਂ ਹੋਣਗੀਆਂ, ਜਿਹਦੇ ਵਿੱਚ ਆਪਾਂ ਸਾਰਾ ਇਹ ਚਾਹੁੰਦੇ ਹਾਂ ਵੀ ਬ੍ਰੇਕਡਾਊਨ ਕੀਤਾ ਜਾਵੇ ਵੀ ਜੇ ਕਿਸੇ ਨੇ ਕੰਮ ਕਰਨਾ ਕਮਿਊਨਿਟੀ ਦੇ ਵਿੱਚ ਤਾਂ ਤੁਸੀਂ ਕਿਹੜੇ ਫਰੇਮਵਰਕ ਤੋਂ ਗੱਲ ਨੂੰ ਕੰਟੈਕਚੁਅਲਾਈਜ਼ ਕਰਨਾ। ਜੇ ਤੁਸੀਂ ਕਾਮਰੇਡਾਂ ਬਾਰੇ ਗੱਲ ਕਰਨੀ ਆ, ਉਹਦੇ ਕੀ ਟਾਕਿੰਗ ਪੁਆਇੰਟਸ ਆ ਅਤੇ ਕੀ ਢਾਂਚਾ ਆ। ਜੇ ਆਪਾਂ ਲਿਬਰਲਸ ਨਾਲ ਇੰਗੇਜ ਕਰਨਾ, ਉਹਨਾਂ ਦਾ ਕੀ ਆ। ਜੇ ਇੰਡੀਅਨ ਸਟੇਟ ਦੇ ਵੱਲੋਂ ਕੋਈ ਨੈਰੇਟਿਵ ਆਉਂਦਾ ਤਾਂ ਉਹਨੂੰ ਆਪਾਂ ਕਿਸ ਤਰੀਕੇ ਉਹ ਢਾਂਚੇ ਨੂੰ ਐਡਰੈਸ ਕਰਨਾ। ਜੇ ਆਪਣੇ 'ਚ ਕੋਈ ਉਸ ਕੰਮ ਵਾਸਤੇ ਇੰਟਰਸਟਡ ਹੈ ਜਾਂ ਅਸੀਂ ਜਾਣਦੇ ਹਾਂ ਹੋਰ ਸਟੂਡੈਂਟਸ ਨੂੰ ਜਾਂ ਐਕਟਿਵਿਸਟ ਨੂੰ ਜਾਂ ਈਵਨ ਪ੍ਰੋਫੈਸ਼ਨਲਸ ਨੂੰ ਜਿਹੜੇ ਹੈਲਪ ਕਰਨਾ ਚਾਹੁੰਦੇ ਆ, ਤਾਂ ਇਹਦਾ ਮਕਸਦ ਇਹ ਆ ਵੀ ਆਪਾਂ ਇੱਕ ਕਲੈਕਟਿਵ ਐਡਵੋਕੇਟਸ ਦਾ ਖੜਾ ਕਰੀਏ, ਜਿਹੜੇ ਹਰੇਕ ਸਟੇਜ ਦੇ ਉੱਤੇ, ਭਾਵੇਂ ਗੁਰਦੁਆਰੇ ਦੀ ਸਟੇਜ ਆ, ਉੱਥੇ ਜਾ ਕੇ ਗੱਲ ਕਰ ਸਕਦੇ। ਇਹਨੂੰ ਹੌਲੀ ਹੌਲੀ ਕੰਸੋਲੀਡੇਟ ਕਰਕੇ ਕਿਸੇ ਅਸੀਂ ਆਰਗੇਨਾਈਜੇਸ਼ਨਲ ਰੂਪ ਦੇ ਵਿੱਚ ਵੀ ਲੈ ਕੇ ਆਵਾਂਗੇ। ਪਰ ਆਈ ਥਿੰਕ ਉਹ ਇੱਕ ਕੰਕਰੀਟ ਇੰਟਰਵੈਂਸ਼ਨ ਆ ਦੈਟ ਡਜ਼ਨਟ ਰਿਕੁਆਇਰ ਵੀ ਤੁਸੀਂ ਆਪਦੀ ਸਾਰੀ ਲਾਈਫ ਇੱਕ ਪਾਸੇ ਇਹਨੂੰ ਜ਼ਿਆਦਾ ਡਿਸਰਪਟ ਕਰੋ। ਇਹ ਜਿੰਨਾ ਕੁ ਟਾਈਮ ਆਪਾਂ ਆਲਰੇਡੀ ਲਾ ਰਹੇ ਹਾਂ ਵੀਕਐਂਡਸ ਦੇ ਉੱਤੇ ਇਹਨਾਂ ਇਸ਼ੂਜ਼ ਦੇ ਉੱਤੇ, ਉਹਦੇ ਵਿੱਚ ਹੀ ਸਰ ਸਕਦਾ। ਹਾਂਜੀ, ਜਿਹਦੇ ਬਾਬਤ ਕੋਈ ਕੁਐਸਚਨ ਹੋਣ। ਹਾਂਜੀ, ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ। ਕਿਸੇ ਨੇ ਮੈਨੂੰ ਇਹ ਗੱਲ ਕੀਤੀ ਸੀ, ਉਹ ਇੱਕ ਸੰਸਥਾ ਦੇ ਨਾਲ ਇੱਕ ਹਿਊਮਨ ਰਾਈਟਸ ਕਮਿਸ਼ਨ ਦਾ ਸੀ, ਉਹਨੇ ਮੈਨੂੰ ਇੱਕ ਗੱਲ ਕੀਤੀ ਸੀ, ਉਹਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ, ਪਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ। ਉਹਨੇ ਕਿਹਾ ਕਿ ਜਿਹੜੇ ਤੁਹਾਡੀ ਕਮਿਊਨਿਟੀ ਦੇ ਜਿਹੜੇ ਅੰਕਲ ਨੇ, ਉਹਨੇ ਇਹ ਵਰਡ ਯੂਜ਼ ਕੀਤਾ, ਕਹਿੰਦਾ ਜਿਹੜੇ ਤੁਹਾਡੇ ਅੰਕਲ ਨੇ ਨਾ, ਉਹ ਮੁਜ਼ਾਹਰਿਆਂ 'ਤੇ ਪਹੁੰਚਦੇ ਨੇ, ਉੱਥੇ ਝੰਡੇ ਫੜ ਕੇ ਉੱਥੇ ਖੜੇ ਸਾਨੂੰ ਦਿਸਦੇ ਨੇ। ਕਹਿੰਦੇ ਜਿਹੜੇ ਹਿੰਦੂ ਕਮਿਊਨਿਟੀ ਦੇ ਜਿਹੜੇ ਅੰਕਲ ਨੇ ਨਾ, ਕਹਿੰਦਾ ਕੰਪਿਊਟਰ ਦੇ ਪਿੱਛੇ ਬੈਠੇ ਹੁੰਦੇ ਨੇ ਅਤੇ ਈਮੇਲ ਸਾਨੂੰ ਕਰ ਰਹੇ ਹੁੰਦੇ ਨੇ। ਕਹਿੰਦਾ ਆਪਣੇ ਪੋਲੀਟੀਸ਼ੀਅਨ ਨੂੰ ਈਮੇਲ ਕਰ ਰਹੇ ਹੁੰਦੇ ਨੇ। ਕਹਿੰਦਾ ਇਹ ਤੁਹਾਡਾ ਕਮਿਊਨਿਟੀ ਦਾ ਅਤੇ ਹੋਰ ਕਮਿਊਨਿਟੀ 'ਚ ਥੋੜ੍ਹਾ ਜਿਹਾ ਡਿਫਰੈਂਸ ਆ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਮੁਜ਼ਾਹਰੇ 'ਤੇ ਨਹੀਂ ਪਹੁੰਚਣੇ, ਕਿਉਂਕਿ ਉਹ ਇੱਕ ਸਿੰਬੋਲਿਕ ਚੀਜ਼ ਆ ਅਤੇ ਉਹਦੀ ਵੈਲਿਊ ਬਹੁਤ ਆ। ਜਿਹੜੇ ਰੈਫਰੈਂਡਮ ਹੋ ਰਹੇ ਨੇ, ਕਈ ਮੈਨੂੰ ਕਹਿੰਦੇ ਨੇ ਕਿ ਵੀ ਇਹਦੀ ਵੈਲਿਊ ਕੀ ਹੈ। ਮੈਂ ਕਹਿੰਦਾ ਬਹੁਤ ਵੈਲਿਊ ਆ। ਇਹਦੇ ਤੋਂ ਪਤਾ ਲੱਗਦਾ ਕਮਿਊਨਿਟੀ ਕਿੰਨੀ ਇੰਗੇਜਡ ਹੈ ਇਸ ਇਸ਼ੂ ਦੇ ਨਾਲ, ਅਤੇ ਪ੍ਰੋਟੈਸਟ ਵੀ ਸੇਮ ਆ। ਪਰ ਜਿਹੜੀ ਦੂਸਰੀ ਟਾਈਪ ਆਫ ਐਡਵੋਕੇਸੀ ਹੈਗੀ ਆ ਨਾ, ਜਿਹੜੀ ਈਮੇਲ ਭੇਜਣ ਵਾਲੀ, ਇਹ ਵੀ ਬੜੀ ਜ਼ਰੂਰੀ ਆ। ਬੜਾ ਸਿੰਪਲ ਹੁੰਦਾ ਆ ਈਮੇਲ ਭੇਜਣਾ, ਆਪਣੇ ਕਾਉਂਸਲਰ ਨੂੰ ਫੋਨ ਕਰਕੇ ਕਹਿ ਦੇਣਾ। ਸਾਡੇ ਬੈਕਯਾਰਡ ਦੇ ਵਿੱਚ ਇੱਥੇ ਸਰੀ ਮਿਊਜ਼ੀਅਮ ਆ ਸਾਡਾ, ਉੱਥੇ ਹਿੰਦੂ HSS ਨੇ ਇੱਕ ਐਗਜ਼ੀਬਿਸ਼ਨ 6 ਮਹੀਨਿਆਂ ਵਾਸਤੇ ਲਾਇਆ ਹੋਇਆ ਸੀ, ਅਤੇ ਸਾਨੂੰ ਪਤਾ ਨਹੀਂ ਲੱਗਿਆ ਕਿ ਉਹਦੇ 'ਚ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਹਿੰਦੂ ਧਾਰਮਿਕ ਗ੍ਰੰਥ ਆ, ਅਤੇ ਜਿਹੜੇ ਸਿੱਖ ਨੇ ਉਹ ਹਿੰਦੂਆਂ ਦੀ ਇੱਕ ਸ਼ਾਖ ਆ।
ਸਰੀ ਮਿਊਜ਼ੀਅਮ ਦੇ ਵਿੱਚ ਇਹ 6 ਮਹੀਨੇ ਕਿਸ ਤਰ੍ਹਾਂ ਹੋ ਗਿਆ? ਸੋ ਐਨੀਵੇਜ਼, ਮੇਰੇ ਕਹਿਣ ਤੋਂ ਭਾਵ ਇਹ ਆ ਕਿ ਐਡਵੋਕੇਸੀ, ਤੁਸੀਂ ਸਾਡੀ ਸੰਸਥਾ ਨਾਲ ਤੁਸੀਂ ਜੁੜਨਾ ਆ, ਬਹੁਤ ਚੰਗੀ ਗੱਲ ਆ। ਅਸੀਂ ਸਿੱਖ ਸਟੂਡੈਂਟਸ ਐਸੋਸੀਏਸ਼ਨ ਨਾਲ ਵੀ ਕੰਮ ਕਰਨਾ ਚਾਹੁੰਦੇ ਆ ਤੇ ਹੋਰ ਇਵੈਂਟ ਇਹੋ ਜਿਹੇ ਰੱਖਣੇ ਆ, ਤੇ ਇੱਕ ਸਟ੍ਰੈਟਜੀ ਜਿਹੜੀ ਅਸੀਂ ਸੋਚ ਰਹੇ ਆ ਫਾਲ ਦੇ ਵਿੱਚ ਕਿਸ ਤਰ੍ਹਾਂ ਇਸ ਨੂੰ ਐਡਰੈਸ ਕਰਨਾ। ਉੱਥੇ ਟੇਬਲ ਤੇ ਸਾਡੇ ਰੀਜਨਲ ਆਫਿਸਰ ਗੁਰਜੀਤ ਸਿੰਘ ਹੈਗੇ ਨੇ, ਇੱਥੇ ਹੀ ਰਹਿੰਦੇ ਨੇ, ਤੁਸੀਂ ਇਨਵੋਲਵਡ ਹੋ ਸਕਦੇ ਹੋ। ਪਰ ਤੁਸੀਂ ਨਹੀਂ ਵੀ ਇਨਵੋਲਵਡ ਹੋਣਾ ਚਾਹੁੰਦੇ ਨਾ, ਤੁਸੀਂ ਈਮੇਲਾਂ ਹੀ ਭੇਜੀ ਛੱਡੋ, ਐਮਪੀਜ਼ ਨੂੰ ਭੇਜ ਦਿਓ, ਐਮਐਲਏ ਨੂੰ ਭੇਜ ਦਿਓ, ਸਿਟੀ ਕਾਉਂਸਲ ਨੂੰ ਭੇਜ ਦਿਓ ਕਿ ਇਹ ਬਿਸ਼ਨੋਈ ਦਾ ਜਿਹੜਾ ਤੁਸੀਂ ਫੈਸਲਾ ਲਿਆ ਬਹੁਤ ਸੋਹਣਾ ਲਿਆ। ਇੱਕ ਵਾਰ ਇਹੋ ਜਿਹੀ ਈਮੇਲ ਆ ਜਾਵੇ ਨਾ, ਉਹਦੇ ਨਾਲ ਹੀ ਹੌਸਲਾ ਉਹਨਾਂ ਦਾ ਵੱਧ ਜਾਂਦਾ ਕਿ ਹਾਂ ਵੀ ਕਮਿਊਨਿਟੀ ਦੇਖ ਰਹੀ ਆ, ਸਾਡੀ ਅਪਰੀਸ਼ੀਏਸ਼ਨ ਹੋ ਗਈ ਹੈ। ਇਹ ਇੰਨੀ ਕੁ ਐਡਵੋਕੇਸੀ ਮਤਲਬ ਕੋਈ ਵੀ ਕਰ ਸਕਦਾ। ਹਾਂਜੀ, ਇੱਕ ਦੋ ਹੋਰ ਸਵਾਲ ਨੇ। ਤੋ ਇਹ ਸਵਾਲ ਇੱਦਾਂ ਦਾ ਜੀ ਕਿ ਤੁਸੀਂ ਸੋਚਦੇ ਹੋ ਕਿ ਜਿਹੜਾ ਕਰੰਟ ਵਰਲਡ ਆਰਡਰ ਆ ਇਹ ਸਾਡੀ ਗੁਲਾਮੀ ਦਾ ਜ਼ਿੰਮੇਵਾਰ ਹੈ, ਤੇ ਕਰੰਟ ਵਰਲਡ ਆਰਡਰ ਤੋਂ ਨੈਕਸਟ ਕਿਵੇਂ ਦਾ ਵਰਲਡ ਆਰਡਰ ਸੈੱਟ ਹੋਣ ਦੇ ਆਸਾਰ ਹਨ? ਸਿੱਖ ਕਿਵੇਂ ਇਸ ਨੂੰ ਨਜਿੱਠਣ? ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਵੀ ਐਡ ਕਰ ਦੂੰਗਾ ਕਿ ਕਈ ਇੱਦਾਂ ਐਕਟਿਵਿਸਟ ਹਨ ਸਿੱਖਾਂ ਵਿੱਚ ਜਿਹੜੇ ਕਹਿੰਦੇ ਕਿ ਆਪਾਂ ਨੂੰ ਵੈਸਟ ਨਾਲ ਖੜ ਕੇ ਤੇ ਵੈਸਟ ਨੂੰ ਬਲਾਈਂਡਲੀ ਸਪੋਰਟ ਕਰਕੇ ਤੇ ਆਪਾਂ ਉਹਨਾਂ ਦੇ ਬੈਕਸ ਤੇ ਆਪਣਾ ਰਾਜ ਬਣਾਉਣਾ। ਉਹਦੇ ਨਾਲ ਵੀ ਤੁਸੀਂ ਥੋੜ੍ਹਾ ਇੱਕ ਟੱਚ ਕਰ ਸਕਦੇ ਹੋ? ਹਾਂਜੀ, ਦੇਖੋ ਵਰਲਡ ਆਰਡਰਸ ਦੀ ਲੜਾਈ ਤਾਂ ਬਹੁਤ ਵੱਡੀ ਤੇ ਬਹੁਤ ਐਬਸਟਰੈਕਟ ਆ। ਮੈਂ ਤਾਂ ਸਿਰਫ ਇਸ ਗੱਲ ਤੇ ਲਿਆਉਣਾ ਚਾਹੁੰਦਾ ਵੀ ਜਿਹੜੀ ਆਪਣੀ ਕੰਡੀਸ਼ਨ ਆ ਉਹਨੂੰ ਹੀ ਐਨਾਲਾਈਜ਼ ਕਰ ਲਈਏ ਚੰਗੀ ਤਰ੍ਹਾਂ। ਵਰਲਡ ਆਰਡਰ ਦੇ ਵਿੱਚ ਜਿਵੇਂ ਉਹ ਜ਼ਰੂਰੀ ਆ, ਉਹ ਜਦੋਂ ਫਰੇਮਿੰਗ ਕਰਨੀ ਆ ਤੁਸੀਂ ਆਪਦੀ ਗੱਲ ਦੀ, ਉਹਦੇ ਵਰਲਡ ਆਰਡਰ ਦੀ ਗੱਲ ਆਊਗੀ ਵੀ ਜਿਹੜੇ ਬਰਤਾਂਤ ਚੱਲ ਰਹੇ ਨੇ ਦੁਨੀਆ 'ਤੇ ਉਹਨਾਂ ਦੀ ਐਕਚੁਅਲ ਹੈਸੀਅਤ ਕੀ ਆ, ਉਹਨਾਂ ਦੀ ਬੈਕਗਰਾਊਂਡ ਕੀ ਆ। ਜੇ ਮਾਰਕਸਿਜ਼ਮ ਐਜ਼ ਅ ਮੇਨ ਓਪੋਜੀਸ਼ਨ ਮੰਨਿਆ ਜਾਂਦਾ ਐਸਟੈਬਲਿਸ਼ਡ ਵਰਲਡ ਆਰਡਰ ਨੂੰ, ਤਾਂ ਉਹਦੀਆਂ ਬਲਾਈਂਡ ਸਾਈਡਸ ਕੀ ਨੇ। ਜੇ ਉਹ ਵੀ ਉਸੇ ਗੱਲ ਨੂੰ ਹੀ ਇੱਕ ਵੱਖਰੇ ਰੂਪ ਦੇ ਵਿੱਚ ਲੈ ਕੇ ਆ ਰਹੇ ਆ, ਤਾਂ ਫਿਰ ਸਾਡਾ ਇਹ ਕਲੇਮ ਬਣਦਾ ਵੀ ਸਿੱਖੀ ਨੇ ਧਰਤੀ 'ਤੇ ਵੱਖਰਾ ਸਿੰਗੂਲਰ ਰਾਜ ਐਸਟੈਬਲਿਸ਼ ਕਰ ਵਿਖਾਇਆ, ਅਤੇ ਉਹਦੇ ਵਿੱਚ ਇਹ ਊਣਤਾਈਆਂ, ਇਹ ਇੰਪਰਫੈਕਸ਼ਨਸ ਹੈ ਨਹੀਂ ਸੀ ਜਿਹੜੀਆਂ ਇਹਨਾਂ ਦੇ ਵਿੱਚ ਹੈਗੀਆਂ। ਸੋ ਉੱਥੋਂ ਇੱਕ ਸਾਡੇ ਜਿਵੇਂ ਹੁਣ ਸੈਲਫ ਹੇਟ ਦੀ ਗੱਲ ਚੱਲ ਰਹੀ ਆ ਵੀ ਜਦੋਂ ਤੱਕ ਤੁਸੀਂ ਆਪਦੀ ਕੌਜ਼ ਦੀ ਡੂੰਘਾਈ 'ਚ ਨਹੀਂ ਜਾਂਦੇ, ਯੂਨੀਵਰਸਲਾਈਜ਼ ਨਹੀਂ ਕਰਦੇ, ਉਹਨੂੰ ਸਾਰੀ ਦੁਨੀਆ 'ਤੇ ਲਾਗੂ ਕਰਨ ਜੋਗਾ ਉਹਦੀ ਐਬਸਟਰੈਕਸ਼ਨ 'ਚ ਨਹੀਂ ਲੈ ਕੇ ਆਉਂਦੇ ਵੀ ਜੋ ਸਿੱਖ ਪੋਲਿਟੀ ਆ ਜਾਂ ਜੋ ਸਿੱਖ ਪਰਸਪੈਕਟਿਵ ਆਫ ਕਾਜ਼ਮੋਸ ਆ, ਜਿਹਦੇ ਵਿੱਚ ਬੰਦੇ ਨੂੰ ਸਿਰਫ ਵਰਕਰ ਨਹੀਂ ਮੰਨਿਆ ਜਾਂਦਾ, ਜਿਹਦੇ ਵਿੱਚ ਸੁਸਾਇਟੀ ਨੂੰ ਸਿਰਫ ਲੇਬਰ ਜਾਂ ਪ੍ਰੋਡਕਸ਼ਨ ਦਾ ਸਾਧਨ ਨਹੀਂ ਮੰਨਿਆ ਜਾਂਦਾ, ਜਿਹਦੇ ਵਿੱਚ ਕੁਦਰਤ ਦਾ ਅਤੇ ਇੱਕ ਦੂਜੇ ਨਾਲ ਜਿਉਣ ਦਾ ਜਿਹੜਾ ਅਦਰ ਦਾ ਕੌਨਸੈਪਟ ਉਹ ਟੋਟਲੀ ਵੱਖਰਾ, ਅਤੇ ਉਹ ਇੱਕ ਰੈਸ਼ਨਲ ਸਬਜੈਕਟ ਤੋਂ ਸ਼ੁਰੂ ਨਹੀਂ ਹੁੰਦੀ ਗੱਲ, ਵੀ ਇੱਕ ਦਵੈਤ ਤੋਂ ਨਹੀਂ ਸ਼ੁਰੂ ਹੁੰਦੀ ਜਿਹਦੇ ਵਿੱਚ ਤੁਸੀਂ ਆਪਦੇ ਆਪ ਨੂੰ ਇੱਕ ਰੈਸ਼ਨਲ ਮਾਈਂਡ ਸਮਝਦੇ ਆ ਅਤੇ ਹੋਰ ਸਾਰੀ ਕਾਇਨਾਤ ਆ ਉਹ ਇੱਕ ਡੈਡ ਮੈਟਰ ਆ ਜਿਹਨੂੰ ਤੁਸੀਂ ਡਾਇਸੈਕਟ ਕਰ ਰਹੇ ਹੋ ਅਤੇ ਯੂਜ਼ ਕਰ ਰਹੇ ਹੋ ਅਤੇ ਅਬਿਊਜ਼ ਕਰ ਰਹੇ ਹੋ। ਜਿਵੇਂ ਮਾਡਰਨਾਈਜੇਸ਼ਨ ਦਾ ਜਿਹੜਾ ਕ੍ਰਾਈਸਿਸ ਆਪਣੇ ਸਾਹਮਣੇ ਗਲੋਬਲ ਵਾਰਮਿੰਗ ਦੇ ਸਾਹਮਣੇ ਆਇਆ, ਸੋ ਉਹ ਸਾਰੇ ਕ੍ਰਿਟਿਕਸ ਸਿੱਖੀ ਦੇ ਗਰਾਊਂਡ ਤੋਂ ਦਿੱਤੇ ਜਾ ਸਕਦੇ ਆ, ਪਰ ਉਹਨਾਂ 'ਤੇ ਕੰਮ ਕਰਨ ਦੀ ਲੋੜ ਆ। ਅਤੇ ਉਹ ਤਾਂ ਹੀ ਹੋਊਗਾ ਜੇ ਇਸ ਪਾਸੇ ਆਪਣਾ ਪੰਥ ਦਾ ਮੂੰਹ ਹੋਊਗਾ ਵੀ ਜਿਹੜਾ ਬਰਤਾਂਤ ਸਿਰਜਣੇ ਆ ਇਹ ਕੋਈ ਐਕਸਟਰਾ ਕਰਿਕੂਲਰ ਐਕਟੀਵਿਟੀ ਨਹੀਂ ਗੀ, ਇਹ ਕੋਈ ਲਗਜ਼ਰੀ ਨਹੀਂ ਗੀ, ਇਹ ਫੰਡਾਮੈਂਟਲ ਅਤੇ ਐਸੈਂਸ਼ੀਅਲ ਕੰਮ ਆ। ਅਤੇ ਨਹੀਂ ਤਾਂ ਜਿੰਨੀ ਮਰਜ਼ੀ ਸਾਡੀ ਗਿਣਤੀ ਹੋ ਜੇ ਕੈਨੇਡਾ ਦੇ ਵਿੱਚ ਅਤੇ US ਦੇ ਵਿੱਚ, ਸਾਡੀ ਜਿਹੜੀ ਨਿਊਮੈਰੀਕਲ ਪ੍ਰੈਜ਼ੈਂਸ ਆ ਉਹਦਾ ਕੋਈ ਮਾਇਨਾ ਨਹੀਂ ਜੇ ਸਾਡੀ ਜਿਹੜੀ ਐਂਪਥੀ ਦੀ ਅਤੇ ਸਾਡੇ ਜਿਹੜੇ ਵੇ ਆਫ ਲਾਈਫ, ਜਿਹੜਾ ਲਾਈਫ ਵਰਲਡ ਆ ਉਹਦੀ ਰਿਸਪੈਕਟ ਨਹੀਂ ਵੱਧਦੀ। ਕਿ ਉਹ ਤਾਂ ਹੀ ਵਧੂਗੀ ਜੇ ਉਹਨੂੰ ਅਸੀਂ ਟਰਾਂਸਲੇਟ ਕਰਕੇ ਲੋਕਾਂ ਦੇ ਮੂਹਰੇ ਲੈ ਕੇ ਆਵਾਂਗੇ ਇੱਕ ਆਪਦੇ ਗਰਾਊਂਡ ਤੋਂ ਖੜ੍ਹ ਕੇ। ਹਾਂਜੀ, ਮੈਂ ਬਰੀਫਲੀ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਇਹਦਾ ਹੱਲ ਜਿਹੜਾ ਆ ਇਹ ਸਿੱਖੀ ਵਿੱਚੋਂ ਹੀ ਨਿਕਲਣਾ ਹੈ। ਜੇ ਆਪਾਂ ਸੋਚਦੇ ਹਾਂ ਕਿ ਸਿੱਖੀ ਤੋਂ ਬਾਹਰ ਹੋ ਕੇ ਸਿੱਖਾਂ ਦਾ ਕੋਈ ਬਣ ਸਕਦਾ ਆ, ਸਿੱਖੀ ਦਾ ਕੋਈ ਹੱਲ ਹੋ ਸਕਦਾ ਆ, ਇਹ ਬਿਲਕੁਲ ਝੂਠ ਆ। ਅਤੇ ਮੈਂ ਇਹੀ ਬੇਨਤੀ ਕਰਦਾ ਹੁੰਦਾ ਕਿ ਇੱਥੇ ਆ ਕੇ ਆਪਾਂ ਮਤਲਬ ਕਮਾਈ ਕਰਦੇ ਹਾਂ, ਪੈਸੇ ਜੋੜਦੇ ਹਾਂ, ਜ਼ਮੀਨਾਂ ਜੋੜਦੇ ਹਾਂ, ਪ੍ਰਾਪਰਟੀਆਂ, ਅਤੇ ਉਹ ਆਪਾਂ ਅੱਗੇ ਜਨਰੇਸ਼ਨ ਨੂੰ ਦੇਣੀ ਹੈ। ਜੇ ਆਪਾਂ ਸਿੱਖੀ ਨਹੀਂ ਅਗਲੀ ਜਨਰੇਸ਼ਨ ਨੂੰ ਦਿੱਤੀ ਨਾ ਤਾਂ ਆਪਾਂ ਕੁਛ ਵੀ ਨਹੀਂ ਦਿੱਤਾ, ਸਭ ਕੁਛ ਗਿਆ। ਅਤੇ ਇੱਕ ਤੁੱਕ ਮੇਰੇ ਮੈਨੂੰ ਮਨ ਨੂੰ ਬੜੀ ਲੱਗੀ ਉਹ ਕਿ ਗੁਰੂ ਸਾਹਿਬ ਦੇ ਉੱਤੇ ਆਸ ਰੱਖਣੀ, ਸੱਚੇ ਪਾਤਸ਼ਾਹ ਉੱਪਰ ਆਸ ਰੱਖਣੀ। ਜੇ ਆਪਾਂ ਇਹੋ ਜਿਹੀ ਗੱਲ ਹੁਣ ਕਰਦੇ ਹਾਂ ਨਾ ਪਬਲਿਕ ਫੋਰਮ, ਭਾਵੇਂ ਸਿੱਖ ਫੋਰਮ ਹੀ ਹੋਵੇ, ਕਿਉਂਕਿ ਕਹਿੰਦੇ ਹਵਾ 'ਚ ਹੀ ਗੱਲਾਂ ਕਰੀ ਜਾ ਰਿਹਾ ਆ, ਥਿਊਰੀ ਜਿਹੀ ਕਰ ਰਿਹਾ ਆ ਕਿ ਇਹਦੇ 'ਚ ਕੋਈ ਵੈਲਿਊ ਨਹੀਂ ਹੈਗੀ। ਪਰ ਇਹ ਗੱਲ ਸੱਚੀ ਆ। ਜਿਹੜੇ ਸਿੱਖਾਂ ਨੇ ਰਾਜ ਆਪਣਾ ਕਾਇਮ ਕੀਤਾ ਸੀ ਨਾ, ਉਹਨਾਂ ਦਾ ਪੂਰਾ ਵਿਸ਼ਵਾਸ ਸੀ ਕਿ ਰਾਜ ਜਿਹੜਾ ਆ ਅਕਾਲ ਪੁਰਖ ਨੇ ਸਾਨੂੰ ਦੇਣਾ ਆ, ਇਹ ਗੁਰੂ ਦੀ ਦੇਣ ਆ,
ਤੇ ਕਿਤੇ ਨਹੀਂ ਜਾਣ ਲੱਗੀ ਤੇ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਇਸ ਵਾਸਤੇ। ਸੋ ਮੈਨੂੰ ਜਿਹੜੀ ਤੁਕ ਮੇਰੇ ਮਨ ਨੂੰ ਬੜੀ ਮਤਲਬ ਲੱਗਦੀ ਆ ਉਹ ਇਹ ਆ ਕਿ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਫਲ ਸਭ ਘਾਲ ਗਵਾਸਾ। ਇਹਦੀ ਜਿਹੜੀ ਮੀਨਿੰਗ ਆ ਉਹ ਮੈਂ ਵਿਸਥਾਰ ਨਾਲ ਤੁਹਾਨੂੰ ਨਹੀਂ ਦੱਸਣਾ ਕਿ ਜੇ ਕਿਸੇ ਹੋਰ ਦੀ ਆਸ ਰੱਖਦੇ ਹੋ ਨਾ, ਜਿਹੜਾ ਤੁਹਾਡਾ ਸਾਰਾ ਮਤਲਬ ਕਮਾਇਆ ਸਾਰੀ ਐਫਰਟ ਜਿਹੜੀ ਆ ਉਹ ਸਾਰੀ ਵੇਸਟਡ ਆ। ਅਕਾਲ ਪੁਰਖ ਉੱਪਰ ਆਸ ਰੱਖੀਏ, ਸਭ ਕੁਝ ਖਿਨ ਮੈਂ ਥਾਪਿਓ ਤਾਂ ਆਪਣ ਹਾਰਾ ਆ, ਸਭ ਕੁਝ ਬਦਲ ਸਕਦਾ ਹੈ, ਪਰ ਆਪਾਂ ਉਸ ਦੇ ਆਪਣੇ ਆਪ ਨੂੰ ਪਾਤਰ ਬਣਾਈਏ ਤੇ ਉਹ ਉਹੀ ਹੋ ਸਕਦਾ ਕਿ ਆਪਾਂ ਸਿੱਖੀ ਨਾਲ ਜੁੜੀਏ। ਸੋ ਇਹ ਹਵਾ 'ਚ ਗੱਲਾਂ ਨਹੀਂ ਹੈਗੀਆਂ, ਇਹ ਐਕਚੁਅਲ ਇਹੀ ਆ। ਜੈ ਪਸਰਿਓ ਪਾਸਾ ਸੰਤ ਪ੍ਰਤਾਪ, ਇਹ ਅਕਾਲ ਪੁਰਖ ਨੇ ਸਾਰੀ ਜਿਹੜੀ ਸ੍ਰਿਸ਼ਟੀ ਸਾਜੀ ਹੈ ਉਹ ਸੰਤ ਦੇ ਪ੍ਰਤਾਪ ਵਾਸਤੇ ਹੀ ਸਾਜੀ ਹੈ। ਜੇ ਆਪਾਂ ਉਹ ਗੁਰਸਿੱਖ ਬਣਾਂਗੇ, ਅਕਾਲ ਪੁਰਖ ਦੇ ਸਿੱਖ ਖਾਲਸਾ ਬਣਾਂਗੇ ਤਾਂ ਸਭ ਕੁਝ ਸਾਡਾ ਹੀ, ਇਹ ਹਵਾ 'ਚ ਨਹੀਂ ਗੱਲਾਂ। ਇਹ ਅਖੀਰਲਾ ਸਵਾਲ ਆ, ਇਹ ਵੀ ਭਾਈ ਬਲਪ੍ਰੀਤ ਸਿੰਘ ਲਈ ਆ ਕਿ ਸਾਨੂੰ ਕੈਨੇਡਾ ਵਿੱਚ ਰਹਿਣ ਦਾ ਮਾਣ ਹੋਣਾ ਚਾਹੀਦਾ ਹੈ ਜਾਂ ਅਸੀਂ ਇੱਥੇ ਵੀ ਦੂਜੇ ਨੰਬਰ ਦੇ ਸ਼ਹਿਰੀ ਹਾਂ ਜਿਵੇਂ ਸੰਤ ਜੀ ਆਖਦੇ ਨੇ? ਇਹਦੇ ਕਰਕੇ ਮੈਨੂੰ ਗਾਲਾਂ ਪਹਿਲਾਂ ਵੀ ਬਹੁਤ ਪਈਆਂ ਨੇ ਤੇ ਹੁਣ ਵੀ ਪੈ ਜਾਣਗੇ ਤਾਂ ਕੋਈ ਗੱਲ ਨਹੀਂ ਹੈਗੀ, ਪਰ ਮੈਂ ਇੱਥੇ ਦਾ ਜੰਮ ਪਾਲਿਆ, ਮੈਂ ਕੈਨੇਡੀਅਨ ਸਿਟੀਜ਼ਨ ਹਾਂ। ਪਰ ਜੇ ਮੈਂ ਕਹਾਂ ਮੈਂ ਕੈਨੇਡੀਅਨ ਹਾਂ, ਨਹੀਂ, ਮੈਂ ਨਹੀਂ ਮੰਨਦਾ, ਮੈਂ ਸਿੱਖ ਹਾਂ ਤੇ ਨਾ ਹੀ ਸਿਸਟਮ ਮੈਨੂੰ ਕੈਨੇਡੀਅਨ ਮੰਨਦਾ ਹੈ। ਜੇ ਮੈਨੂੰ ਕੈਨੇਡੀਅਨ ਮੰਨਦਾ ਤਾਂ ਮੇਰੀ ਕਮਿਊਨਿਟੀ 'ਚ ਐਡਾ ਵੱਡਾ ਮਤਲਬ ਦੁਖਾਂਤ ਹੋਇਆ ਹੋਵੇ, ਸਾਡੇ ਮਤਲਬ ਚੁਣ ਕੇ ਸਾਡੇ ਵਿੱਚੋਂ ਮਾਰੇ ਜਾ ਰਹੇ ਹੋਣ ਤੇ ਸਿਸਟਮ ਕੋਈ ਮਤਲਬ ਰਿਐਕਸ਼ਨ ਹੀ ਨਾ ਦੇਵੇ, ਤਾਂ ਇਹ ਸੈਕੰਡ ਕਲਾਸ ਸਿਟੀਜ਼ਨਸ਼ਿਪ ਸਾਨੂੰ ਮੰਨਣਾ ਪਊਗਾ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਬਾਰ-ਬਾਰ ਮੈਂ ਦਿੰਦਾ ਕਿ ਕਬੈਕ ਦੇ ਵਿੱਚ ਬਿੱਲ 21 ਆ। ਬਿੱਲ 21 ਇੱਕ ਸਾਡੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਆ। ਬਿੱਲ 21 ਕਹਿੰਦਾ ਕਿ ਜਿਹੜਾ ਕੋਈ ਪੋਜੀਸ਼ਨ ਆਫ ਪਾਵਰ, ਟੀਚਰ ਹੋਵੇ, ਪੁਲਿਸ ਅਫਸਰ ਹੋਵੇ, ਜੱਜ ਹੋਵੇ, ਉਹ ਦਸਤਾਰ ਨਹੀਂ ਸਜਾ ਸਕਦਾ, ਕੋਈ ਕਕਾਰ ਨਹੀਂ ਪਹਿਨ ਸਕਦਾ। ਇਹ ਮੁਸਲਮਾਨਾਂ 'ਤੇ ਵੀ ਲਾਗੂ, ਸਾਡੇ 'ਤੇ ਵੀ ਹੈ। ਸਾਡੀ ਇੱਕ ਮੈਂਬਰ ਸੀ ਅੰਮ੍ਰਿਤ ਕੌਰ, ਦਸਤਾਰ ਸਜਾਉਂਦੀ ਸੀ, ਉਹਨੂੰ ਪ੍ਰੋਵਿੰਸ ਛੱਡ ਕੇ ਬਾਹਰ ਜਾਣਾ ਪਿਆ ਕਿਉਂਕਿ ਉੱਥੇ ਟੀਚਰ ਹੀ ਨਹੀਂ ਸੀ ਬਣ ਸਕਦੀ। ਇਹ ਕੈਨੇਡਾ ਹੈ। ਜੇ ਕੈਨੇਡਾ ਦੇ ਵਿੱਚ ਇਹ ਲਾਅ ਅਪਹੋਲਡ ਹੋ ਗਿਆ ਤਾਂ ਸਾਡਾ ਬਣੂਗਾ ਕੀ? ਤੇ ਫਿਰ ਤਾਂ ਚੋਇਸ ਹੋਊਗੀ ਨਾ, ਕਿਉਂਕਿ ਉੱਥੇ ਕਬੈਕ ਦੇ ਵਿੱਚ ਬੱਸ ਡਰਾਈਵਰ ਨੇ, ਉਹ ਦਸਤਾਰਾਂ ਸਜਾਉਂਦੇ ਸੀ। ਜਦੋਂ ਦਾ ਇਹ ਲਾਅ ਬਣਿਆ ਬੱਸ ਡਰਾਈਵਰ ਦੇ ਉੱਤੇ ਲਾਗੂ ਹੀ ਨਹੀਂ ਹੈਗਾ, ਪਰ ਉਹਨਾਂ ਨੇ ਵੀ ਕੈਪ ਲੈਣੀ ਸ਼ੁਰੂ ਕਰ ਲਈ ਆ। ਕਹਿੰਦੇ ਕਿ ਵੀ ਸਾਨੂੰ ਇਹ ਕਹਿੰਦੇ ਨੇ ਕਿ ਇਹ ਤੁਹਾਨੂੰ ਦਸਤਾਰ ਇੱਥੇ ਚੰਗੀ ਨਹੀਂ ਲੱਗਦੀ, ਭਾਵੇਂ ਲਾਅ ਉਹਨਾਂ 'ਤੇ ਲਾਗੂ ਨਹੀਂ, ਪਰ ਉਹ ਫਿਰ ਵੀ ਆਪਣੀ ਕੈਪ ਹੁਣ ਲੈਣੀ ਸ਼ੁਰੂ ਕਰਨ ਲੱਗ ਪਏ। ਹੁਣ ਇਹ ਸੁਪਰੀਮ ਕੋਰਟ ਤੱਕ ਇਹ ਕੇਸ ਜਾ ਰਿਹਾ ਆ, ਚਲਾ ਗਿਆ ਆ, ਇਹਦੀ ਸੁਣਵਾਈ ਹੁਣ ਹੋਣੀ ਆ, ਭਾਵੇਂ ਫਾਲ 'ਚ ਹੋਏ ਭਾਵੇਂ ਸਪਰਿੰਗ ਦੇ ਵਿੱਚ। ਪਰ ਜੇ ਇਹ ਲਾਅ ਅਪਹੋਲਡ ਹੋ ਗਿਆ ਤੇ ਕਈ ਪ੍ਰੋਵਿੰਸਿਸ ਆਪਣਾ ਇੰਟਰਵੀਨ ਕਰਕੇ ਕਹਿ ਰਹੇ ਨੇ ਕਿ ਕੁਬੈਕ ਕੋਲ ਹੱਕ ਹੈਗਾ ਇਹੋ ਜਿਹਾ ਲਾਅ ਪਾਸ ਕਰਨ ਦਾ। ਜੇ ਕਿਸੇ ਹੋਰ ਐਲਬਰਟਾ 'ਚ ਇੱਦਾਂ ਦਾ ਲਾਅ ਪਾਸ ਹੋ ਗਿਆ, ਇਹੋ ਜਿਹੀਆਂ ਸਰਕਾਰਾਂ ਆਉਣ ਲੱਗ ਪਈਆਂ ਨੇ ਕਿ BC 'ਚ ਇਹੋ ਜਿਹਾ, ਆਪਾਂ ਜੋਬ ਨੂੰ ਚੂਜ਼ ਕਰਾਂਗੇ ਕਿ ਆਪਣੇ ਧਰਮ ਨੂੰ? ਚਲੋ ਆਪਣਾ ਧਰਮ ਜੇ ਚੂਜ਼ ਕਰ ਵੀ ਲਿਆ ਫਿਰ ਇੱਥੇ ਤਾਂ ਰਹਿ ਨਹੀਂ ਸਕਦੇ, ਜਾਵਾਂਗੇ ਕਿੱਥੇ? ਹੋਮਲੈਸ ਆ। ਤੇ ਉਹ ਭਾਈ ਜਸਵੰਤ ਸਿੰਘ ਖਾਲੜਾ ਦੀ ਉਹ ਸਪੀਚ ਐਸੀ WSO ਦੇ ਪਲੇਟਫਾਰਮ 'ਤੇ ਵੀ ਸ਼ੇਅਰ ਕੀਤੀ ਹੈ, ਉਹਦਾ ਇੱਕ ਸੈਕਸ਼ਨ। ਉਹਨੇ ਕਿਹਾ ਕਿ ਹਰੇਕ ਜਿਹੜਾ ਇਮੀਗ੍ਰੈਂਟ ਹੁੰਦਾ ਹੈ ਨਾ, ਵਿਦੇਸ਼ੀ ਹੁੰਦਾ, ਉਹ ਸਮਾਂ ਆਉਂਦਾ ਕਿ ਜਿੱਥੇ ਰਹਿੰਦਾ ਆ ਉਹਨੂੰ ਕਹਿੰਦੇ ਆ ਕਿ ਤੂੰ ਹੁਣ ਭਾਰ ਬਣ ਗਿਆ ਸਾਡੇ ਦੇਸ਼ ਤੇ, ਚੱਲ ਦਰਵਾਜ਼ਾ ਦਿਖਾਉਂਦੇ ਕਿ ਨਿਕਲ ਬਾਹਰ। ਤੇ ਕਹਿੰਦੇ ਤੁਹਾਡੇ ਜਿਹੜੇ ਬੱਚੇ ਨੇ ਨਾ ਉਹ ਸੜਕਾਂ 'ਤੇ ਖੇਡਣਗੇ ਤੇ ਉਹਨਾਂ ਦੇ ਜਿਹੜੇ ਸਾਥੀ ਹੋਣਗੇ, ਉਹਨਾਂ ਦੇ ਸਾਥੀ ਉਹ ਤੁਹਾਡੇ ਬੱਚਿਆਂ ਨੂੰ ਕਹਿਣਗੇ ਕਿ ਗੋ ਬੈਕ ਹੋਮ, ਤੇ ਤੁਹਾਡੇ ਬੱਚੇ ਘਰ ਆ ਕੇ ਤੁਹਾਨੂੰ ਪੁੱਛਣਗੇ ਕਿ ਕਿਹੜਾ ਹੋਮ ਆ, ਸਾਨੂੰ ਕਿੱਥੇ ਜਾਣਾ ਚਾਹੀਦਾ ਜਿਹੜੇ ਸਾਨੂੰ ਕਹਿ ਰਹੇ ਨੇ ਗੋ ਬੈਕ ਹੋਮ। ਤੁਸੀਂ ਜਵਾਬ ਕੀ ਦੇਵੋਗੇ? ਕਿਹੜਾ ਹੋਮ ਆ ਤੁਹਾਡਾ? ਸਾਡੇ ਕੋਲ ਤਾਂ ਕੋਈ ਹੋਮ ਹੀ ਨਹੀਂ ਹੈਗਾ। ਉਹ ਸਟੇਟ ਆਫ ਦਾ ਸਟੇਟਲੈਸ ਇਹੀ ਆ ਕਿ ਇੱਥੇ ਗੁਲਾਮਾਂ ਵਾਂਗ ਜੇ ਆਪਾਂ ਰਹਿਣਾ ਆ। ਫਿਲਹਾਲ ਤਾਂ ਸਭ ਤੋਂ ਵਧੀਆ ਸਾਡੇ ਵਾਸਤੇ ਦੇਸ਼ ਆ। ਮੈਂ ਨਹੀਂ ਮੰਨਦਾ ਕਿ ਇੱਥੇ ਚਲੋ ਕੋਈ ਏਡੀ ਵੱਡੀ ਪ੍ਰੋਬਲਮ ਹਲੇ ਹੈਗੀ ਆ, ਪਰ ਜੇ ਬਣ ਗਈ ਤਾਂ ਸਾਨੂੰ ਸੋਚਣਾ ਚਾਹੀਦਾ ਕਿੱਥੇ ਜਾਵਾਂਗੇ। ਸੋ ਮੈਂ ਥੋੜ੍ਹਾ ਕੁ ਐਡ ਕਰੂੰਗਾ ਭਾਈ ਬਲਪ੍ਰੀਤ ਸਿੰਘ ਦੇ ਪੁਆਇੰਟ ਨੂੰ। ਕਈ ਵਾਰ ਸਾਨੂੰ ਇੱਦਾਂ ਲੱਗਦਾ ਕਿ ਅਸੀਂ BC 'ਚ ਬੈਠੇ ਹਾਂ ਅਤੇ ਜੋ ਕੁਬੈਕ ਵਿੱਚ ਜਾਂ ਮੌਂਟਰੀਅਲ ਵਿੱਚ ਹੋ ਰਿਹਾ ਉਹ ਸਾਡੇ 'ਤੇ ਨਹੀਂ ਇੰਪੈਕਟ ਹੋ ਰਿਹਾ। ਪਰ ਮੇਰੀ ਰਿਸ਼ਤੇਦਾਰੀ ਹੈ ਜੀ ਉੱਥੇ ਮੌਂਟਰੀਅਲ ਵਿੱਚ, ਅਤੇ ਮੈਂ ਇਹ ਗੱਲ ਵੇਖੀ ਆ ਕਿ ਬਹੁਤ ਨੌਜਵਾਨ ਨੇ ਉੱਥੇ ਜਿਨ੍ਹਾਂ ਦੇ ਵਿਆਹ ਹੋਣ ਵਾਲੇ ਨੇ, ਅਤੇ ਹੁਣ ਜਦੋਂ ਵਿਆਹ ਹੁੰਦੇ ਆ ਅਤੇ ਆਸੇ ਪਾਸੇ ਗੱਲ ਚੱਲਦੀ ਹੈ ਕਿ ਜੇ ਕੋਈ ਬੱਚੀ ਲੱਭੋ ਜਾਂ ਹੋਰ ਕੋਈ ਰਿਸ਼ਤਾ ਕਰਨਾ ਆਪਾਂ, ਅਤੇ ਬੱਚੀਆਂ ਆਮ ਕਰਕੇ ਜਾਂ ਨਰਸ ਵੱਲ ਜਾਂ ਟੀਚਰ ਵੱਲ ਜਾਂਦੀਆਂ ਨੇ ਅਤੇ ਦਸਤਾਰ ਸਿਰ 'ਤੇ ਸਜਾਉਂਦੀਆਂ ਨੇ, ਅਤੇ ਜਦੋਂ ਇਹ ਗੱਲ ਚੱਲਦੀ ਆ ਉੱਥੇ ਕਿ ਰਿਸ਼ਤੇ ਕਰਨੇ ਆ ਅਤੇ ਉਹ ਪਰਿਵਾਰ ਨੂੰ ਨਾਂਹ ਕਰਨੀ ਪੈ ਜਾਂਦੀ ਹੈ ਕਿਉਂਕਿ ਬੱਚੀ ਪੜ੍ਹੀ ਹੁੰਦੀ ਆ, ਇੱਧਰ
ਨਰਸਿੰਗ ਦੀ ਪੜ੍ਹਾਈ ਜਾਂ ਟੀਚਰ ਦੀ ਪੜ੍ਹਾਈ ਦੀ ਉੱਥੇ ਉਹਨੂੰ ਕੋਈ ਨੌਕਰੀ ਨਹੀਂ ਮਿਲ ਸਕਦੀ। ਸੋ ਇਹ ਇੰਪੈਕਟ ਸਾਡੇ 'ਤੇ ਆਲਰੇਡੀ ਪੈ ਰਿਹਾ ਸਾਡੀ ਕਮਿਊਨਿਟੀ ਦੇ ਵਿੱਚ। ਜਿਹੜੀ ਕਮਿਊਨਿਟੀ ਉੱਥੇ ਪੰਜਾਬੀਆਂ ਦੀ ਕਮਿਊਨਿਟੀ ਬਹੁਤ ਸਾਲਾਂ ਤੋਂ ਸਟੈਬਲਿਸ਼ਡ ਆ, ਉਹ ਉਹਨੂੰ ਸਭ ਕੁਝ ਪੱਟ ਕੇ ਆਪਣੀ ਘਰ-ਬਾਰ ਪੱਟ ਕੇ ਹੁਣ ਰੀਲੋਕੇਟ ਹੋਣਾ ਪੈ ਰਿਹਾ। ਸੋ ਇਹ ਇੰਪੈਕਟ ਸਾਡੇ ਕਮਿਊਨਿਟੀ 'ਤੇ ਇਸ ਵਕਤ ਪੈ ਰਿਹਾ। ਅਤੇ ਮੈਂ ਭਾਈ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਸਾਡਾ ਘਰ ਨਹੀਂ, ਨਾ ਇਹ ਸਾਡਾ ਘਰ ਕਿਤੇ ਹੋਣਾ। ਜਿੰਨੀਆਂ ਸਾਡੀਆਂ ਇੱਥੇ ਪੀੜ੍ਹੀਆਂ ਹੋਰ ਵਸਣਗੀਆਂ ਉਨੀਆਂ ਦੂਰ ਪੰਜਾਬ ਤੋਂ, ਪੰਜਾਬੀਅਤ ਤੋਂ, ਸਿੱਖੀ ਤੋਂ ਹੋਰ ਦੂਰ ਹੋਣਗੀਆਂ। ਅਤੇ ਜੇ ਅੱਜ ਇੱਥੇ ਸਿੱਖੀ ਦਾ ਮੂੰਹ ਚਿਹਰਾ ਹੈਗਾ ਉਹੀ ਆ ਜਿਹੜੇ ਪਿਛਲੇ 10, 15, 20 ਸਾਲਾਂ ਵਿੱਚ ਨੌਜਵਾਨ ਆਏ ਨੇ। ਅਤੇ ਜਿਹੜੇ ਮੇਰੇ ਵਰਗੇ ਇੱਥੋਂ ਦੇ ਜੰਮਪਲ ਆ, ਸਾਡੇ ਵਿੱਚ ਵੀ ਬਹੁਤ ਘੱਟ ਉਹ ਜਜ਼ਬਾ, ਚਿਹਰਾ ਹੈਗਾ, ਸਿੱਖੀ ਸਰੂਪ ਹੈਗਾ, ਕੇਸਦਾੜੀ ਹੈਗੀ ਆ। ਪਰ ਜਿਹੜੀ ਪੰਜਾਬੀਅਤ ਆ ਜਾਂ ਸਾਡੀ ਕੌਮੀਅਤ ਆ ਉਹ ਬਿਲਕੁਲ ਸਾਡੇ ਵਿੱਚ ਨਹੀਂ ਹੈਗੀ। ਅਸੀਂ ਬਾਹਰੋਂ ਸਿੱਖੀ ਸਰੂਪ 'ਚ ਹਾਂ ਪਰ ਸਾਡੇ ਅੰਦਰ ਇਹ ਅੰਗਰੇਜ਼ਾਂ ਲਈ ਗੁਣ ਆ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਬਚਣ ਅਤੇ ਸਾਡਾ ਭਵਿੱਖ ਸਾਡੇ ਹੱਥ ਹੋਵੇ, ਸਾਡੀ ਕੌਮ ਦੇ ਕੌਮੀ ਘਰ ਖਾਲਿਸਤਾਨ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਤਾਂ ਸਾਡਾ ਉਹੀ ਹਾਲ ਹੋਣਾ ਜੋ ਕਾਲਿਆਂ ਦਾ ਅਮਰੀਕਾ 'ਚ ਹਾਲ ਆ। ਚਿਹਰਾ ਉਹਨਾਂ ਕੋਲ ਸਿਰਫ ਆਪਣੀ ਇੱਕ ਚਮੜੀ ਆ ਅਤੇ ਹੋਰ ਕੁਛ ਨਹੀਂ। ਅੰਦਰੋਂ ਅੰਗਰੇਜ਼ ਨੇ, ਬੋਲੀ ਅੰਗਰੇਜ਼ਾਂ ਦੀ, ਧਰਮ ਅੰਗਰੇਜ਼ਾਂ ਦਾ। ਇਹੀ ਹਾਲਾਤ ਸਾਡੇ ਇੱਥੇ ਆਉਣ ਵਾਲੇ ਸਮੇਂ 'ਚ ਹੋਣੇ ਆ। ਸੋ ਆਪ ਸਾਧ ਸੰਗਤ ਆ, ਬਹੁਤ ਬਹੁਤ ਧੰਨਵਾਦ ਜੋ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੇ ਆ। ਸਾਰੇ ਬੁਲਾਰਿਆਂ ਦੇ ਵਿਚਾਰ ਸੁਣੇ, ਆਪਣੇ ਸਵਾਲ ਆਪ ਜੀ ਨੇ ਪੇਸ਼ ਕੀਤੇ ਨੇ। ਜਦੋਂ ਵੀ ਇੱਦਾਂ ਦੇ ਕੋਈ ਸੈਮੀਨਾਰ ਹੋਣ, ਸਵਾਲ ਹੈ ਜੀ? ਠੀਕ ਹੈ, ਇੱਕ ਹੋਰ ਸਿੰਘ ਦਾ ਸਵਾਲ ਹੈ ਜੀ, ਪੁੱਛੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਤਸ਼ਾਹ ਇੱਕ ਸਵਾਲ ਦੀ ਡਿਸਕਸ਼ਨ ਆ ਤੁਹਾਡੇ ਨਾਲ। ਜਿਵੇਂ ਆਪਾਂ ਗੱਲ ਕੀਤੀ, ਭਾਈ ਸਾਹਿਬ ਨੇ ਗੱਲ ਕੀਤੀ ਆ ਵੀ ਜੇ ਆਪਾਂ ਆਪਣੇ ਹੱਕ ਲਈ ਨਾ ਬੋਲੇ ਤਾਂ ਆਪਾਂ ਨੂੰ ਆਹ ਚੀਜ਼ਾਂ ਦਾ ਜਿਹੜਾ ਵਾ ਉਹ ਹੈ ਨਾ ਹੋ ਸਕਦਾ। ਜਿਵੇਂ ਹੁਣ ਦੇਖੋ ਆਪਾਂ ਗੱਲ ਕਰੀਏ ਬਿਸ਼ਨੋਈ ਦੀ। ਬਿਸ਼ਨੋਈ ਇੱਕ ਗੈਂਗਸਟਰ ਆ, ਉਹਨੂੰ ਸਰਕਾਰ ਵੀ ਸਪੋਰਟ ਕਰਦੀ ਆ ਈਵਨ, ਕਿਉਂਕਿ ਉਹਦਾ ਨੈਟਵਰਕ ਇੰਨਾ ਕੁ ਜ਼ਿਆਦਾ ਹੋ ਚੁੱਕਾ ਵਾ, ਉਹ ਖੁਦ ਹੀ ਪੁਲਿਸ ਨੂੰ ਕੰਮ ਦੇਈ ਜਾਂਦਾ ਵਾ। ਆਪਣੇ ਨਹੀਂ ਕਹਿ ਸਕਦੇ ਕਿ ਪੁਲਿਸ ਨੂੰ ਤੁਸੀਂ ਸਮਝਦੇ, ਜਿਵੇਂ ਪੁਲਿਸ ਕੀ ਕਰਦੀ ਆ, ਉਹਨਾਂ ਕੋਲ ਕੰਮ ਲੈਂਦੀ ਆ। ਕੋਈ ਵੀ ਉਹ ਇਲੀਗਲ ਐਕਟੀਵਿਟੀ ਕਰਦੇ ਆ ਅਤੇ ਉਹ ਪੁਲਿਸ ਨੂੰ ਖੁਦ ਦੱਸ ਕੇ ਖੁਦ ਹੀ ਆਪਣੇ ਬੰਦੇ ਫੜਾ ਦਿੰਦੇ ਆ, ਠੀਕ ਹੈ। ਬਟ ਇਹਦੇ ਵਿੱਚ ਉਹਨਾਂ ਨੂੰ ਸਰਕਾਰਾਂ ਦਾ ਪੂਰਾ ਹੀ ਫੁੱਲ ਸਪੋਰਟ ਆ। ਈਵਨ ਉਹ ਆਪਾਂ ਨੂੰ ਫੈਸਿਲਿਟੀਆਂ 5 ਸਟਾਰ ਹੋਟਲ 'ਚ ਵੀ ਨਹੀਂ ਮਿਲਦੀਆਂ ਜਿਹੜੀਆਂ ਇਸ ਟਾਈਮ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਮਿਲ ਰਹੀਆਂ ਵਾ, ਰਾਈਟ। ਬਟ ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਆਪਾਂ ਜੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇੱਥੇ ਤਾਂ ਸਾਨੂੰ ਸਾਡੀ ਕਮਿਊਨਿਟੀ ਵਾਲੇ ਆਪਸ 'ਚ ਹੀ ਲੱਤਾਂ ਖਿੱਚੀ ਜਾਂਦੇ ਆ। ਸਰਕਾਰ ਨੇ ਤਾਂ ਦੂਰ ਦੀ ਗੱਲ ਆ, ਹੈ ਨਾ, ਉਹ ਤਾਂ ਬਾਅਦ 'ਚੋਂ ਦੀ ਗੱਲ ਆ ਵੀ ਸਰਕਾਰ ਤਾਂ ਬਹੁਤ ਵੱਡੀ ਗੱਲ ਆ, ਉਹਨਾਂ ਤੇ ਸਾਡੀ ਹੈਲਪ ਕਰਨੀ ਨਹੀਂ। ਸਾਡੀ ਆਪਣੀ ਕਮਿਊਨਿਟੀ ਵਾਲੇ ਹੀ ਆਪਣੀਆਂ ਹੀ ਲੱਤਾਂ, ਜਿਵੇਂ ਭਾਈ ਦੀਪ ਸਿੰਘ ਸਿੱਧੂ ਨੇ ਇੱਕ ਐਗਜ਼ਾਮਪਲ ਦਿੱਤੀ ਸੀ 2 ਬਾਂਦਰਾਂ ਵਾਲੀ, ਕਿ ਜੇ ਹੈ ਨਾ ਉਹ ਗੱਲ ਲੰਮੀ ਹੋ ਜਾਣੀ ਆ। ਹਾਂਜੀ, ਇੰਨਾ ਹੀ ਸਵਾਲ ਸੀ ਮੇਰਾ। ਹਾਂਜੀ, ਨਹੀਂ ਇਹ ਆਪਣੀ ਕਮਿਊਨਿਟੀ ਦੀ ਦੇਖੋ, ਜਿੰਨੀ ਕਮਿਊਨਿਟੀ ਕੋਈ ਜ਼ਿਆਦਾ ਗੁਲਾਮ ਹੁੰਦੀ ਆ ਉਹਦੇ ਵਿੱਚ ਇਹੋ ਜਿਹੇ ਔਗਣ ਜ਼ਿਆਦਾ ਹੁੰਦੇ ਆ। ਜਿਹੜੀ ਕਮਿਊਨਿਟੀਆਂ ਜੰਗ ਵੀ ਲੜ ਰਹੀਆਂ ਵੈਸਟ ਦੇ ਨਾਲ, ਲੰਮੇ ਸਮੇਂ ਤੋਂ ਉਹਨਾਂ ਦਾ ਕੌਨਫਲਿਕਟ ਵੀ ਚੱਲ ਰਿਹਾ, 20 ਸਾਲਾਂ ਦੀ ਵਾਰ ਔਨ ਟੈਰਰ ਵੀ ਹੋ ਕੇ ਹਟੀ ਆ, ਪਰ ਹੁਣ ਵੀ ਜੇ ਤੁਸੀਂ ਕਿਸੇ ਪੈਲਸਤੀਨੀਅਨ ਟੈਕਸੀ ਡਰਾਈਵਰ ਨੂੰ ਵੀ ਪੁੱਛੋ ਵੀ ਤੁਹਾਡਾ ਟੌਪ ਇਸ਼ੂ ਕੀ ਆ, ਜਾਂ ਕਿਸੇ ਆਮ ਮੁਸਲਮਾਨ ਮਿਡਲ ਈਸਟਰਨ ਨੂੰ, ਤਾਂ ਉਹ ਕਹਿੰਦੇ ਆਜ਼ਾਦੀ, ਵੀ ਸਾਨੂੰ ਆਪਦਾ ਘਰ ਚਾਹੀਦਾ। ਹਾਲੇ ਕਿ ਉਹਨਾਂ ਦੇ 25-30 ਮੁਲਕ ਆਲਰੇਡੀ ਹੈਗੇ ਆ ਅਤੇ ਅੱਧਾ ਇਜ਼ਰਾਈਲ ਉਹਨਾਂ ਦੇ ਕੋਲ ਆਲਰੇਡੀ ਹੈਗਾ। ਪਰ ਜਿਹੜੀ ਕਲੈਰਿਟੀ ਆ ਵੀ ਸਾਡਾ ਮੁੱਢਲਾ ਇਸ਼ੂ ਕੀ ਆ, ਸਾਡਾ ਅਸੈਂਸ਼ੀਅਲ ਪ੍ਰੋਬਲਮ ਕੀ ਆ, ਉਹ ਲਿਆਉਣੀ ਬਹੁਤ ਜ਼ਰੂਰੀ ਆ। ਕਿ ਉਹੀ ਲਿਆਉਣ ਦਾ ਕੰਮ ਜਿਹੜਾ ਕੋਈ ਚੰਗਾ ਐਕਟਿਵਿਸਟ ਜਾਂ ਕੋਈ ਸੰਸਥਾ ਕਰਦੀ ਆ। ਜੇ ਸੰਤਾਂ ਨੇ ਗੱਲ ਇੰਨੀ ਵਾਰੀ ਕਿਉਂ ਦੁਹਰਾਈ ਵੀ ਜਦੋਂ ਤਾਈਂ ਹਰ ਪੰਜਾਬ ਦਾ ਬੱਚਾ ਇਹ ਗੱਲ ਨਹੀਂ ਕਹਿੰਦਾ ਵੀ ਅਸੀਂ ਗੁਲਾਮ ਹਾਂ, ਉਦੋਂ ਤੱਕ ਅਸੀਂ ਸੋਚ ਵੀ ਨਹੀਂ ਸਕਦੇ ਆਜ਼ਾਦੀ ਬਾਰੇ। ਅਤੇ ਜਦੋਂ ਦੀਪ ਸਿੱਧੂ ਜਾਂ ਹੋਰ ਕੋਈ ਚੰਗਾ ਐਕਟਿਵਿਸਟ ਸੀਨ 'ਤੇ ਆਉਂਦਾ, ਉਹਦਾ ਵੀ ਕੰਟਰੀਬਿਊਸ਼ਨ ਇਹੀ ਹੁੰਦੀ ਹੈ ਵੀ ਉਹ ਤੁਹਾਨੂੰ ਤੁਹਾਡੇ ਆਪ ਦੇ ਐਕਸਪੀਰੀਅੰਸ ਦੇ ਨਾਲ, ਅਹਿਸਾਸ ਦੇ ਨਾਲ ਜੋੜਦਾ। ਅਤੇ ਜਿਹੜਾ ਸਾਰਾ ਫਸਾਡ ਆ ਮੀਡੀਆ ਦਾ, ਸਟੇਟ ਦਾ, ਜਿਹੜੇ ਗਲੋਬਲ ਪੈਰਾਡਾਈਮਸ ਦਾ, ਉਹ ਵਿੱਚੋਂ ਚੀਰ ਕੇ ਜਿਹੜਾ ਤੁਹਾਡਾ ਆਪਦਾ ਸੱਚ ਅਤੇ ਦੁੱਖ ਆ ਉਹਦੇ ਨਾਲ ਤੁਹਾਨੂੰ ਕਨੈਕਟ ਕਰਾਉਂਦਾ। ਸੋ ਇਹ ਮੁੱਢਲਾ ਫੋਕਸ ਹੋਣਾ ਚਾਹੀਦਾ ਆਪਣੀ ਕਮਿਊਨਿਟੀ ਦੇ ਵਿੱਚ ਵੀ ਜੇ ਆਪਾਂ ਜਿਹੜੀਆਂ ਜੇ ਕਿਤੇ ਪਹੁੰਚਣਾ ਜਾਂ ਕੋਈ ਆਪਾਂ ਕਿਸੇ ਤਰ੍ਹਾਂ ਦਾ ਸੋਲਿਊਸ਼ਨ ਕੱਢਣਾ ਆ ਜਾਂ ਆਪਦੀ ਬੈਟਰਮੈਂਟ ਕਰਨੀ ਆ ਜਾਂ ਈਵਨ ਦੁਨੀਆ ਦਾ ਵੀ ਭਲਾ ਕਰਨਾ। ਜਿਹੜੇ ਕਹਿੰਦੇ ਨਾ ਵੀ ਸਿੱਖੀ ਸਿਰਫ ਦੂਜਿਆਂ ਵਾਸਤੇ ਇੱਕ ਭਲਾ ਕਰਨ ਨੂੰ ਆ, ਤੁਸੀਂ ਭਲਾ ਕਰੋਗੇ ਕਿਵੇਂ ਜੇ ਤੁਹਾਡੇ ਆਪਦੇ ਘਰਾਂ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ,
ਜੇ ਤੁਹਾਡੇ ਕੋਲ ਆਪਦੀਆਂ ਰੀਸੋਰਸਿਸ ਨਹੀਂ। ਹੁਣ ਫੋਰ ਐਗਜ਼ਾਮਪਲ ਇੱਕ 509 ਮੇਰਾ ਖਿਆਲ ਜਾਰਜੀਆ ਦੇ ਵਿੱਚ ਬਿੱਲ ਆ ਰਿਹਾ US ਦੇ ਵਿੱਚ, ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਲੈ ਕੇ ਆਉਂਦਾ। ਉਹ ਕੀ ਕਹਿ ਰਿਹਾ ਵੀ ਜਿਵੇਂ ਹੁਣ ਡਿਸਕੋਰਸ ਦੀ ਗੱਲ ਵੇਖੋ, ਜਿਹੜੀ ਇਹ ਗੱਲ ਇਕੱਲੀ ਹਵਾ ਦੀ ਨਹੀਂ, ਕਿ ਜਦੋਂ ਡਿਸਕੋਰਸ ਐਸਟੈਬਲਿਸ਼ ਹੁੰਦੇ ਆ ਪੋਲਿਸੀ ਦੇ ਰੂਪ ਦੇ ਵਿੱਚ, ਉਹਨਾਂ ਦਾ ਵੇਟ ਕਿੰਨਾ, ਪ੍ਰਭਾਵ ਕਿੰਨਾ। ਉਹ ਕਹਿੰਦੇ ਵੀ ਜਿਵੇਂ ਐਂਟੀ ਸੈਮਿਟਿਜ਼ਮ ਆ, ਜਿਹੜਾ ਇੱਕ ਪੋਲਿਸੀ ਦੇ ਲੈਵਲ 'ਤੇ ਇਸ ਡਿਸਕੋਰਸ ਨੂੰ ਐਸਟੈਬਲਿਸ਼ ਕਰਦੀ ਹੈ ਅਮਰੀਕਨ ਸਟੇਟ, ਜਿਵੇਂ ਐਂਟੀ ਬਲੈਕਨੈਸ ਦੇ ਖਿਲਾਫ ਲਾਜ਼ ਨੇ, ਜਿਵੇਂ ਐਂਟੀ ਸਮੈਟਿਕ ਲਾਜ਼ ਨੇ, ਜਿਵੇਂ ਇਸਲਾਮੋਫੋਬੀ ਦੇ ਖਿਲਾਫ ਲਾਜ਼, ਉਹ ਕਹਿੰਦੇ ਇਸੇ ਤਰੀਕੇ ਹਿੰਦੂ ਫੋਬੀਆ ਦੇ ਖਿਲਾਫ ਲਾਜ਼ ਹੋਣੇ ਚਾਹੀਦੇ ਆ। ਅਤੇ ਉਹ ਸਾਰੇ ਦਾ ਸਾਰਾ ਜਿਹੜਾ ਬਿੱਲ ਆ ਉਹ ਸਿੱਖਾਂ ਨੂੰ ਟਾਰਗੇਟ ਕਰਦਾ। ਉਹਦੇ ਵਿੱਚ ਸਿੰਪਲ ਲੌਜਿਕ ਇਹ ਆ ਵੀ ਜੇ ਤੁਸੀਂ ਇੰਡੀਆ ਦਾ ਵਿਰੋਧ ਕਰਦੇ ਆ, ਤੁਸੀਂ ਹਿੰਦੂ ਹੇਟ ਕਰਦੇ ਹੋ। ਜੇ ਤੁਸੀਂ ਹਿੰਦੂ ਨੂੰ ਕ੍ਰਿਟੀਸਾਈਜ਼ ਕਰਦੇ ਆ, ਇੰਡੀਆ ਨੂੰ ਕ੍ਰਿਟੀਸਾਈਜ਼ ਕਰਦੇ ਆ, ਤੁਸੀਂ ਹਿੰਦੂਜ਼ ਨੂੰ ਹੇਟ ਕਰਦੇ ਹੋ। ਸੋ ਉਹ ਜਿਹੜਾ ਡੈਥ ਗ੍ਰਿਪ ਗੈਗ ਆਰਡਰ ਆ ਤੁਹਾਡੀ ਜ਼ਬਾਨ 'ਤੇ, ਉਹ ਇਕੱਲੇ ਮੁਜ਼ਾਹਰਿਆਂ ਤੱਕ ਨਹੀਂ ਲਿਮਿਟ ਰਹਿਣਾ, ਉਹ ਗੁਰੂ ਘਰਾਂ ਦੇ ਵਿੱਚ ਆ ਕੇ ਤੁਹਾਡੇ ਅੰਦਰਲੀਆਂ ਡਿਸਕਸ਼ਨਸ ਨੂੰ ਵੀ ਉਹ ਬੰਦ ਕਰ ਸਕਦੇ ਆ। ਸੋ ਪੋਲਿਸੀ ਆ ਜਿਹੜੀ, ਉਹ ਨੈਟ ਰਿਜ਼ਲਟ ਆ ਤੁਹਾਡੀ ਡਿਸਕੋਰਸ ਦੀ ਪਾਵਰ ਦਾ। ਅਤੇ ਜਿੰਨੇ ਬੇਕਿਰਕ ਹੋ ਕੇ ਨਿਧੜਕ ਹੋ ਕੇ ਤੁਸੀਂ ਆਪਦੀ ਕੌਮ ਦੀ ਗੱਲ ਅਨਅਪੋਲੋਜੈਟਿਕਲੀ ਕਰਦੇ ਆ, ਉਹਨਾਂ ਡਿਸਕੋਰਸ ਤੁਹਾਡਾ ਜ਼ਿਆਦਾ ਚੱਲਦਾ। ਜਦੋਂ ਲੜਾਈ ਤੋਂ ਪਹਿਲਾਂ 7 ਅਕਤੂਬਰ ਤੋਂ ਪਹਿਲਾਂ ਪੈਲਸਟਾਈਨ ਦੀ ਅਤੇ ਇਹਨਾਂ ਦੀ ਲੜਾਈ ਚੱਲਦੀ ਹੁੰਦੀ ਸੀ, ਅਤੇ ਇਹ ਮਿਜ਼ਾਈਲਸ ਮਾਰਦੇ ਹੁੰਦੇ ਸੀ ਇੱਧਰੋਂ, ਵੈਸੇ ਤਾਂ ਹੋਮ ਮੇਡ ਹੀ ਸੀ, ਪਰ ਤੁਸੀਂ ਵੇਖੋ ਰਿਸਪੌਂਸ ਕਿੰਨਾ ਵੱਖਰਾ ਸੀ ਵੈਸਟ ਦਾ, ਲੈਫਟ ਦਾ, ਖੱਬੇ ਪੱਖੀਆਂ ਦਾ। ਉਹ ਕਹਿੰਦੇ ਸੀ ਵੀ ਇਹ ਰੇਜ਼ ਆਫ ਹੋਪ ਆ। ਜਦੋਂ ਪੈਲਸਟਾਈਨ ਦੇ ਵੱਲੋਂ ਮਿਜ਼ਾਈਲਾਂ ਅਨਗਾਈਡਡ ਜਨਰਲ ਪਾਪੂਲੇਸ਼ਨ ਦੇ ਵੱਲ ਜਾਂਦੀਆਂ ਸੀ, ਉਹ ਕਹਿੰਦੇ ਵੀ ਇਹ ਰੇਜ਼ ਆਫ ਹੋਪ ਆ, ਇਹ ਐਕਟਸ ਆਫ ਇਹ ਪੋਸਟ ਜੈਸਚਰਸ ਆਫ ਡੀਕੋਲੋਨਾਈਜੇਸ਼ਨ। ਉਹ ਕਿੰਨੀ ਉਹਨੂੰ ਪੋਜ਼ਿਟਿਵ ਅਤੇ ਇੱਕ ਸੈਂਕਟਿਟੀ ਦੇ ਰਿਹਾ, ਅਤੇ ਦੇਣੀ ਚਾਹੀਦੀ ਵੀ ਹੈ, ਉਹਨਾਂ ਦੀ ਲੜਾਈ ਹੈਗੀ ਆ। ਪਰ ਉਹੀ ਜਿਹੜਾ ਖੱਬੇ ਪੱਖੀ ਲੈਫਟ ਆ, ਉਹਦੇ ਨਾਲ ਤੁਸੀਂ ਪੰਜਾਬ ਵਾਲਿਆਂ ਨੂੰ ਖੜਾ ਕਰਕੇ ਦੇਖ ਲਓ। ਉਹ ਕਹਿੰਦੇ ਵੀ ਸਾਰੇ ਦੇ ਸਾਰਾ ਦੁਖਾਂਤ, ਸਾਰੀ ਜੜ ਹੀ ਸਿੱਖ ਨੇ, ਸਾਰੀ ਪ੍ਰੋਬਲਮ ਹੈ ਜਿਹੜੀ ਉਹ ਸਿੱਖਾਂ ਦੀ ਕੌਜ਼ ਕੀਤੀ ਹੋਈ ਆ। ਅਤੇ ਉਸ ਸਟੇਟ ਦੀ ਜੈਨੋਸਾਈਡ ਦਾ ਇੰਟੈਲੈਕਚੁਅਲ ਡਿਫੈਂਸ ਦਿੱਤਾ ਪੰਜਾਬ ਦੇ ਕਾਮਰੇਡਾਂ ਨੇ। ਇਸੇ ਕਰਕੇ ਇੰਨਾ ਨੰਗਾ ਚਿੱਟਾ ਖੁੱਲ੍ਹਾ ਵਾਇਲੈਂਸ ਸਟੇਟ ਨੇ ਕੀਤਾ ਸਾਡੇ 'ਤੇ। ਸੋ ਜਿਹੜਾ ਤੁਹਾਡਾ ਬਿਰਤਾਂਤ ਆ, ਉਹ ਤੁਹਾਡੇ ਐਕਸ਼ਨਸ ਨੂੰ ਕ੍ਰਿਮੀਨਲਾਈਜ਼ ਵੀ ਕਰ ਸਕਦਾ। ਜੇ ਤੁਸੀਂ ਨਿਧੜਕ ਹੋ ਕੇ ਜੇ ਤੁਸੀਂ ਅਪੋਲੋਜੈਟਿਕ ਆ, ਤਾਂ ਤੁਸੀਂ ਇੱਕ ਟ੍ਰੈਫਿਕ ਮਿਸਟੇਕ ਸਾਰੀ ਕਮਿਊਨਿਟੀ ਨੂੰ ਕਿਤੇ ਖੜਾ ਕਰ ਦਿੰਦੀ ਆ। ਅਤੇ ਜੇ ਤੁਸੀਂ ਆਪ ਦੀ ਗੱਲ ਨਿਧੜਕ ਹੋ ਕੇ ਕਰਦੇ ਆ, ਤਾਂ ਤੁਸੀਂ ਮਿਜ਼ਾਈਲਾਂ ਨੂੰ ਵੀ ਡਿਫੈਂਡ ਕਰਦੇ ਆ। ਜਦੋਂ ਐਂਟੀ BLM ਦੇ ਹੋ ਰਹੇ ਸੀ ਮੁਜ਼ਾਹਰੇ, ਉਹ ਮਾਲ ਸਾੜ ਰਹੇ ਸੀ, ਇਹਦਾ ਕੋਈ ਵੈਸੇ ਲੌਜਿਕ ਨਹੀਂ ਬਣਦੀ, ਤੁਸੀਂ ਟਾਰਗੇਟ ਕਿਹਨੂੰ ਕਰ ਰਹੇ। ਪਰ ਲੋਕੀ ਲੈਫਟ ਦੇ ਵਿੱਚ ਨਿਊਯਾਰਕ ਟਾਈਮਸ ਦੇ ਆਰਟੀਕਲ ਲੱਗੇ ਸੀ ਵਾਈਟ ਲੈਫਟਿਸਟ ਵੱਲੋਂ ਵੀ ਇਹ ਤਾਂ ਪ੍ਰਾਪਰਟੀ ਹੈ, ਪ੍ਰਾਪਰਟੀ ਮੁੜ ਕੇ ਆ ਜੂਗੀ, ਤੁਸੀਂ ਬੰਦਾ ਮਾਰਿਆ ਉਹਦੀ ਗੱਲ ਕਰੋ। ਇਹ ਡਿਵਾਈਨ ਵਾਇਲੈਂਸ ਆ, ਈਵਨ ਇਹ ਵੀ ਕਹਿੰਦੇ ਸੀ ਇਹ ਡਿਵਾਈਨ ਵਾਇਲੈਂਸ ਆ, ਇਹਦੀ ਆਪਦੀ ਥਾਂ ਆ। ਸੋ ਇਹ ਬਿਰਤਾਂਤ ਦੀ ਪਾਵਰ ਆ ਵੀ ਇੱਕ ਵਾਇਲੈਂਸ ਦੇ ਐਕਟ ਨੂੰ ਗਲੋਰੀਫਿਕੇਸ਼ਨ ਅਤੇ ਸੇਕਰਡਨੈਸ ਅਤੇ ਸੈਂਕਟਿਟੀ ਮਿਲਦੀ ਆ, ਅਤੇ ਦੂਜੇ ਪਾਸੇ ਜੇ ਤੁਸੀਂ ਆਪ ਦਾ ਵੀ ਡਿਫੈਂਸ ਕਰਦੇ ਹੋ, ਤੁਸੀਂ ਉਹਦੇ 'ਚ ਵੀ ਕ੍ਰਿਮੀਨਲ ਕੀਤੇ ਜਾ ਸਕਦੇ ਹੋ। ਇਲੈਕਸ਼ਨ ਕਰਨ ਲੱਗਿਆਂ ਵੀ ਤੁਸੀਂ ਟੈਰਰਿਸਟ ਕਲੇਮ ਕੀਤੇ ਜਾ ਸਕਦੇ। ਸੋ ਇਹ ਫਰਕ ਆ, ਜਿਹੜਾ ਕੌਂਟਰਾਸਟ ਆਪਾਂ ਨੂੰ ਆਪਣੇ ਸਾਹਮਣੇ ਦਿਖਦੇ ਆ। ਕਮਿਊਨਿਟੀ ਦੇ ਵਿੱਚ ਆਬਜੈਕਸ਼ਨਸ ਰਹਿਣੀਆਂ ਹੀ ਆ, ਪ੍ਰੋਬਲਮਸ ਰਹਿਣੀਆਂ, ਪਰ ਆਪਾਂ ਨੂੰ ਜਿਹੜੇ ਕੋਰ ਇਸ਼ੂਜ਼ ਆ ਉਹਨਾਂ 'ਤੇ ਫੋਕਸ ਕਰਨਾ ਚਾਹੀਦਾ। ਸੋ ਸਾਰੀ ਸੰਗਤ ਦਾ ਜੀ ਬਹੁਤ ਬਹੁਤ ਧੰਨਵਾਦ। ਭਾਈ ਬਲਪ੍ਰੀਤ ਸਿੰਘ ਹੋਰਾਂ ਦਾ, ਭਾਈ ਅਮਨਦੀਪ ਸਿੰਘ ਹੋਰਾਂ ਦਾ, ਜੋ ਇੰਨੀ ਦੂਰੋਂ ਆਏ ਆ, ਟੋਰਾਂਟੋ ਤੋਂ ਅਤੇ ਕੈਲੀਫੋਰਨੀਆ ਤੋਂ। ਇਹਨਾਂ 'ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਅਤੇ ਜਦੋਂ ਵੀ ਇੱਦਾਂ ਦੇ ਸੈਮੀਨਾਰ ਕਾਨਫਰੰਸ ਰੱਖੇ ਜਾਂਦੇ ਆ, ਆਪ ਜੀ ਜ਼ਰੂਰ ਵੱਧ ਚੜ੍ਹ ਕੇ ਪਹੁੰਚੋ ਅਤੇ ਆਪਣੇ ਸਾਥੀ ਸੰਗੀਆਂ ਨੂੰ ਵੀ ਨਾਲ ਲਿਆ ਕੇ ਇੰਨੇ ਵੱਡੇ ਵਿਦਵਾਨਾਂ ਤੋਂ ਵਿਚਾਰ ਸਰਵਣ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।